ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 18 ਸਤੰਬਰ 2025 400 ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਬਲਿਕ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਹਮੇਸ਼ਾ ਤਰ੍ਹਾਂ ਅੱਜ ਦੀ ਸਪਾਂਸਰਸ਼ਿਪ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਹਿਊਸਟਨ ਟੈਕਸਸ ਤੋਂ ਸਰਦਾਰ ਜਰਨੈਲ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਰਨੈਲ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਸਾਊਦੀ ਅਰੇਬੀਆ ਅਤੇ ਪਾਕਿਸਤਾਨ ਨੇ ਇੱਕ ਰੱਖਿਆ ਸਮਝੌਤਾ ਕੀਤਾ ਜਿਸ ਦੇ ਤਹਿਤ ਦੋਨਾਂ ਮੁਲਕਾਂ ਚੋਂ ਕਿਸੇ ਤੇ ਵੀ ਹਮਲਾ ਹੋਣ ਦੀ ਸੂਰਤ ਵਿੱਚ ਇਹ ਇੱਕ ਦੂਜੇ ਨਾਲ ਜਿਹੜੇ ਨੇ ਖਲੋਣਗੇ। ਸੋ ਜ਼ਾਹਿਰ ਹੈ ਕਿ ਸਾਊਦੀ ਅਰੇਬੀਆ ਹੁਣ ਪਾਕਿਸਤਾਨੀ ਨਿਊਕਲੀਅਰ ਛਤਰੀ ਦੀ ਸੁਰੱਖਿਆ ਹੇਠ ਹੈ ਔਰ ਪਾਕਿਸਤਾਨ ਇਸ ਸਮੇਂ ਇੱਕ ਵੱਡੀ ਖੇਤਰੀ ਤਾਕਤ ਦੇ ਤੌਰ ਤੇ ਉੱਭਰਿਆ। ਸੋ ਆਉਣ ਵਾਲੇ ਦਿਨਾਂ ਵਿੱਚ ਮਿਡਲ ਈਸਟ ਦੇ ਦੂਸਰੇ ਇਸਲਾਮਿਕ ਮੁਲਕ ਵੀ ਪਾਕਿਸਤਾਨ ਨਾਲ ਇਸ ਕਿਸਮ ਦੇ ਰੱਖਿਆ ਸਮਝੌਤੇ ਕਰ ਸਕਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਸਰ ਜਰਨੈਲ ਸਿੰਘ ਹਿਊਸਟਨ ਟੈਕਸਸ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਵੀਰ ਵੀ ਸਾਡੇ ਨਾਲ ਕੰਧ ਵਾਂਗ ਖਲੋਤੇ ਨੇ। 1990 'ਚ ਜਿਹੜਾ ਪਹਿਲੀ ਵਾਰ ਸਾਡਾ ਹਿਊਸਟਨ ਜਾਣਾ ਹੋਇਆ ਉਦੋਂ ਜਥੇਦਾਰ ਸਤਿੰਦਰਪਾਲ ਸਿੰਘ ਮੈਂਬਰ ਪੰਥਕ ਕਮੇਟੀ ਭਾਈ ਹਰਪਾਲ ਸਿੰਘ ਚੀਮਾ ਜਿਹੜੇ ਬਾਅਦ ਦੇ ਵਿੱਚ ਸਿੱਖ ਯੂਥ ਆਫ ਅਮਰੀਕਾ ਦੇ ਪ੍ਰੈਜ਼ੀਡੈਂਟ ਵੀ ਬਣੇ ਇੱਥੋਂ ਡਿਪੋਰਟ ਵੀ ਹੋਏ ਔਰ ਹੁਣ ਦਲ ਖਾਲਸਾ ਦੇ ਪ੍ਰਮੁੱਖ ਆਗੂਆਂ 'ਚੋਂ ਨੇ। ਉਹਨਾਂ ਦੇ ਨਾਲ ਅਸੀਂ ਹਿਊਸਟਨ ਗਏ ਔਰ ਇਹ ਪਹਿਲੀ ਉਹਨਾਂ ਦੇ ਨਾਲ ਮੁਲਾਕਾਤ ਸੀ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ। ਮੈਂ ਹਮੇਸ਼ਾ ਹੀ ਜਦੋਂ ਮਾਝੇ ਦੇ ਸਿੰਘਾਂ ਦੇ ਸਿਰੜ ਦੀ ਗੱਲ ਕਰਦਾ ਜਿਸ ਪਾਸੇ ਖਲੋਂਦੇ ਨੇ ਫਿਰ ਕੰਧ ਬਣ ਕੇ ਖਲੋਂਦੇ ਨੇ। ਇਹਨਾਂ ਦਾ ਪਹਿਲਾਂ ਵੀ ਕਨਵਿਕਸ਼ਨ ਇਹਨਾਂ ਨੇ ਆਪਣੇ ਜਵਾਨੀ ਦੇ ਦਿਨਾਂ 'ਚ ਸਿੱਖ ਸਟੂਡੈਂਟ ਫੈਡਰੇਸ਼ਨ ਭਾਈ ਅਮਰੀਕ ਸਿੰਘ ਹੋਰਾਂ ਦਾ ਸਾਥ ਮਾਣਿਆ ਹੋਇਆ ਔਰ ਉਸ ਪੀਰੀਅਡ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਅਸੀਂ ਇਹ ਦੇਖਦੇ ਹਾਂ ਕਿ ਕੋਈ ਵੀ ਪੰਥਕ ਕਾਰਜ ਹੁੰਦਾ ਹੈ ਹਿਊਸਟਨ ਦੇ ਵਿੱਚ ਸਾਡੀ ਪਛਾਣ ਹੀ ਭਾਈ ਜਰਨੈਲ ਸਿੰਘ ਭਾਈ ਧਿਆਨ ਸਿੰਘ ਨੇ। ਇਹ ਦੋਵੇਂ ਸਿੰਘ ਪਹਿਲੀ ਵਾਰ ਉੱਥੋਂ ਸਾਡੇ ਨਾਲ ਡਾਲਸ ਟੈਕਸਸ ਵੀ ਗਏ ਸਿੱਖੀ ਸਰੂਪ 'ਚ ਆਏ ਔਰ ਪੰਥ ਦੀ ਆਵਾਜ਼ ਨੇ ਔਰ ਸਾਡੀ ਕਾਲ ਕਰਨ ਦੀ ਦੇਰ ਹੁੰਦੀ ਹੈ ਉਹਨਾਂ ਦੇ ਲਈ ਹਮੇਸ਼ਾ ਹੀ ਸੱਤ ਬਚਨ ਜਾਂ ਬਿਲਕੁਲ ਠੀਕ ਹੈ ਜੀ ਬਸ ਹੋ ਗਿਆ ਔਰ ਹਰ ਆਏ ਗਏ ਦੀ ਸਾਂਭ ਸੰਭਾਲ ਸੇਵਾ ਇਹ ਪੱਖ ਤਾਂ ਮਾਝੇ ਦੀ ਮਿੱਟੀ ਦੇ ਵਿੱਚ ਹੈ ਪਰ ਬਹਾਦਰ ਵੀ ਨੇ ਪੂਰਾ ਚੈਲੰਜ ਕਰਦੇ ਨੇ ਚੈਲੰਜ ਨੂੰ ਕਬੂਲਦੇ ਵੀ ਨੇ ਔਰ ਆਪਣੇ ਆਪ 'ਚ ਕਿਉਂਕਿ ਜਦੋਂ ਤੁਸੀਂ ਸੱਚ ਹੱਕ ਇਨਸਾਫ ਦੇ ਰਸਤੇ 'ਤੇ ਤੁਰੇ ਹੁੰਦੇ ਹੋ ਤੁਹਾਡੇ ਅੰਦਰ ਇੱਕ ਆਪਣੀ ਕਿਸਮ ਦੀ ਜਿਹੜੀ ਹੈ ਉਹ ਸ਼ਕਤੀ ਵੀ ਹੁੰਦੀ ਹੈ ਔਰ ਅਸੀਂ ਸ਼ੁਕਰਗੁਜ਼ਾਰ ਹੈ ਕਿ ਉਹ ਹਮੇਸ਼ਾ ਹੀ ਜਿਹੜਾ ਟੀਵੀ 84 ਦੇ ਲਈ ਰੈਗੂਲਰ ਪ੍ਰੋਗਰਾਮ ਵੀ ਦੇਖਦੇ ਨੇ ਔਰ ਐਡਮਾਇਰ ਕਰਦੇ ਨੇ। ਜਦੋਂ 17 ਅਗਸਤ ਨੂੰ ਖਾਲਿਸਤਾਨ
ਰੈਫਰੈਂਡਮ ਦੀਆਂ ਵੋਟਾਂ ਪਈਆਂ ਵਾਸ਼ਿੰਗਟਨ ਡੀਸੀ ਦੇ ਵਿੱਚ, ਔਰ ਉਹਦੇ ਸਪੈਸ਼ਲੀ ਆਏ ਜਦੋਂ ਹਿਊਸਟਨ ਦੇ ਵਿੱਚ ਇਧਰ ਹਾਊਡੀ ਮੋਡੀ ਦੇ ਨਾਂ ਥੱਲੇ ਜਿਹੜਾ ਡਰਾਮਾ ਅਬ ਕੀ ਬਾਰ ਟਰੰਪ ਸਰਕਾਰ ਜਿਹੜਾ ਨਾਅਰਾ ਜਿੱਥੇ ਮੋਦੀ ਨੇ ਲਾਇਆ, ਉੱਥੇ ਬਹੁਤ ਵੱਡਾ ਪ੍ਰੋਟੈਸਟ ਜਿਹੜਾ ਹੈ ਉਹ ਆਰਗੇਨਾਈਜ਼ ਕੀਤਾ ਗਿਆ ਸਿੱਖਾਂ ਵੱਲੋਂ। ਸੋ ਇਹਨਾਂ ਦਾ ਘਰ ਹੀ ਹੱਬ ਸੀ, ਔਰ ਇਹਨਾਂ ਦਾ ਕਾਰੋਬਾਰ ਔਰ ਦੂਸਰਾ ਉਸ ਸਾਰੇ ਦੀ ਪਰਵਾਹ ਨਾ ਕਰਦਿਆਂ ਉਹਨਾਂ ਨੇ ਬਹੁਤ ਵੱਡੇ ਪੈਮਾਨੇ ਤੇ ਜਿਹੜੀ ਹੈ ਉਹ ਸਿੱਖਾਂ ਦੀ ਰੈਲੀ ਆਰਗੇਨਾਈਜ਼ ਕੀਤੀ। ਜ਼ਾਹਰ ਹੈ ਸਿੱਖਸ ਫਾਰ ਜਸਟਿਸ ਡਰਾਈਵਿੰਗ ਫੋਰਸ ਸੀ, ਔਰ ਉਸ ਤੋਂ ਬਾਅਦ ਵੀ ਕੋਈ ਵੀ ਜਿਹੜਾ ਏਜੰਡਾ ਹੈ, ਔਰ ਇਹੀ ਜਿਹੜੇ ਸਾਡੇ ਨਾਲ ਤੁਰੇ ਹੋਏ ਵੀਰ ਨੇ ਉਹਨਾਂ ਦਾ ਹਮੇਸ਼ਾ ਇਹ ਹੁੰਦਾ ਹੈ ਵੀ ਜਥੇਬੰਦੀ ਦੀ ਪਰਵਾਹ ਨਹੀਂ ਹੁੰਦੀ ਕਿ ਕੌਣ ਕਰ ਰਿਹਾ ਹੈ, ਪਰ ਜਿਹੜਾ ਵੀ ਏਜੰਡਾ ਪੰਥਕ ਚੜ੍ਹਦੀ ਕਲਾ ਦਾ ਹੈ, ਕੌਮੀ ਘਰ ਖਾਲਿਸਤਾਨ ਦਾ ਹੈ, ਉਸ ਦੇ ਨਾਲ ਖਲੋਂਦੇ ਨੇ। ਸੋ ਅਸੀਂ ਭਾਈ ਜਰਨੈਲ ਸਿੰਘ ਸਮੁੱਚੀ ਫੈਮਿਲੀ, ਬੜਾ ਪਿਆਰਾ ਪਰਿਵਾਰ ਹੈ ਇਹਨਾਂ ਦੇ, ਬੱਚੇ ਬੱਚੀਆਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਅੱਜ ਇਹ ਵੀ ਇਸ ਪਲੇਟਫਾਰਮ ਤੋਂ ਦੱਸਣਾ ਚਾਹੁੰਦੇ ਹਾਂ ਕਿ ਵੀ ਸਾਡੇ ਬਹੁਤ ਦੇਰ ਤੋਂ ਸਾਡੇ ਵਿਊਅਰਸ ਦੀ ਇਹ ਡਿਮਾਂਡ ਸੀ ਕਿ ਸਵਾਲ ਜਵਾਬ ਸੈਸ਼ਨ ਵੀ ਹੋਣਾ ਚਾਹੀਦਾ। ਅਸੀਂ ਇਸ ਬਾਰੇ ਬਾਕੀ ਜਿਹੜੇ ਸਾਡੇ ਸਹਿਯੋਗੀ ਨੇ ਉਹਨਾਂ ਨਾਲ ਵੀ ਵਿਚਾਰ ਕੀਤੀ, ਔਰ ਅਸੀਂ ਇਸ ਦਾ ਇੱਕ ਵਿਚਕਾਰਲਾ ਰਾਹ ਲੱਭਿਆ, ਕਿਉਂਕਿ ਡਾਇਰੈਕਟ ਕਾਲਸ ਕਈ ਵਾਰ ਜਿਹੜੀਆਂ ਨੇ ਉਹ ਹੈਸਲਸਮ ਵੀ ਹੋ ਜਾਂਦੀਆਂ ਨੇ, ਕਈ ਵਾਰ ਵਕਤ ਦਾ ਵੀ ਤਕਾਜ਼ਾ ਹੁੰਦਾ। ਸੋ ਅੱਜ ਕੱਲ੍ਹ ਜਿਹੜਾ ਵਟਸਐਪ ਰਾਹੀਂ ਪਹੁੰਚ ਹੈ ਉਹ ਹਰ ਇੱਕ ਦੇ ਕੋਲ ਹੈ, ਮੋਸਟਲੀ ਸਾਰੇ ਇਸਤੇਮਾਲ ਕਰਦੇ ਨੇ। ਸੋ ਸਾਡਾ ਵਟਸਐਪ ਨੰਬਰ ਜਿਹੜਾ ਤੁਸੀਂ ਅਨਾਉਂਸ ਵੀ ਕਰਦੇ ਹੋ, ਜਿਹੜਾ ਕਿ ਡੋਨੇਸ਼ਨ ਲਈ ਹੈ ਜਾਂ ਕਿਸੇ ਹੋਰ ਲਈ, ਉਹ ਹੈ 5166191984 ਜੀ। ਸੋ 1984 ਜੂਨ 84 ਘੱਲੂਘਾਰਾ ਕਿਸੇ ਨੂੰ ਭੁੱਲ ਨਹੀਂ ਸਕਦਾ। 516 ਆ ਰਿਹਾ ਇੱਥੋਂ ਦਾ ਏਰੀਆ ਕੋਡ ਹੈ, 619 51661991984। ਸੋ ਜਿਹੜੇ ਵੀ ਵੀਰ ਭੈਣਾਂ ਜਿਨ੍ਹਾਂ ਦੇ ਮਨ 'ਚ ਕੋਈ ਸਵਾਲ ਹੈ, ਉਹ ਇਸ WhatsApp ਨੰਬਰ ਦੇ ਉੱਤੇ ਤੁਸੀਂ ਆਪਣਾ ਵੀਡੀਓ ਮੈਸੇਜ ਵੀ ਰਿਕਾਰਡ ਕਰਾ ਸਕਦੇ ਹੋ, ਪਰ 1.5 ਤੋਂ 2 ਮਿੰਟ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, 1.5 ਮਿੰਟ ਦਾ। ਜੇ ਤੁਹਾਡਾ ਤੁਸੀਂ ਆਡੀਓ ਰਾਹੀਂ ਵੀ ਸਵਾਲ ਕਰਨਾ ਚਾਹੁੰਦੇ ਹੋ, ਕੋਈ ਵੀ ਤੁਹਾਡਾ ਧਾਰਮਿਕ, ਸਮਾਜਿਕ, ਸਿਆਸੀ ਜਿਹਦਾ ਸੰਬੰਧ ਸਾਡੇ ਸੰਘਰਸ਼ ਨਾਲ ਹੈ ਜਾਂ ਸਿੱਖੀ ਨਾਲ ਹੈ, ਉਹ ਤੁਸੀਂ ਕਰ ਸਕਦੇ ਹੋ। ਸੋ ਉਹ ਤੁਸੀਂ ਆਡੀਓ 'ਚ ਵੀ ਰਿਕਾਰਡ ਕਰ ਸਕਦੇ ਹੋ ਔਰ ਵੀਡੀਓ 'ਚ ਵੀ ਕਰ ਸਕਦੇ ਹੋ। ਸੋ ਅਸੀਂ ਕੋਈ ਦਿਨ ਮਿਥ ਲਾਂਗੇ ਜਿਸ ਦਿਨ ਫਿਰ ਅਸੀਂ ਤੁਹਾਡੇ ਆਡੀਓ ਔਰ ਵੀਡੀਓ ਮੈਸੇਜ ਉਹਨੂੰ ਪਲੇ ਕਰਕੇ ਉਸ ਨੂੰ ਰਿਸਪੌਂਡ ਕਰਾਂਗੇ। ਅਸੀਂ ਦੇਖਦੇ ਹਾਂ ਕਿ ਇਹ ਜਿਹੜਾ ਤਰੀਕਾ ਹੈ ਕਿੰਨਾ ਕਾਮਯਾਬ ਹੁੰਦਾ ਹੈ, ਔਰ ਮੈਂ ਦੇਖਿਆ ਕਿ ਕੁਝ ਪੋਪੂਲਰ ਜਿਹੜੇ ਟਾਕ ਸ਼ੋ ਸਾਊਥ ਏਸ਼ੀਆ ਦੇ ਨੇ ਉਹ ਇਵੇਂ ਕਰਦੇ ਨੇ। ਇਹਦੇ ਨਾਲ ਇੱਕ ਤਾਂ ਸਕੈਨਿੰਗ ਹੋ ਜਾਂਦੀ ਹੈ, ਜਿਹੜੀ ਕੋਈ ਖਾਮਖਾਹ ਦੀ ਹੇਟ ਮੇਲ ਜਾਂ ਜਿਹੜੇ ਲੋਕ ਸਿਰਫ ਆਪਣੀ ਆਵਾਜ਼ ਸੁਣਨ ਦਾ ਹੀ ਸ਼ੌਕ ਰੱਖਦੇ ਨੇ, ਉਹ ਵੀ ਜਿਹੜੇ ਨੇ ਜਿਹੜਾ ਉਹਨਾਂ 'ਤੇ ਛਾਨਣਾ ਲੱਗ ਜਾਏਗਾ, ਔਰ ਜਿਹੜੇ ਜੈਨੂਇਨਲੀ ਜਿਨ੍ਹਾਂ ਦੇ ਕੰਸਰਨ ਨੇ ਜਾਂ ਸਵਾਲ ਨੇ, ਉਹ ਅਸੀਂ ਜਿਹੜਾ ਹੈ ਇਸ ਪ੍ਰੋਗਰਾਮ ਦਾ ਹਿੱਸਾ ਬਣਾਵਾਂਗੇ। ਸੋ ਨੰਬਰ ਇੱਕ ਵਾਰ ਫਿਰ WhatsApp ਨੰਬਰ 5166191984। ਹੁਣ ਜਦੋਂ ਅਸੀਂ ਓਪਨਿੰਗ ਟੌਪਿਕ ਦੀ, ਹਾਲਾਂਕਿ ਕੱਲ੍ਹ ਇਹ ਖਬਰ ਸਾਡੇ ਸਾਹਮਣੇ ਸੀ ਔਰ ਸਾਡੇ ਵੀਰ ਬਿਲਾਲ ਜੀ ਨੇ ਲਾਹੌਰ ਤੋਂ ਇਸ ਬਾਰੇ ਪੁੱਛਿਆ ਵੀ ਸੀ, ਉਦੋਂ ਮੈਂ ਇਸ ਨੂੰ ਉਸ ਗੰਭੀਰਤਾ ਦੇ ਨਾਲ ਨਹੀਂ ਸੀ ਲਿਆ, ਕਿਉਂਕਿ ਅਜੇ ਬੜੀ ਸੀਮਤ ਜਿਹੀ ਡਿਟੇਲ ਸੀ, ਰਿਐਕਸ਼ਨ ਵੀ ਅਜੇ ਸਾਹਮਣੇ ਨਹੀਂ ਸੀ ਆਏ। ਪਰ ਅੱਜ ਜਿਸ ਅੰਦਾਜ਼ ਦੇ ਵਿੱਚ ਭਾਰਤੀ ਹਕੂਮਤ ਤੋਂ ਲੈ ਕੇ ਉਹਨਾਂ ਦਾ ਮੀਡੀਆ ਔਰ ਈਵਨ ਇੰਟਰਨੈਸ਼ਨਲ ਐਕਸਪਰਟਸ ਔਰ ਇਸ ਦੇ ਉੱਤੇ ਜਿੰਨੀਆਂ ਕਾਮੈਂਟਰੀਜ਼ ਆਈਆਂ, ਉਸ ਤੋਂ ਬਾਅਦ ਜਦੋਂ ਮੈਂ ਇਸ ਸਾਰੇ ਨੂੰ ਰੀਵਿਜ਼ਿਟ ਕੀਤਾ ਤਾਂ ਮੈਂ ਕਿਹਾ ਵੀ ਵਾਕਿਆ ਹੀ ਇਹ ਜਿਹੜੀ ਸੋ ਕਾਲਡ ਸੁਪਰ ਪਾਵਰ ਗੇਮ ਜਾਂ ਪਾਵਰ ਗੇਮ ਜਾਂ ਗ੍ਰੇਟ ਗੇਮ ਜਿਹੜੀ ਆਲਰੇਡੀ ਸਾਡੇ ਖਿੱਤੇ 'ਚ, ਜਿਸ ਦਾ ਜ਼ਿਕਰ 19ਵੀਂ ਸਦੀ 'ਚ 20ਵੀਂ ਸਦੀ 'ਚ ਆਪੋ ਆਪਣੇ ਅੰਦਾਜ਼ 'ਚ, ਔਰ ਹੁਣ ਨਵਾਂ ਪਾਵਰ ਪਲੇਅਰ ਦੀ ਗੱਲ ਹੁੰਦੀ ਹੈ, ਉਸ ਦੇ ਵਿੱਚ ਇਹ ਬੜੀ ਵੱਡੀ ਡਿਵੈਲਪਮੈਂਟ ਹੋਈ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਊਦੀ ਅਰੇਬੀਆ ਔਰ ਪਾਕਿਸਤਾਨ ਦੇ ਸਬੰਧ, ਕਿਉਂਕਿ ਸਾਊਦੀ ਅਰੇਬੀਆ ਮੱਕਾ ਮਦੀਨਾ ਦਾ ਕਸਟੋਡੀਅਨ ਹੈ, ਔਰ ਇਹ ਲਫ਼ਜ਼ ਦਾ ਖਾਸ ਧਿਆਨ ਰਿਹਾ ਕਿ ਸਰਬਰਾਹ ਪੰਜਾਬੀ 'ਚ ਅਸੀਂ ਕਸਟੋਡੀਅਨ ਨੂੰ ਕਹਿੰਦੇ ਹਾਂ। ਉਹ ਇਹ ਠੀਕ ਹੈ ਵੀ ਟੈਰੀਟਰੀ ਸਾਊਦੀ ਅਰੇਬੀਆ ਇੱਕ ਮੁਲਕ ਇਸ ਫਾਰਮ ਦੇ ਵਿੱਚ ਤਾਂ 1918-19 ਤੋਂ ਬਾਅਦ ਹੋਂਦ 'ਚ ਆਇਆ, 600-700 ਸਾਲ। ਤਾਂ ਇਹ ਜਿਹੜਾ ਸਾਰਾ ਮਿਡਲ ਈਸਟ ਅੰਡਰ ਦਾ ਜਿਹੜਾ ਆਟੋਮੈਨ ਐਮਪਾਇਰ ਸੀ, ਜਿਹਨੂੰ ਜਿਹੜਾ ਉਹ ਇਸਲਾਮੀਆ, ਇਹ ਉਹਦਾ ਨਾਂ ਸੀ, ਇਸਲਾਮਿਕ ਨਾਂ ਸਲਤਨਤ ਇਸਲਾਮੀਆ।
ਇਹ ਵੈਸਟ ਜਦੋਂ ਡਿਸਕਸ ਕਰਦੇ ਨੇ ਆਟੋਮੈਨ ਅੰਪਾਇਰ। ਸੋ 700-800 ਸਾਲ ਉਹਨਾਂ ਦੇ ਥੱਲੇ ਸੀ, ਤੁਰਕਾਂ ਦੇ ਜਿਹੜੇ ਤੁਰਕ ਕਬੀਲੇ ਸੀ। ਸੋ ਜ਼ਾਹਰ ਹੈ ਜਦੋਂ ਵਿਦ ਦਾ ਨੌਚ ਆਫ ਦਾ ਪੈਨ ਨਵੇਂ ਮੁਲਕ ਫਸਟ ਵਰਲਡ ਵਾਰ ਤੋਂ ਬਾਅਦ ਮਿਡਲ ਈਸਟ ਖੁੱਸਿਆ ਆਟੋਮੈਨ ਅੰਪਾਇਰ ਤੋਂ ਬਣੇ, ਤੇ ਉਹਦੇ 'ਚ ਜਿਹੜਾ ਸਾਊਦ ਘਰਾਨਾ ਸੀ ਉਹਨਾਂ ਦੇ ਹਵਾਲੇ ਇਹ ਸਾਊਦੀ ਅਰੇਬੀਆ, ਜਿਹਨੂੰ ਸਾਊਦੀਆ ਵੀ ਆਮ ਪੰਜਾਬੀ ਦੇ ਵਿੱਚ ਸਾਦਾ ਕਿਹਾ ਜਾਂਦਾ, ਉਹ ਮੁਲਕ ਜਿਹੜਾ ਹੋਂਦ ਦੇ ਵਿੱਚ ਆਇਆ। ਔਰ ਮੱਕਾ ਔਰ ਮਦੀਨਾ ਜਿਹੜੀਆਂ ਇਸਲਾਮ ਦੇ ਵਿੱਚ, ਮੱਕਾ ਉਹ ਹੈ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਉਹਨਾਂ ਦੀ ਪੈਦਾਇਸ਼ ਹੈ, ਔਰ ਜ਼ਾਹਰ ਹੈ ਮਦੀਨਾ ਜਿੱਥੇ ਉਹ ਆਰਾਮ ਫਰਮਾ ਰਹੇ ਨੇ, ਜਿੱਥੇ ਉਹਨਾਂ ਨੇ ਅਖੀਰਲਾ ਸਾਹ ਲਿਆ। ਸੋ ਇਹ ਦੋਨੋਂ ਹੀ ਜਿਹੜੀਆਂ ਨੇ ਮੁਕੱਦਸ ਨੇ, ਔਰ ਜਿਵੇਂ ਇਸਲਾਮ ਦੇ ਜਿਹੜੇ 5 ਪਿਲਰ ਨੇ ਉਹਨਾਂ ਦੇ ਵਿੱਚ ਇੱਕ ਜਿਹੜਾ ਹੈ ਉਹ ਜ਼ਿੰਦਗੀ 'ਚ ਇੱਕ ਵਾਰ ਮੱਕੇ ਦਾ ਹੱਜ ਕਰਨਾ ਲਾਜ਼ਮੀ ਹੈ, ਲਾਜ਼ਮ ਹੈ। ਸੋ ਸਾਊਦੀ ਅਰੇਬੀਆ ਉਹ ਕਸਟੋਡੀਅਨ ਹੈ ਇਹਨਾਂ ਦਾ, ਇਸ ਲਈ ਹਰ ਇਸਲਾਮਿਕ ਮੁਲਕ ਦੇ ਵਿੱਚ ਵੀ ਔਰ ਹਰ ਮੁਸਲਮਾਨ ਦੇ ਮਨ 'ਚ ਹਮੇਸ਼ਾ ਜਿਹੜਾ ਉਹ ਉਸ ਦਾ ਇੱਕ ਲਗਾਵ ਵੀ ਹੈ, ਉਸ ਦੀ ਵੈਲਫੇਅਰ ਔਰ ਉਸ ਦਾ ਦੀ ਸਟੇਬਿਲਿਟੀ, ਇਹ ਵੀ ਇੱਕ ਪਾਰਟ ਹੈ ਜਦੋਂ ਵੀ ਕਿਤੇ ਕੁਛ ਇਸ ਕਿਸਮ ਦਾ ਵਾਪਰਦਾ। ਹੁਣ ਇਹ ਔਰ ਪਾਕਿਸਤਾਨ ਨੇ, ਕਿਉਂਕਿ ਪਾਕਿਸਤਾਨ ਜਿਹੜਾ ਹੈ ਉਹ ਨਜ਼ਰੀਆ ਇਸਲਾਮ 'ਤੇ ਬੇਸਡ ਬਣਿਆ, ਸ਼ੁਰੂ ਤੋਂ ਹੀ ਜਿਹੜਾ ਪਾਕਿਸਤਾਨ ਦੇ ਸਾਊਦੀ ਅਰੇਬੀਆ ਦੇ ਨਾਲ ਬਹੁਤ ਚੰਗੇ ਸੰਬੰਧ ਰਹੇ, ਆਰਥਿਕ ਮਦਦ ਵੀ ਰਹੀ, ਤੇਲ ਕਿਸੇ ਜ਼ਮਾਨੇ 'ਚ ਥੋੜ੍ਹਾ ਬਹੁਤ ਰਿਆਇਤੀ ਵੀ, ਫ੍ਰੀ ਵੀ, ਜੇ ਪਾਕਿਸਤਾਨ ਦੀ ਇਕਨੋਮੀ ਦੇ ਵਿੱਚ ਸਾਊਦੀ ਅਰੇਬੀਆ, ਹਾਲਾਂ ਕੋਈ ਟ੍ਰੇਡ ਦੇ ਮਾਮਲੇ 'ਚ ਜਿਹੜਾ ਸਾਰਾ ਸਾਊਦੀ ਅਰੇਬੀਆ ਦਾ ਹੁਣ ਵੀ ਪਾਕਿਸਤਾਨ ਨਾਲ ਟ੍ਰੇਡ ਹੈ ਉਹ $4-5 ਬਿਲੀਅਨ ਤੋਂ ਜ਼ਿਆਦਾ ਨਹੀਂ ਹੈ। ਔਰ ਇਹ ਵੀ ਇੱਕ ਹਕੀਕਤ ਹੈ ਕਿ ਜਦੋਂ ਭਾਰਤ ਨੇ 1974 ਦੇ ਵਿੱਚ ਪਹਿਲਾ ਐਟਮ ਟੈਸਟ ਕੀਤਾ ਇੰਦਰਾ ਗਾਂਧੀ ਦੀ ਕਮਾਂਡ ਥੱਲੇ ਪੋਖਰਾਨ, ਜਿਸ ਦਾ ਜਿਹੜਾ ਕੋਡ ਨੇਮ ਹੈ ਸਮਾਈਲਿੰਗ ਬੁੱਧਾ ਰੱਖਿਆ ਗਿਆ, ਔਰ ਉਸ ਪੀਰੀਅਡ 'ਚ ਬੇਸ਼ੱਕ ਪਾਕਿਸਤਾਨ ਮਾੜੇ ਹਾਲਾਤ ਸੀ। 1971 ਦੀ ਜੰਗ ਦੇ ਵਿੱਚ ਭਾਰਤ ਨੇ ਫੌਜੀ ਤਾਕਤ ਵਰਤ ਕੇ ਮਸ਼ਰਕੀ ਪਾਕਿਸਤਾਨ ਨੂੰ ਬੰਗਲਾਦੇਸ਼ ਬਣਾ ਦਿੱਤਾ ਸੀ। ਉਦੋਂ ਅਜੇ ਤਾਜ਼ਾ ਜਿਹੜੇ ਵੱਡੀ ਗਿਣਤੀ 'ਚ 90,000 ਪਲੱਸ, ਹਾਲਾਂ ਫੌਜੀ ਸ਼ਾਇਦ ਉਹਨੇ 30-35,000 ਸੀ, ਬਾਕੀ ਉਹਨਾਂ ਦੇ ਸਿਵਿਲੀਅਨ ਜਾਂ ਉਹਨਾਂ ਦੀਆਂ ਫੈਮਲੀਜ਼ ਸਨ, ਉਹਨਾਂ ਨੂੰ ਪ੍ਰਿਜ਼ਨਰ ਆਫ ਵਾਰ ਸੀ, ਉਹਨਾਂ ਨੂੰ ਅਜੇ ਛਡਾਇਆ ਸੀ। ਸ਼ਿਮਲਾ ਐਗਰੀਮੈਂਟ ਹੋਇਆ, ਔਰ ਇਹ ਕਿਉਂਕਿ 1971 ਤੋਂ ਬਾਅਦ 1972 ਦੀ ਗੱਲ ਹੈ। ਔਰ ਫੌਰਨ ਬਾਅਦ 2 ਸਾਲ ਬਾਅਦ ਇੰਦਰਾ ਗਾਂਧੀ ਨੇ ਜਿਹੜਾ ਉਹ ਪੋਖਰਾਨ ਦੇ ਵਿੱਚ ਐਟਮ ਧਮਾਕਾ ਕਰਕੇ ਆਪਣਾ, ਭਾਵੇਂ ਕਰੂਡ ਡਿਵਾਈਸ ਹੀ ਸੀ, ਹੁਣ ਉਹਨੇ ਇੱਕ ਖੌਫ ਪੈਦਾ ਕਰ ਦਿੱਤਾ ਹੈ ਪਾਕਿਸਤਾਨ ਦੇ ਵਿੱਚ ਵੀ ਕਿ ਵੀ ਇਹ ਤਾਂ ਸਾਡਾ ਹਾਲ ਵੀ, ਜੇ ਅਸੀਂ ਵੀ ਇਸ ਰਾਹ 'ਤੇ ਨਾ ਤੁਰੇ ਤਾਂ ਸਾਡਾ ਹਾਲ ਵੀ ਉਵੇਂ ਬਣਾ ਦੇਣਗੇ ਜੋ ਸਾਨੂੰ ਭੂਟਾਨ ਅਤੇ ਨੇਪਾਲ ਵਾਂਗ ਜਿਹੜਾ ਉਹ ਟਰਨ ਕਰ ਦੇਣਗੇ। ਔਰ ਇਹ ਜਦੋਂ ਅਸੀਂ ਜ਼ੁਲਫਿਕਾਰ ਅਲੀ ਭੁੱਟੋ, ਹਾਲਾਂ ਇਹ ਪਾਕਿਸਤਾਨੀਆਂ ਨੇ ਦੇਖਣਾ ਹੈ ਕਿ ਉਹਨਾਂ ਦੇ ਲਈ ਕੌਣ ਹੀਰੋ ਹੈ, ਕਿਹਨੇ ਕਿੱਥੇ ਕੀ ਗਲਤੀ ਕੀਤੀ, ਇਹ ਸਾਡਾ ਵਿਸ਼ਾ ਨਹੀਂ ਹੈ। ਅਸੀਂ ਫਰੋਮ ਏ ਡਿਸਟੈਂਸ ਬੀਇੰਗ ਫਰੈਂਡਸ ਆਫ ਪਾਕਿਸਤਾਨ, ਐਡਮਾਇਰਰਸ ਔਰ ਆਪਣੇ ਸਾਡੇ ਸਾਥੀ ਮੁਲਕ ਹੋਣ ਦੇ ਨਾਤੇ ਸਾਡੀਆਂ ਹਮਦਰਦੀਆਂ ਨੇ ਆਲਵੇਜ਼। ਪਰ ਮੈਂ ਸਮਝਦਾ ਵੀ ਕ੍ਰੈਡਿਟ ਉੱਥੇ ਜ਼ਰੂਰ ਦੇਣਾ ਚਾਹੀਦਾ ਜਿੱਥੇ ਬਣਦਾ। ਜ਼ੁਲਫਿਕਾਰ ਅਲੀ ਭੁੱਟੋ ਦੀ ਵਿਜ਼ਨ ਨੇ ਜੇ ਅੱਜ ਪਾਕਿਸਤਾਨ ਉਸ ਲੈਵਲ ਤੱਕ ਪਹੁੰਚਿਆ ਹੈ ਕਿ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਦੇ ਨਾਲ ਸਾਊਦੀ ਅਰੇਬੀਆ ਦੇ ਕਿੰਗ ਨੇ ਜਿਹੜਾ ਉਹ ਸਟ੍ਰੈਟੇਜਿਕ ਡਿਫੈਂਸ ਪੈਕਟ ਜਿਹਦਾ ਨਾਂ ਦਿੱਤਾ ਗਿਆ ਉਹ ਕੀਤਾ। ਅਤੇ ਇਸ ਦਾ ਵੱਡਾ ਕਾਰਨ ਇਹ ਹੈ ਕਿ ਵੀ ਸਾਰੇ 56-57 ਇਸਲਾਮਿਕ ਮੁਲਕ ਜਿਹੜੇ OIC 'ਚ ਨੇ ਜਾਂ ਅਦਰਵਾਈਜ਼ ਨੇ, ਉਹਨਾਂ ਦੇ ਵਿੱਚ ਪਾਕਿਸਤਾਨ ਹੀ ਇੱਕ ਐਸਾ ਮੁਲਕ ਹੈ ਜਿਹੜਾ ਨਿਊਕਲੀਅਰ, ਜਿਹਦੇ ਕੋਲ ਤਾਕਤ ਹੈ, ਨਿਊਕਲੀਅਰ ਸ਼ਕਤੀ ਹੈ। ਬਿਲਕੁਲ। ਔਰ ਇਸ ਦੇ ਨਿਊਕਲੀਅਰ ਬਣਨ ਤੱਕ ਪਹੁੰਚਣ ਤੱਕ ਇਹਨਾਂ ਇਸਲਾਮਿਕ ਮੁਲਕਾਂ ਦੀ ਆਰਥਿਕ ਮਦਦ ਦਾ ਵੀ ਬਹੁਤ ਵੱਡਾ ਰੋਲ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜਾ ਜ਼ੁਲਫਿਕਾਰ ਅਲੀ ਭੁੱਟੋ ਦਾ ਵਿਜ਼ਨ, ਉਹਨੇ ਜਿਵੇਂ ਲਾਹੌਰ ਦੇ ਵਿੱਚ OIC ਦਾ ਸੈਸ਼ਨ ਇਕੱਠਿਆਂ ਕੀਤਾ ਸਭ ਨੂੰ, ਈਵਨ ਬੰਗਲਾਦੇਸ਼ ਜਿਹੜਾ ਅਜੇ 1971 'ਚ ਪਾਕਿਸਤਾਨ ਤੋਂ ਹੀ ਤੋੜ ਕੇ ਬਣਾਇਆ ਗਿਆ ਸੀ, ਸ਼ੇਖ ਮੁਜੀਬੁਰ ਰਹਿਮਾਨ ਵੀ ਲਾਹੌਰ ਦੇ ਉਸ ਜਿਹੜਾ ਸੈਸ਼ਨ 'ਚ ਆਇਆ, ਕਿੰਗ ਫੈਸਲ, ਗਦਾਫੀ, ਇਹ ਸਾਰੇ। ਸੋ ਇਹ ਉਹ ਪੀਰੀਅਡ ਸੀ ਜਿਹਦੇ 'ਚ ਕਿ ਪਹਿਲੀ ਵਾਰ ਆਇਲ ਪ੍ਰੋਡਿਊਸਿੰਗ ਮੁਲਕਾਂ ਨੇ ਆਪਣੀ ਤਾਕਤ ਵੀ ਦਿਖਾਈ, ਅਮਰੀਕਾ ਵਰਗੇ ਮੁਲਕਾਂ 'ਚ, ਔਰ ਦੂਸਰੇ ਜਦੋਂ
ਇਜ਼ਰਾਈਲ ਨੇ ਜਿਹੜੀ ਹਰਕਤ ਕੀਤੀ ਸੀ ਅਟੈਕ ਕਰਨ ਦੀ, ਸਾਊਦੀ ਅਰੇਬੀਆ ਔਰ ਦੂਜਿਆਂ ਨੇ ਕਿਹਾ ਕਿ ਜੀ ਅਸੀਂ ਤੇਲ ਦੀ ਸਪਲਾਈ ਰੋਕ ਰਹੇ ਹਾਂ, ਔਰ ਦੂਸਰਾ ਤੇ ਅਮਰੀਕਾ 'ਚ ਮੀਲ ਲੰਬੀਆਂ ਲਾਈਨਾਂ ਲੱਗ ਗਈਆਂ ਸੀ ਤੇਲਾਂ ਤੇ ਆਪਣੇ ਗੈਸ ਸਟੇਸ਼ਨਾਂ ਦੇ ਬਾਹਰ। ਔਰ ਉਸੇ ਦੌਰ ਦੇ ਵਿੱਚ ਹੀ ਪੋਸਟ 71 ਔਰ ਪੋਸਟ 74 ਫਿਰ ਭੁੱਟੋ ਨੇ ਇਸ ਇਨੀਸ਼ੀਏਟਿਵ ਨੂੰ ਲਿਆ। ਔਰ ਇਹ ਇੱਕ ਵੱਖਰੀ ਕਹਾਣੀ ਹੈ ਵੀ ਕਿਵੇਂ ਅਮਰੀਕਨ ਦਬਾਅ ਦੇ ਬਾਵਜੂਦ, ਪੱਛਮੀ ਤਾਕਤਾਂ ਦੇ ਦਬਾਅ ਦੇ ਬਾਵਜੂਦ, ਈਵਨ ਜਦੋਂ ਸੋਵੀਅਤ ਯੂਨੀਅਨ 1979 'ਚ ਹਮਲਾਵਰ ਹੋਇਆ ਅਫਗਾਨਿਸਤਾਨ 'ਚ, ਅਮਰੀਕਾ ਦੀ CIA ਵੀ ਉੱਥੇ ਜਾ ਕੇ ਬੈਠੀ, ਲੇਕਿਨ ਉਹ ਪਾਕਿਸਤਾਨ ਨਾਲ ਕੋਆਪਰੇਸ਼ਨ ਦਾ ਦੌਰ ਸੀ। ਭੁੱਟੋ ਤੋਂ ਬਾਅਦ ਜ਼ਿਆਉਲ ਹੱਕ, ਉਹਨੇ ਵੀ ਜਾਰੀ ਰੱਖਿਆ ਨਿਊਕਲੀਅਰ ਪ੍ਰੋਗਰਾਮ। ਔਰ ਜਿਵੇਂ ਹੁਣ ਡਿਸਕਸ਼ਨ 'ਚ ਆਉਂਦਾ ਹੈ ਕਿ ਭਾਈ 84 85 ਆਲਰੇਡੀ ਪਾਕਿਸਤਾਨ ਉਹ ਨਿਊਕਲੀਅਰ ਸੰਪੰਨ ਸੀ, ਲੇਕਿਨ ਅਦਰਵਾਈਜ਼ ਓਪਨਲੀ ਟੈਸਟ ਕਰਨ ਵਾਲੋਂ ਜਾ ਨਹੀਂ ਸੀ ਸਕਦਾ। ਉਹ ਮੌਕਾ ਭਾਰਤ ਦੇ ਬੇਵਕੂਫ ਹੁਕਮਰਾਨਾਂ ਨੇ ਅਟਲ ਬਿਹਾਰੀ ਵਾਜਪਾਈ ਦੀ ਕਮਾਂਡ ਥੱਲੇ ਜਦੋਂ 1998 ਦੇ ਵਿੱਚ ਪੋਖਰਾਨ 2 ਕਰਕੇ ਅਗੇਨ 5 ਨਿਊਕਲੀਅਰ ਧਮਾਕੇ ਕਰਕੇ ਪਾਕਿਸਤਾਨ ਨੂੰ, ਉਹਨਾਂ ਨੂੰ ਲੱਗਦਾ ਸੀ ਪਾਕਿਸਤਾਨ ਦਾ ਨਿਊਕਲੀਅਰ ਪ੍ਰੋਗਰਾਮ ਬਲਫ ਹੈ, ਔਰ ਪਾਕਿਸਤਾਨ ਨੇ ਆਲਮੋਸਟ 2 ਹਫ਼ਤੇ ਬਾਅਦ 5 ਦੀ ਬਜਾਏ 6 ਫਾਈਨ ਨਿਊਕਲੀਅਰ ਜਿਹੜੇ ਉਹਨਾਂ ਨੇ ਬਲੋਚਿਸਤਾਨ ਦੇ ਵਿੱਚ ਟੈਸਟ ਕੀਤੇ। ਪਾਕਿਸਤਾਨ ਇੱਕ ਨਿਊਕਲੀਅਰ ਪਾਵਰ ਬਣਿਆ। ਹਾਲਾਂਕਿ ਸੈਂਕਸ਼ਨਸ ਵੀ ਲੱਗੀਆਂ, ਪ੍ਰੈਸਲਰ ਅਮੈਂਡਮੈਂਟ ਅਮਰੀਕਾ 'ਚ ਲੱਗੀ, ਔਰ ਉਦੋਂ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਸੀ। ਸੋ ਇਹ ਵੀ ਕ੍ਰੈਡਿਟ ਜਾਂਦਾ ਹੈ ਕਿ ਭਾਈ ਉਸ ਪੀਰੀਅਡ ਹਾਲਾਂਕਿ ਬਹੁਤ ਸਾਰਾ ਰੋਲ ਤਾਂ ਫੌਜ ਦਾ ਹੀ ਹੈ ਉੱਥੇ ਉਸ ਸਾਰੇ ਨੂੰ ਇੰਪਲੀਮੈਂਟ ਕਰਨ 'ਚ ਵੀ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਪਾਕਿਸਤਾਨ ਦਾ ਅਦਰਵਾਈਜ਼ ਪਾਕਿਸਤਾਨ ਇਲਾਕੇ ਵਾਈਜ਼ ਪੋਪੂਲੇਸ਼ਨ ਵਾਈਜ਼ 6ਵਾਂ ਹਿੱਸਾ ਭਾਰਤ ਦਾ। ਜਿਵੇਂ ਹੁਣ ਭਾਰਤ ਜਦੋਂ ਪਾਕਿਸਤਾਨ ਨੂੰ ਦੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਦਾ ਹੈ ਤੇ ਕੰਪੇਅਰ ਕਰੋ ਚੀਨ ਦੇ ਨਾਲ, ਜਿਹਦੇ ਬਰਾਬਰ ਤੁਹਾਡੀ ਪੋਪੂਲੇਸ਼ਨ ਹੈ, ਜਿਹਦੇ ਨੇੜੇ ਤੇੜੇ ਤੁਹਾਡਾ ਏਰੀਆ ਜਾਂਦਾ ਹੈ। ਪਾਕਿਸਤਾਨ ਤਾਂ 6ਵਾਂ ਹਿੱਸਾ ਹੈ, ਆਬਾਦੀ ਵੀ ਔਰ ਇਲਾਕਾ ਵੀ, ਲੇਕਿਨ ਨਿਊਕਲੀਅਰ ਤਾਂ ਵੱਡਾ ਛੋਟਾ ਨਹੀਂ ਦੇਖਦਾ। ਸੋ ਪਾਕਿਸਤਾਨ ਦੇ ਨਿਊਕਲੀਅਰ ਬਣਨ ਨੇ ਪਾਕਿਸਤਾਨ ਨੂੰ ਐਜ਼ ਏ ਇਕੁਅਲਾਈਜ਼ਰ ਕਰ ਦਿੱਤਾ ਇੰਡੀਆ ਦੇ ਨਾਲ। ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਭਾਵੇਂ ਕਾਰਗਿਲ ਹੋਇਆ 1999 ਦੇ ਵਿੱਚ, ਪਹਿਲੀਆਂ ਜੰਗਾਂ ਵੇਲੇ 65 71 ਇੰਡੀਆ ਵੈਸਟਰਨ ਫਰੰਟ ਖੋਲ੍ਹ ਦਿੰਦਾ ਸੀ ਕਿ ਭਾਈ ਉੱਥੇ ਫੌਜ ਚਾੜ ਦਿਓ, ਪਰ ਉਹ ਹਿੰਮਤ ਹੀ ਨਹੀਂ ਕਰ ਸਕੇ ਉਹ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਪਾਕਿਸਤਾਨ ਨਿਊਕਲੀਅਰ ਹੋ ਚੁੱਕਾ ਹੈ। ਸਿਮਿਲਰਲੀ ਅਸੀਂ ਇਹ ਬਾਕੀ ਪੀਰੀਅਡ ਦੇ ਵਿੱਚ ਵੀ ਦੇਖਿਆ ਹੈ ਕਿ ਭਾਈ ਹੁਣ ਜਿਹੜੀ ਇਹ 4 ਰੋਜ਼ਾ ਪਾਕਿਸਤਾਨ ਭਾਰਤ ਦੀ ਜੰਗ ਹੋਈ, ਇਹ ਬੇਸ਼ੱਕ ਭਾਰਤੀ ਹਾਕਮ ਝੂਠ ਦੇ ਉੱਤੇ ਮਬਨੀ ਆ, ਆਪਰੇਸ਼ਨ ਸੰਦੂਰ ਜੀਤ ਗਏ, ਪਾਕਿਸਤਾਨ ਦੇ ਗੋਡੇ ਲਵਾਤੇ, ਪਾਕਿਸਤਾਨ ਨੂੰ ਧੂੜ ਚਟਾਤੀ, ਜੋ ਮਰਜ਼ੀ ਕਹੀ ਜਾਣ, ਪਰ ਇਹਨਾਂ ਦੀ ਜੋ ਵਾਜਪਾਈ ਨੇ ਤਾਂ ਮੂਰਖਤਾ ਕੀਤੀ ਸੀ। ਨਿਊਕਲੀਅਰ ਤਾਂ ਆਲਰੇਡੀ ਇੰਡੀਆ ਸੀ 1974 'ਚ, ਉਹਦੇ ਤੁਸੀਂ ਰਿਫਾਈਨ ਕਰਦੇ ਰਹੋ ਜਿੰਨੇ ਮਰਜ਼ੀ, ਉਹਨੂੰ ਕਰੂਡ 'ਚੋਂ ਮੋਰ ਫਾਈਨਰ 'ਚ ਕਰੋ, ਲੇਕਿਨ ਉਹਨੇ ਪਾਕਿਸਤਾਨ ਨੂੰ ਮੌਕਾ ਦਿੱਤਾ ਕਿ ਡਿਕਲੇਅਰਡ ਨਿਊਕਲੀਅਰ ਪਾਵਰ ਬਣੀ। ਔਰ ਇਹ ਮੋਦੀ ਨੇ ਬੇਵਕੂਫੀ ਕਰਕੇ ਜਿਹੜਾ ਫਾਲਸ ਫਲੈਗ ਆਪਰੇਸ਼ਨ ਪਹਿਲਗਾਮ ਦੀ ਆੜ 'ਚ 7 8 9 10 ਨੂੰ ਮਿਸਾਈਲ ਡਰੋਨ ਵਾਰਫੇਅਰ ਕੀਤਾ, ਉਹਦੇ 'ਚ ਪਾਕਿਸਤਾਨ ਨੇ ਆਪਣੀ ਮਿਲਟਰੀ ਸੁਪੀਰੀਅਰਿਟੀ ਸਾਬਤ ਕਰ ਦਿੱਤੀ। ਔਰ ਜ਼ਾਹਰ ਹੈ 6-7 ਰਾਫੇਲਾਂ ਦਾ ਡਿੱਗਣਾ, ਭਾਰਤ ਦਾ ਸੀਜ਼ ਫਾਇਰ 'ਤੇ ਰਾਜ਼ੀ ਹੋਣਾ, ਔਰ ਬਿਲਕੁਲ ਜਿਹੜਾ ਜਿਹਨੂੰ ਕਹਿੰਦੇ ਨੇ ਕਿ ਵੀ ਇੱਕ ਉਹਨਾਂ ਦੇ ਅੰਦਰੂਨੀ ਹਲਕਿਆਂ 'ਚ ਵੀ ਸਨਾਟਾ ਛਾ ਗਿਆ ਵੀ ਸਾਡੇ ਨਾਲ ਹੋਇਆ ਕੀ। ਸੋ ਇਸ ਸਭ ਦੇ ਹੁੰਦਿਆਂ ਪਾਕਿਸਤਾਨ ਇੱਕ ਵੱਡੀ ਪਾਵਰ ਦੇ ਤੌਰ ਤੇ ਰੀਜਨਲ ਪਾਵਰ, ਕੁਛ ਉਹਨੂੰ ਮੁਕਾਬਲਤਨ ਕਹਿੰਦੇ ਨੇ, ਮੈਂ ਸਮਝਦਾ ਵੀ ਈਵਨ ਸੁਪੀਰੀਅਰ ਪਾਵਰ ਦੇ ਤੌਰ ਤੇ ਉਭਾਰਿਆ। ਸੋ ਜ਼ਾਹਰ ਹੈ ਪਾਕਿਸਤਾਨ ਦਾ ਸਟੇਚਰ ਵਿਦਿਨ ਏ ਮੰਥ ਇਸ ਸਾਰੇ ਤੋਂ ਟਰੰਪ ਨੇ ਫੌਜੀ ਜਰਨੈਲ ਫੀਲਡ ਮਾਰਸ਼ਲ ਜਿਹੜੇ ਆਸਮ ਮੁਨੀਰ ਉਹਨਾਂ ਨੂੰ ਇਨਵਾਈਟ ਕੀਤਾ, ਔਰ ਇਹ ਲਗਾਤਾਰਤਾ ਨਾਲ ਉਸ ਤੋਂ ਬਾਅਦ 2 ਵਾਰ ਉਹ ਫੇਰ ਆਏ। ਔਰ ਇਸਲਾਮਿਕ ਵਰਲਡ ਦੇ ਵਿੱਚ ਵੀ ਜਿਹੜਾ ਸੀ ਪਾਕਿਸਤਾਨ ਦਾ ਇੱਕ ਵੱਡਾ ਰੁਤਬਾ ਬਣਿਆ, ਔਰ ਇੱਕਦਮ ਜਿਹੜਾ ਹੈ ਉਹ ਪਾਕਿਸਤਾਨ ਵੱਲ ਝੁਕਾਅ ਹੋਇਆ ਇੱਕ ਦੂਸਰਾ। ਲੇਕਿਨ ਇੱਕ ਹੋਰ ਜਿਹੜਾ ਇਜ਼ਰਾਈਲ ਦੀ ਬੇਵਕੂਫੀ ਨੇ ਅਗੇਨ ਇਹ ਜਿਹੜਾ, ਔਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਆਲਰੇਡੀ ਇਜ਼ਰਾਈਲ ਔਰ ਇੰਡੀਆ ਦੇ ਵਿੱਚ ਫੁੱਲ ਭਾਵੇਂ ਕੋਈ ਲਿਖਤੀ ਪੈਕਟ ਨਹੀਂ ਹੈ, ਪਰ ਜਿਵੇਂ ਜਿਹੜੀ ਰਿਲੇਸ਼ਨਸ਼ਿਪ ਮੋਦੀ ਔਰ ਨੈਤਨਯਾਹੂ ਦੀ ਹੈ, ਹਾਲਾਂਕਿ ਰੈਕਗਨਾਈਜ਼ ਤਾਂ ਇੰਡੀਆ ਨੇ ਪਹਿਲਾਂ ਹੀ ਕਰ ਲਿਆ ਸੀ ਇਜ਼ਰਾਈਲ ਨੂੰ 1991 'ਚ, ਜਦੋਂ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ, ਉਦੋਂ ਚਾਰਜ ਡੀ ਅਫੇਅਰ ਜਿਹੜਾ ਉਹ ਇਜ਼ਰਾਈਲ ਦਾ ਉਹਨੂੰ ਇਨਵਾਈਟ ਕਰਕੇ ਖੋਲ੍ਹਿਆ ਗਿਆ ਸੀ, ਔਰ ਮੋਸਾਦ ਔਰ ਇੰਡੀਅਨ ਇੰਟੈਲੀਜੈਂਸ ਰਾਹ
ਆਪਣਾ ਇਹ ਜੁਆਇੰਟ ਆਪਰੇਸ਼ਨ ਕਰਦੇ ਰਹੇ ਨੇ। ਇੱਕ ਸਟੇਜ ਤੇ ਪਾਕਿਸਤਾਨ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਕਾਹੂਟਾ ਜਿੱਥੇ ਉਹਨਾਂ ਦਾ ਸੀ ਉਹਨੂੰ ਡਿਸਟਰੋਏ ਕਰਨ ਲਈ ਇਹਨਾਂ ਨੇ ਵੀ ਕੁਛ ਇਸ ਕਿਸਮ ਦਾ ਸ਼੍ਰੀਨਗਰ ਕਸ਼ਮੀਰ ਰਾਹੀਂ ਕੋਈ ਸਾਜ਼ਿਸ਼ ਕਰ ਰਹੇ ਸੀ, ਪਰ ਇਹਨਾਂ ਨੂੰ ਫਿਰ ਪਾਕਿਸਤਾਨ ਵੱਲੋਂ ਜਦੋਂ ਟਿਕਾਣੇ ਲਾਇਆ ਗਿਆ, ਜਵਾਬ ਦਿੱਤਾ ਗਿਆ ਤੇ ਇਜ਼ਰਾਈਲ ਹਟਿਆ। ਸੋ ਇਸ ਸਾਰੇ ਪੀਰੀਅਡ 'ਚ ਜਿੱਥੇ ਇਜ਼ਰਾਈਲ ਔਰ ਇੰਡੀਆ ਇੰਨੇ ਕਰੀਬ ਆਉਂਦੇ ਚਲੇ ਗਏ ਕਿ ਭਾਈ ਨੇਤਨਯਾਹੂ ਦਾ ਜਿਹੜਾ ਵਾਰ ਕ੍ਰਿਮੀਨਲ ਹੈ, ਮੋਦੀ ਖੁਦ ਬੁਚਰ ਆਫ ਗੁਜਰਾਤ ਵਾਰ ਕ੍ਰਿਮੀਨਲ ਹੈ, ਦੋਨੋਂ ਜਿਹੜੇ ਨੇ ਭਾਈ ਭਾਈ ਦੇ ਤੌਰ ਤੇ ਵੀ ਇੱਕ ਦੂਜੇ ਨੂੰ ਡਿਫੈਂਡ ਕਰਨਾ ਵੀ, ਐਂਟੀ ਮੁਸਲਿਮ ਸਟਾਂਸ ਵੀ। ਔਰ ਇਸ ਸਾਰੇ ਦੇ ਨਾਲ ਜਦੋਂ ਇਜ਼ਰਾਈਲ ਨੇ ਹੁਣ ਉਹੀ ਦਿਲਵਦੀ ਕੀਤੀ ਵੀ ਇੱਕ ਪਾਸੇ ਜਿਹੜਾ ਉਹਨੇ ਇਸ ਪੀਰੀਅਡ 'ਚ ਆਲਮੋਸਟ 5-6 ਸੋਵਰਨ ਮੁਲਕਾਂ 'ਚ ਜਿਹੜਾ ਜਾ ਕੇ ਹਮਲੇ ਕੀਤੇ, ਉਹਦੇ 'ਚੋਂ ਲਬਨਾਨ ਵੀ ਹੈ, ਉਸ ਦੇ ਵਿੱਚ ਜੋ ਸੀਰੀਆ 'ਚ ਕੀਤਾ ਹੈ, ਯਮਨ 'ਚ ਕੀਤਾ ਹੈ, ਔਰ ਆਲਰੇਡੀ ਜਿਹੜਾ ਕਤਰ ਜਿੱਥੇ ਕਿ ਪੀਸ ਨੈਗੋਸ਼ੀਏਸ਼ਨ ਅਮਰੀਕਾ ਦੇ ਕਹਿਣ ਤੇ ਜਿਹੜੀ ਕਤਰ ਇੱਕ ਨਿਊਟਰਲ ਕੰਟਰੀ ਦੇ ਤੌਰ ਤੇ ਜਿਹਦਾ ਉਭਾਰ ਹੋਇਆ, ਜਿਵੇਂ ਯੂਰਪ ਦੇ ਵਿੱਚ ਨਾਰਵੇ ਜਾਂ ਸਵੀਡਨ ਜਾਂ ਉਹਨਾਂ ਦਾ ਜ਼ਿਕਰ ਹੁੰਦਾ ਹੈ, ਤੇ ਇਜ਼ਰਾਈਲ ਨੇ ਉੱਥੇ ਧਾਵਾ ਬੋਲਿਆ, 5-6 ਮਾਰ ਦਿੱਤੇ। ਹਾਲਾਂਕਿ ਮਕਸਦ ਉਹਨਾਂ ਦਾ ਹਮਾਸ ਦੀ ਟੌਪ ਲੀਡਰਸ਼ਿਪ ਨੂੰ ਜਿਹੜਾ ਐਲੀਮੀਨੇਟ ਕਰਨਾ ਸੀ, ਪਰ ਸ਼ਾਇਦ ਉਹਨਾਂ ਕੋਲ ਇੰਟੈਲੀਜੈਂਸ ਪਹਿਲਾਂ ਪਹੁੰਚੀ, ਉਹ ਉਹਨਾਂ ਦਾ ਬਚਾਅ ਹੋ ਗਿਆ। ਪਰ ਇਸ ਸਭ ਨੇ ਇਹ ਜਿਹੜੇ ਮਿਡਲ ਈਸਟ ਦੇ ਮੁਲਕ ਜਿਹੜੇ ਕਿ ਅਮਰੀਕਾ ਨੂੰ ਆਪਣਾ ਰੱਖਿਅਕ ਸਮਝਦੇ ਸੀ, ਸਾਊਦੀ ਅਰੇਬੀਆ ਔਰ ਇਹ ਕਤਰ ਔਰ UAE ਤੇ ਇਹ ਸਾਰੇ ਜਾਰਡਨ, ਸਾਰੀ ਇਕਵਿਪਮੈਂਟ ਬਿਲੀਅਨਸ ਆਫ ਡਾਲਰਸ ਦੀ ਖਰੀਦਦੇ ਨੇ। ਕਤਰ ਦਾ ਜਦੋਂ ਪ੍ਰੈਜ਼ੀਡੈਂਟ ਟਰੰਪ ਅਜੇ ਪਿਛਲੇ ਦਿਨਾਂ 'ਚ ਹੀ ਗਏ, ਉਹਨਾਂ ਨੂੰ ਆਲਮੋਸਟ $500 ਮਿਲੀਅਨ ਦਾ ਜਹਾਜ਼ ਗਿਫਟ ਕੀਤਾ, $3 ਟ੍ਰਿਲੀਅਨ ਅਮਰੀਕਾ 'ਚ ਲਾਉਣ ਦਾ ਇਕਰਾਰ ਕੀਤਾ। 10,000 ਅਮਰੀਕਨ ਫੌਜੀ ਜਿਹੜੇ ਨੇ ਕਤਰ 'ਚ, ਔਰ ਉਹ ਉੱਥੇ ਕੋਈ ਉਹਨਾਂ ਨੂੰ ਖੈਰਾਤ ਤਾਂ ਨਹੀਂ ਸੀ ਦੇ ਰਹੇ, ਉਹਨਾਂ ਨੂੰ ਇਹ ਵੀ ਸਾਡਾ ਡਿਫੈਂਸ ਹੈ। ਪਰ ਜਿਹੜਾ ਇਹ ਅਟੈਕ ਇਜ਼ਰਾਈਲ ਨੇ ਕੀਤਾ ਕਤਰ ਦੇ ਅੰਦਰ, ਔਰ ਇਹ ਨਾਲ ਹੀ ਕਿਹਾ ਜੀ ਅਸੀਂ ਕਿਤੇ ਵੀ ਕੁਝ ਵੀ ਕਰ ਸਕਦੇ ਹਾਂ, ਅਸੀਂ ਫ੍ਰੀ ਹੈ। ਸੋਵਰਨਿਟੀ ਤਾਂ ਉਹਨਾਂ ਨੇ, ਹਾਲਾਂ ਕਤਰ ਦੇ ਅਮੀਰ ਜਿਹੜੇ ਨੇ ਅੱਜ ICC ਚੀਫ ਨੂੰ ਵੀ ਮਿਲੇ ਨੇ ਕਿ ਲੀਗਲ ਤੇ ਦੂਜਾ ਤੀਜਾ ਕੀ ਦਾ ਹੋਏ ਜਾਂਦਾ। ਲੇਕਿਨ ਇੱਕ ਗੱਲ ਜ਼ਾਹਰ ਹੋ ਗਈ ਇਸਲਾਮਿਕ ਮੁਲਕਾਂ ਨੂੰ, ਔਰ ਉਸ ਤੋਂ ਬਾਅਦ ਇੱਕ ਵੱਡਾ ਜਿਹੜਾ ਸਮਿਟ ਇਸਲਾਮਿਕ ਮੁਲਕਾਂ ਦੀ ਹੋਈ, 50 ਮੁਲਕਾਂ ਦੇ ਜਿਹੜੇ ਸਰਬਰਾਹ ਔਰ ਸ਼ੇਖ ਔਰ ਦੂਸਰੇ ਹੋਏ। ਹਾਲਾਂਕਿ ਉਸ 'ਤੇ ਕਮੈਂਟ ਕੀਤਾ ਸੀ ਕਿ ਭਾਈ ਇਹ ਗੱਲਾਂ ਕਰਕੇ ਉੱਠ ਗਏ ਨੇ, ਕਿਸੇ ਨੇ ਕੀਤਾ ਕਰਤਾ ਕੀ ਹੈ ਸਵਾਏ ਉਹ ਜਿਹੜੀ ਕਰਾਰਦਾਦ ਅਨਾਉਂਸ ਹੋਈ, ਔਰ ਜਦੋਂ ਅਜੇ ਉਸ ਕਰਾਰਦਾਦ ਦੀ ਜਾਂ ਜਿਹੜੀ ਜੁਆਇੰਟ ਸਟੇਟਮੈਂਟ ਹੈ ਉਹਦੀ ਸਿਆਹੀ ਵੀ ਨਹੀਂ ਸੀ ਸੁੱਕੀ, ਔਰ ਪਿਛਲੀ ਰਾਤ ਇੱਕ ਦਿਨ ਪਹਿਲਾਂ ਇਜ਼ਰਾਈਲ ਨੇ ਗਰਾਊਂਡ ਅਟੈਕ ਗਜ਼ਾ ਦੇ ਉੱਤੇ ਟੈਂਕ ਰੋਲ ਕਰ ਦਿੱਤੇ, ਔਰ 50-60 ਅੱਜ ਵੀ ਬੁਰਾ ਹਾਲ ਹੈ ਉੱਥੇ ਚੱਲ ਰਿਹਾ। ਸੋ ਇਹਦਾ ਮਤਲਬ ਸੀ ਵੀ ਇਜ਼ਰਾਈਲ ਨੇ ਕਿਹਾ ਵੀ ਡੋਂਟ ਗਿਵ ਇਟ ਡੈਮ, ਤੁਸੀਂ 50 ਮੁਲਕ ਜਿਨ੍ਹਾਂ ਦੀ 2 ਬਿਲੀਅਨ ਆਬਾਦੀ ਦੁਨੀਆ 'ਚ ਹੈ, ਤੁਹਾਡੀ 70% ਤੁਸੀਂ ਐਨਰਜੀ ਤੇ ਬੈਠੇ ਹੋਏ ਹੋ, ਜੋ ਮਰਜ਼ੀ ਕਰੋ, ਮੈਨੂੰ ਤੁਹਾਡੀ ਪਰਵਾਹ ਨਹੀਂ। ਔਰ ਮੈਂ ਸਮਝਦਾ ਵੀ ਇਹ ਜਿਹੜੀ ਮੋਮੈਂਟ ਆਫ ਟਰੂਥ ਹੁੰਦੀ ਹੈ, ਕਈ ਵਾਰੀ ਇਹ ਡਾਊਨ ਕਰਦੀ ਹੈ, ਔਰ ਉਹ ਜਿਹੜੇ ਕ੍ਰਾਈਸਿਸ ਹੁੰਦੇ ਨੇ ਉਹ ਕਈ ਵਾਰ ਅਪਰਚੁਨਿਟੀ ਵੀ ਹੁੰਦੇ ਨੇ, ਕਈ ਵਾਰ ਤਬਾਹੀ ਹੁੰਦੇ ਨੇ। ਜ਼ਾਹਰ ਹੈ ਕ੍ਰਾਈਸਿਸ ਦਾ ਮਤਲਬ ਹੀ ਤਬਾਹੀ ਹੈ। ਪਰ ਇੱਕ ਗੱਲ ਇਹਨਾਂ ਮਿਡਲ ਈਸਟ ਦੇ, ਕਿਉਂਕਿ ਜੋ ਵੀ ਕਤਰ ਦੇ ਵਿੱਚ ਹੋਇਆ ਜ਼ਾਹਰ ਹੈ ਅਮਰੀਕਾ ਦੀ ਮਰਜ਼ੀ ਦੇ ਨਾਲ ਹੋਇਆ। ਹੁਣ ਅਮਰੀਕਾ ਦਾ ਬੇਸ ਹੈ, ਡਿਫੈਂਸ ਸਿਸਟਮ ਹੈ, ਕਿਵੇਂ ਹੈ ਵੀ ਇਜ਼ਰਾਈਲ ਜਿਹੜਾ ਆ ਕੇ ਸੋ ਉਹਨਾਂ ਨੂੰ ਲੱਗਾ ਵੀ ਜਿਨ੍ਹਾਂ ਨੂੰ ਅਸੀਂ ਜਿਹੜਾ ਆਪਣੇ ਰੱਖਿਅਕ ਸਮਝ ਕੇ ਇਨਵੈਸਟ ਕਰ ਰਹੇ ਹਾਂ ਉਹਨਾਂ ਤੇ ਸਾਡੀ ਰੱਖਿਆ ਕੀਤੀ ਨਹੀਂ, ਹੁਣ ਸਾਨੂੰ ਆਪਣਾ ਪ੍ਰਬੰਧ ਕਰਨਾ ਹੋਏਗਾ। ਔਰ ਉਹਦੇ 'ਚ ਇਹ ਵੀ ਉੱਠਿਆ ਕਿ ਜੀ ਨੈਟੋ ਵਾਂਗ ਇਸਲਾਮਿਕ ਫੋਰਸ ਹੋਏ, ਦੂਜਾ ਹੋਏ। ਮੇਰਾ ਖਿਆਲ ਹੈ ਵੀ ਉਹ ਫਿਰ ਉਹਨਾਂ ਨੇ ਜਿਹੜਾ ਸੈਕੰਡ ਥਾਟ ਦਿੱਤਾ ਹੋਏਗਾ। ਇਜਿਪਟ ਨੇ ਕਿਹਾ ਜੀ ਪਹਿਲੀ ਲੀਡ ਸਾਡੀ ਹੋਏਗੀ, ਫਿਰ ਤੁਰਕੀ ਹੈ, ਜਾਂ ਇਹਨਾਂ ਦੇ ਅੰਦਰੂਨੀ ਜੋ ਆਪਸੀ ਟਕਰਾਅ ਨੇ, ਉਹਨਾਂ ਨੇ ਦੇਖਿਆ ਵੀ ਕਿਹੜਾ ਮੁਲਕ ਹੈ ਜਿਹੜਾ ਮੁਲਕ ਨਿਊਕਲੀਅਰ ਵੀ ਹੈ, ਜਿਹਦੇ ਤੁਰਕੀ ਨਾਲ ਵੀ ਚੰਗੇ ਸਬੰਧ ਨੇ, ਸਾਊਦੀ ਅਰੇਬੀਆ ਔਰ ਤੁਰਕੀ, ਕਿਉਂਕਿ ਓਟੋਮਨ ਅੰਪਾਇਰ ਤੁਰਕ ਸਨ, ਅਰਬ ਕਬੀਲਿਆਂ ਨੂੰ ਦਬੈਲ ਬਣਾਇਆ ਹੋਇਆ ਸੀ। ਇਹਨਾਂ ਦੀ ਈਰਾਨ ਔਰ ਸਾਊਦੀ ਅਰੇਬੀਆ, ਸੁੰਨੀ ਸ਼ੀਆ ਦਾ ਰੌਲਾ ਵੀ, ਡੋਮੀਨੈਂਸ ਵੀ ਮਿਡਲ ਈਸਟ ਦੀ ਹੈ। ਪਰ ਪਾਕਿਸਤਾਨ ਹਰ ਆਸਪੈਕਟ ਤੋਂ, ਔਰ ਮੈਂ ਸਮਝਦਾ ਵੀ ਕਈ ਵਾਰ ਜਿਹਨੂੰ ਇੰਡੀਆ ਐਜ਼ ਏ ਫੀਲਡ ਸਟੇਟ ਔਰ ਦੂਜਾ ਇਕੋਨਮੀ ਬਾਹਰ ਵਾਲੇ ਉਹਨਾਂ ਨੂੰ ਡਿਫਾਲਟਰ ਬਣਾਉਣਾ ਚਾਹੁੰਦੇ ਸੀ, ਜਿਹੜਾ ਉਹ IMF ਨੇ ਸ਼ਿਕੰਜਾ ਕੱਸਿਆ ਹੋਇਆ ਸੀ, ਵਰਲਡ ਬੈਂਕ ਆਲ ਆਫ ਏ ਸਡਨ ਇਹ ਜਿਹੜੀਆਂ ਡਿਵੈਲਪਮੈਂਟਸ ਇਹਨਾਂ ਮਹੀਨਿਆਂ ਦੀਆਂ ਨੇ,
ਉਹਨਾਂ ਨੇ ਪਾਕਿਸਤਾਨ ਨੂੰ ਇੱਕ ਸਪੈਸ਼ਲ ਪਾਵਰ ਵੀ, ਔਰ ਈਵਨ ਜੇ ਸਾਊਦੀ ਅਰੇਬੀਆ ਨੇ ਇਹ ਹਾਲਾਂ ਪਾਕਿਸਤਾਨੀ ਫੌਜ ਪਹਿਲਾਂ ਵੀ ਤਾਇਨਾਤ ਹੈ ਸਾਊਦੀ ਅਰੇਬੀਆ, ਯਮਨ ਦੇ ਬਾਰਡਰ ਦੇ ਨੇੜੇ ਇੱਕ ਸਟੇਜ ਦੇ ਉੱਤੇ 1980 'ਚ ਇੱਕ ਪੂਰੀ ਬ੍ਰਿਗੇਡ ਪਾਕਿਸਤਾਨ ਦੀ ਉੱਥੇ ਹੁੰਦੀ ਸੀ। ਲੇਕਿਨ ਜਿਸ ਲੈਵਲ ਦਾ ਅਜੇ ਉਹਦੀ ਡਿਟੇਲ ਤਾਂ ਡਿਫੈਂਸ ਸਪੈਕਸ ਦੀਆਂ ਨਹੀਂ ਆਈਆਂ, ਲੇਕਿਨ ਇੱਕ ਲਾਈਨ ਜਿਹੜੀ ਉਹਦੀ ਬੜੀ ਕਲੀਅਰ ਹੈ ਵੀ ਕਿਸੇ ਵੀ ਜੰਗ ਦੀ ਸੂਰਤ 'ਚ ਦੋਨਾਂ ਦੇ ਉੱਤੇ ਜੇ ਕਿਸੇ ਤੇ ਵੀ ਹਮਲਾ ਹੁੰਦਾ ਹੈ ਤੇ ਦੂਸਰੀ ਧਿਰ ਆ ਕੇ ਨਾਲ ਖਲੋਏਗੀ। ਹੁਣ ਜ਼ਾਹਰ ਹੈ ਕਿ ਵੀ ਪਾਕਿਸਤਾਨ ਦੀ ਤਾਂ ਆਪਣੀ ਫੌਜ ਜਿਹੜੀ ਆ ਵਾਰ ਹਾਰਡਨਡ ਹੈ, ਵੈਲ ਟ੍ਰੇਨਡ ਹੈ। ਜੇ ਇੰਡੀਆ ਦੇ ਨਾਲ ਟੱਕਰ ਹੁੰਦੀ ਹੈ ਤਾਂ ਕੋਈ ਸਾਊਦੀ ਅਰੇਬੀਆ ਦੇ ਸੋਲਜਰਸ ਤਾਂ ਲੋ ਪਾਕਿਸਤਾਨ ਆਪਣੇ ਬਲਬੂਤੇ ਤੇ ਹੋ ਸਕਦਾ। ਇਸੇ ਤਰ੍ਹਾਂ ਗਰਾਊਂਡ ਟਰੂਪਸ ਤਾਂ ਸਾਊਦੀ ਅਰੇਬੀਆ 'ਚ ਪਾਕਿਸਤਾਨ ਦੇ ਨੇ, ਹੋਰ ਵੀ ਵਧਣਗੇ। ਪਰ ਇਸ ਸਾਰੇ ਦੀ ਜਿਹੜੀ ਫਲਿੱਪ ਸਾਈਡ ਹੈ ਉਹ ਇਹ ਹੈ ਕਿ ਸਾਊਦੀ ਅਰੇਬੀਆ ਪਾਕਿਸਤਾਨ ਦੇ ਨਿਊਕਲੀਅਰ ਅੰਬਰੇਲਾ ਥੱਲੇ, ਔਰ ਪਾਕਿਸਤਾਨ ਦੇ ਕੋਲ ਇਸ ਪੀਰੀਅਡ 'ਚ ਇਕੱਲੀ ਨਿਊਕਲੀਅਰ ਪਾਵਰ ਨਹੀਂ, ਜਿਸ ਲੈਵਲ 'ਤੇ ਮਿਸਲ ਡਿਵੈਲਪਮੈਂਟ ਹੋਈ ਹੈ, ਜਿੰਨਾ ਕੁ 1400-1500 ਕਿਲੋਮੀਟਰ ਜਾਂ ਇਸ ਤੋਂ ਬਿਯੋਂਡ ਉਹਨਾਂ ਦੇ ਕੋਲ ਮਿਸਲ ਪਾਵਰ ਹੈ। ਹੁਣ ਮਤਲਬ ਇਹ ਹੈ ਕਿ ਇਸਲਾਮਿਕ ਵਰਲਡ ਨੇ ਇਜ਼ਰਾਈਲ ਨੂੰ ਵੀ ਇਹ ਕਲੀਅਰ ਮੈਸੇਜ ਦੇ ਦਿੱਤਾ ਹੈ ਕਿ ਜੇ ਤੁਸੀਂ ਇਹ ਸਮਝਦੇ ਹੋ ਵੀ ਇਹ ਸਾਰੇ ਹੀ ਵਲਨਰੇਬਲ ਨੇ, ਜਿਹੜੇ ਇਸਲਾਮਿਕ ਮੁਲਕ ਨੇ, ਇਹਨਾਂ ਦੇ ਨੂੰ ਜਦੋਂ ਮਰਜ਼ੀ ਅਸੀਂ ਜਿਹੜਾ ਇਹਨਾਂ ਤੇ ਹਮਲਾ ਕਰ ਸਕਦੇ, ਪਰ ਹੁਣ ਸਾਡਾ ਅਲਾਇੰਸ ਪਾਕਿਸਤਾਨ ਦੇ ਨਾਲ ਹੈ। ਸੋ ਪਹਿਲਾਂ ਤਾਂ ਇਮੀਡੀਏਟ ਨੀਡ ਜਿਹੜੀ ਪਾਕਿਸਤਾਨ ਨੂੰ ਇੱਕ ਅਲਾਈ ਪਾਰਟਨਰ ਦੇ ਤੌਰ ਤੇ ਉਹ ਡਿਫੈਂਸ ਪੈਕਟ ਕਰਨ ਦੀ ਸਾਊਦੀ ਅਰੇਬੀਆ ਦੀ ਹੈ, ਉਹ ਇਸੇ 'ਚੋਂ ਹੀ ਨਿਕਲੀ। ਔਰ ਪੋਸੀਬਲ ਹੈ ਆਉਣ ਵਾਲੇ ਦਿਨਾਂ 'ਚ ਇਸ ਕਿਸਮ ਦੇ ਐਗਰੀਮੈਂਟ ਇਹਨਾਂ ਦੇ ਨਾਲ ਹੋਣ। ਔਰ ਅਸੀਂ ਤਾਂ ਸੁਜੈਸਟ ਕਰਾਂਗੇ ਕਿ ਈਵਨ ਬੰਗਲਾਦੇਸ਼, ਜਿੱਥੇ ਇੰਡੀਆ ਸਾਜ਼ਿਸ਼ ਕਰ ਰਿਹਾ ਹੈ ਵੀ ਕੁਛ ਨਾ ਕੁਛ ਕਰੇ, ਬੰਗਲਾਦੇਸ਼ ਨੂੰ ਵੀ ਪਾਕਿਸਤਾਨ ਦੇ ਨਿਊਕਲੀਅਰ ਅੰਬਰੇਲੇ ਥੱਲੇ ਆ ਜਾਣਾ ਚਾਹੀਦਾ। ਔਰ ਇਸ ਡਿਵੈਲਪਮੈਂਟ ਦੇ ਨਾਲ ਜਿਹੜਾ ਇੰਟਰਨੈਸ਼ਨਲੀ ਅਜੇ ਅਮਰੀਕਾ ਨੇ ਇਹਦੇ 'ਤੇ ਕੋਈ ਬਹੁਤਾ ਰਿਐਕਸ਼ਨ ਨਹੀਂ ਦਿੱਤਾ, ਲੇਕਿਨ ਜਿਹੜਾ ਇਹਨਾਂ ਦਾ ਐਨਵੋਏ ਹੈ ਅਮਰੀਕਾ ਪ੍ਰੈਜ਼ੀਡੈਂਟ ਟਰੰਪ ਦਾ ਅਫਗਾਨਿਸਤਾਨ ਦੇ ਵਿੱਚ, ਉਹਦਾ ਨਾਂ ਹੈ ਖਲੀਲ ਸ਼ਾਇਦ, ਉਸ ਨੇ ਅਫਗਾਨ ਹੈ ਉਹ ਵੀ ਖੁਦ ਵੀ, ਔਰ ਉਸ ਨੇ ਇਸ ਦੇ ਉੱਤੇ ਜਿਹੜੀ ਹੈ ਉਹ ਬੜਾ ਫਿਕਰ ਦਾ ਇਜ਼ਹਾਰ ਕੀਤਾ ਹੈ ਵੀ ਇਵੇਂ ਉਵੇਂ। ਇਹਦਾ ਮਤਲਬ ਹੈ ਵੀ ਸਾਊਦੀ ਅਰੇਬੀਆ ਨੂੰ ਹੁਣ ਅਮਰੀਕਾ 'ਤੇ ਭਰੋਸਾ ਨਹੀਂ, ਭਰੋਸਾ ਹੋਏ ਵੀ ਕਿਵੇਂ ਜੋ ਕਤਰ ਦੇ ਨਾਲ ਹੋਇਆ। ਇਹਦੇ ਬਾਵਜੂਦ ਕਤਰ ਤਾਂ ਬਿਲਕੁਲ ਇਸ ਵੇਲੇ ਉਹਦਾ ਰੁਤਬਾ, ਔਰ ਈਵਨ ਤਾਲਿਬਾਨ ਨਾਲ ਅਮਰੀਕਨ ਸਰਕਾਰ, ਖਲੀਲ ਜ਼ਾਲਿਬਾਨ ਇੱਦਾਂ ਦਾ ਉਹਦਾ ਨਾਂ ਹੈ, ਤਾਲਿਬਾਨ ਦੇ ਨਾਲ ਤਾਂ ਗੱਲਬਾਤ ਹੀ ਕਤਰ ਦੇ ਵਿੱਚ ਹੋਈ। ਇਨੀਸ਼ੀਏਟ ਤਾਂ ਪੁਰਾਣੇ ਐਡਮਿਨਿਸਟ੍ਰੇਸ਼ਨ ਵੇਲੇ ਹੀ ਹੋ ਗਈ ਸੀ, ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਉਸ ਨੂੰ ਐਨਕਰੇਜ ਕੀਤਾ, ਔਰ ਫਾਈਨਲੀ ਬਾਈਡਨ ਦੇ ਵੇਲੇ ਉੱਥੋਂ 20 ਸਾਲ ਬਾਅਦ ਨੈਟੋ ਔਰ ਅਮਰੀਕਨ ਫੌਜਾਂ ਨਿਕਲੀਆਂ। ਔਰ ਹੁਣ ਵੀ ਜਿਹੜਾ ਸੀਜ਼ ਫਾਇਰ ਹਮਾਸ ਦੇ ਨਾਲ ਗੱਲਬਾਤ ਦਾ ਦੌਰ ਸੀ, ਅਮਰੀਕਾ ਦੇ ਕਹਿਣ 'ਤੇ ਸੀ ਕਿ ਵੀ ਸੀਜ਼ ਫਾਇਰ ਹੋਏ, ਜਿਹੜੇ ਜਿਨ੍ਹਾਂ ਨੂੰ ਅਗਵਾ ਕੀਤਾ ਹੋਇਆ ਹਮਾਸ ਨੇ ਅਕਤੂਬਰ 2023 ਦੇ ਵਿੱਚ 40-50 ਕੁਛ ਜਿਉਂਦੇ ਹੋਣਗੇ, ਕੁਛ ਜਿਹੜੀਆਂ ਉਹਨਾਂ ਦੀਆਂ ਡੈਡ ਬਾਡੀਜ਼ ਹੋਣਗੀਆਂ, ਵੀ ਉਹ ਜਿਹੜਾ ਕਿਸੇ ਕੰਢੇ ਲੱਗੇਗਾ। ਤੇ ਜੇ ਉਹ ਮਹਿਫੂਜ਼ ਨਹੀਂ ਹੈ, ਸੋ ਜ਼ਾਹਰ ਹੈ ਵੀ ਉਹਨਾਂ ਦਾ ਇਸ ਸਾਰੇ ਨੇ ਉਸ ਸਾਰੇ ਸਟਰਕਚਰ ਨੂੰ ਵੀ ਬਦਲ ਦੇਣਾ ਆਉਣ ਵਾਲੇ ਪੀਰੀਅਡ 'ਚ। ਆਲਰੇਡੀ ਜਦੋਂ ਸੋ ਕਾਲਡ ਇਹਨਾਂ ਦਾ ਆਪਰੇਸ਼ਨ ਸੰਦੂਰ, ਜਿਹੜਾ ਇਹਨਾਂ ਦਾ ਹਮਲਾ ਸੀ ਪਾਕਿਸਤਾਨ 'ਤੇ, ਉਹਦੇ 'ਚ ਜਦੋਂ ਇਹਨਾਂ ਨੂੰ ਚੰਗੀ ਤਰ੍ਹਾਂ ਝੰਬਿਆ ਪਾਕਿਸਤਾਨ ਨੇ, ਤੇ ਉਹਨਾਂ ਦੇ ਫੌਜੀ ਚੀਫ ਨੰਬਰ 2 ਨੰਬਰ 3 ਉਹ ਇਹੀ ਕਹਿੰਦੇ ਰਹੇ ਜੀ ਅਸੀਂ ਇਕੱਲੇ ਜਿਹੜੇ ਹੈ ਉਹ ਪਾਕਿਸਤਾਨ ਨਾਲ ਨਹੀਂ ਲੜੇ, ਇਸ ਵਿੱਚ ਚੀਨ ਵੀ ਔਰ ਤੁਰਕੀ ਵੀ, ਤੁਰਕੀਏ ਉਹਦਾ ਨਵਾਂ ਨਾਂ ਹੈ ਟਰਕੀ ਦਾ, ਕਿ ਤੁਰਕੀਏ ਵੀ ਸੀ, ਜ਼ਾਹਰ ਹੈ ਡਰੋਨ ਤੁਰਕੀਏ ਦੇ ਸੀ, ਔਰ ਚੀਨ ਨੇ ਜਿਹੜੀ ਹੈ ਇੰਟੈਲੀਜੈਂਸ ਸ਼ੇਅਰਿੰਗ ਕੀਤੀ ਹੋਏਗੀ। ਹੁਣ ਇਸ ਅਲਾਇੰਸ ਦੇ ਵਿੱਚ ਸਾਊਦੀ ਅਰੇਬੀਆ, ਔਰ ਜੇ ਸਾਊਦੀ ਅਰੇਬੀਆ ਦੀ ਜਿਹੜੀ ਮਨੀ ਹੈ, ਜਿਹਨੂੰ ਕਹਿੰਦੇ ਨੇ ਕਿ ਵੀ ਟਨਸ ਆਫ ਮਨੀ, ਤੇ ਜੇ ਪਾਕਿਸਤਾਨ ਦੇ ਨਾਲ ਹੁਣ ਡੀਲ ਹੈ, ਉਹਨੂੰ ਦੋਨਾਂ ਦੀ ਸੇਫਟੀ ਹੈ, ਤੇ ਪਾਕਿਸਤਾਨ ਦੀ ਫੌਜ ਨੂੰ ਵੀ ਇਕਵਿਪਮੈਂਟ ਦੇ ਲਈ ਪੈਸੇ ਦੀ ਕਮੀ ਨਹੀਂ ਹੋਏਗੀ। ਹੁਣ ਸਾਊਦੀ ਅਰੇਬੀਆ ਪਾਕਿਸਤਾਨ ਨੂੰ ਵਰਲਡ ਬੈਂਕ ਜਾਂ IMF ਦੇ ਬਿਲੀਅਨ ਜਾਂ 2 ਬਿਲੀਅਨ ਦਾ ਮੁਤਾਜ ਨਹੀਂ ਕਰੇਗਾ, ਔਰ ਦੂਸਰੇ ਪਾਸੇ ਪਾਕਿਸਤਾਨ ਦੇ ਲਈ ਇਹ ਇੱਕ ਬਹੁਤ ਵੱਡਾ, ਹਾਲਾਂ ਪਿਛਲੇ ਭਾਰਤ ਪਾਕ ਕਨਫਲਿਕਟ ਤੋਂ ਬਾਅਦ ਹੀ ਉਹਦਾ ਰੁਤਬਾ ਉੱਪਰ ਗਿਆ ਸੀ, ਪਰ ਇਸ ਨੇ ਉਸ ਨੂੰ ਇੱਕ ਵੱਡੀ ਪਾਵਰ ਦੇ ਤੌਰ ਤੇ ਕੱਲਾ ਸਾਊਥ ਏਸ਼ੀਅਨ ਨਹੀਂ ਜਾਂ ਸੈਂਟਰਲ ਏਸ਼ੀਅਨ ਨਹੀਂ, ਮੈਂ ਸਮਝਦਾ ਹਾਂ ਵੀ ਇਹ ਹੁਣ ਪਾਕਿਸਤਾਨ ਦੀ ਇਸ ਸਟੇਜ ਦੇ ਉੱਤੇ ਤਾਂ ਪਾਕਿਸਤਾਨ ਦਾ ਚੀਨ ਨਾਲ ਵੀ ਦੋਸਤਾਨਾ ਹੈ,
ਅਮਰੀਕਾ ਨਾਲ ਵੀ ਦੋਸਤਾਨ ਹੈ, ਪਰ ਇਸ ਸਭ ਦਾ ਇੰਪੈਕਟ ਜਾਂ ਇਫੈਕਟ ਜੇ ਕੋਈ ਹੋਇਆ ਤੇ ਉਹ ਅਮਰੀਕਾ ਦੀ ਛਤਰੀ ਚੋਂ ਨਿਕਲਣ ਵਾਲਾ ਹੀ ਪਾਰਟ ਹੈ ਇਹਨਾਂ ਦਾ। ਇਹ ਕਿਵੇਂ ਡੀਲ ਕਰਨਗੇ ਆਉਣ ਵਾਲੇ ਪੀਰੀਅਡ 'ਚ, ਕਿਵੇਂ ਹੋਏਗਾ, ਪਾਕਿਸਤਾਨ ਕਿੰਨਾ ਕਿਨੂੰ ਮੈਚੋਰਿਟੀ ਨਾਲ ਹੈਂਡਲ ਕਰ ਸਕੇਗਾ। ਪਰ ਅੱਜ ਦੀ ਡੇਟ 'ਚ ਇਹ ਕਹਿਣਾ ਹੋਏ ਕਿ ਪਾਕਿਸਤਾਨ ਦੀ ਜਿਹੜੀ ਐਮਰਜੈਂਸ ਹੈ ਉਹ ਇੱਕ ਵੱਡੀ ਮਿਲਟਰੀ ਪਾਵਰ ਦੇ ਤੌਰ ਤੇ ਹੋਈ ਹੈ, ਔਰ ਭਾਰਤ ਦੇ ਵਿੱਚ ਖੌਫ ਵੀ ਹੈ, ਸਨਾਟਾ ਵੀ ਹੈ। ਉਹਨਾਂ ਦੀ ਫੋਰਨ ਮਿਨਿਸਟਰੀ ਨੇ ਬੜਾ ਰਿਸਟ੍ਰੇਨਡ ਰਿਸਪੌਂਸ ਦਿੱਤਾ ਹੈ। ਅਸੀਂ ਡਿਸਕਸ ਵੀ ਕਰਾਂਗੇ ਉਸ ਨੂੰ, ਪਰ ਅਸੀਂ ਸਮਝਦੇ ਹਾਂ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਵੀ ਸਿਆਸਤ ਦੇ ਵਿੱਚ ਕਦੋਂ ਕੀ ਹੋਣਾ ਹੈ, ਜੋਗਰਾਫੀਏ 'ਚ ਕਦੋਂ ਕੀ ਹੋਣਾ ਹੈ, ਨਕਸ਼ੇ ਬਦਲਦੇ ਨੇ, ਤਾਕਤਾਂ ਬਦਲਦੀਆਂ ਨੇ, ਯਾਰ ਬਦਲਦੇ ਨੇ, ਔਰ ਅਲਟੀਮੇਟਲੀ ਇੱਕ ਗੱਲ ਜਿਹੜੀ ਏਜ ਟੈਸਟਡ ਟਰੂਥ ਹੈ ਕਿ ਇਹ ਫਰੈਂਡ ਇਨ ਨੀਡ ਇਜ਼ ਅ ਫਰੈਂਡ ਇਨ ਡੀਡ, ਕਿ ਜਿਹੜਾ ਲੋੜ ਵੇਲੇ ਕੰਮ ਆਉਂਦਾ ਹੈ ਉਹੀ ਅਸਲ ਦੇ ਵਿੱਚ ਦੋਸਤ ਹੁੰਦਾ ਹੈ। ਤੇ ਜਦੋਂ ਤੜਕ ਕਰਕੇ ਕੁਛ ਟੁੱਟ ਜਾਏ ਤੇ ਫਿਰ ਇਹ ਹੁੰਦਾ ਹੈ ਕਿ ਭਾਈ ਹੁਣ ਜਿਹੜਾ ਸਾਡੇ ਕੋਲ ਕੋਈ ਚੋਇਸ ਨਹੀਂ ਹੈ। ਪੁਰਾਣੀ ਜਿਹੜੀ ਹੈ ਉਹ ਜਿਹੜੀ ਤੜਕ ਕਰਕੇ ਟੁੱਟੀ, ਬੇਕਦਰਾਂ ਦੇ ਨਾਲ ਲਾਈ ਯਾਰੀ, ਤੇ ਹੁਣ ਅਸੀਂ ਕਦਰਦਾਨਾਂ ਦੇ ਨਾਲ ਆਉਂਦੇ ਹਾਂ। ਸੋ ਦੋ ਵੈਸੇ ਵੀ ਇਸਲਾਮਿਕ ਮੁਲਕਾਂ ਦੇ ਤੌਰ ਤੇ ਬਰਾਦਰ ਵਾਲਾ ਸਟੇਟਸ ਤਾਂ ਸੀ, ਲੇਕਿਨ ਇਹ ਇੱਕ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ ਉਸ ਖਿੱਤੇ ਦੇ ਵਿੱਚ ਹੀ ਨਹੀਂ, ਮੈਂ ਜੇ ਇਹਨੂੰ ਕਹਾਂ ਕਿ ਗਲੋਬਲ ਸਟੇਜ ਦੇ ਉੱਤੇ ਵੀ ਇਹ ਇੱਕ ਕਾਫੀ ਵੱਡੀ ਘਟਨਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। आज श्री गुरु ग्रंथ साहिब जी ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ 19, 20 ਅਤੇ 21 ਸਤੰਬਰ 2025 ਨੂੰ ਹੋਣ ਜਾ ਰਿਹਾ ਹੈ। 19 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 20 ਸਤੰਬਰ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਸ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸਿੰਘ ਹਾਜ਼ਰੀ ਲਗਵਾਉਣਗੇ। 21 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਗੁਰੂ ਘਰ ਵਿਖੇ ਭਰਵਾਂ ਦੀਵਾਨ ਸਜਾਇਆ ਜਾਵੇਗਾ। ਗੁਰੂ ਘਰ ਕਮੇਟੀ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹੁਮ-ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ।
ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਸਾਊਦੀ ਅਰੇਬੀਆ ਰੱਖਿਆ ਸਮਝੌਤੇ ਨੇ ਭਾਰਤੀ ਹਾਕਮਾਂ ਨੂੰ ਦੰਦਲ ਪਾ ਦਿੱਤੀ ਹੈ। ਸਾਊਦੀ ਅਰੇਬੀਆ ਨਾਲ ਭਾਰਤ ਦੀ ਲਗਭਗ $40 ਬਿਲੀਅਨ ਦੀ ਟ੍ਰੇਡ ਹੈ। ਇਸ ਰੱਖਿਆ ਸਮਝੌਤੇ ਨਾਲ ਪਾਕਿਸਤਾਨ ਨੂੰ ਫੌਜੀ ਇਕਵਿਪਮੈਂਟ ਖਰੀਦਣ ਲਈ ਸਾਊਦੀ ਅਰੇਬੀਆ ਵੱਲੋਂ ਖੁੱਲ੍ਹੀ ਆਰਥਿਕ ਮਦਦ ਵੀ ਮਿਲੇਗੀ ਔਰ ਭਾਰਤੀ ਮਾਹਰਾਂ ਦਾ ਵੀ ਇਹ ਨਜ਼ਰੀਆ ਹੈ ਕਿ ਇਹ ਰੱਖਿਆ ਸਮਝੌਤਾ ਭਾਰਤ ਲਈ ਬਹੁਤ ਵੱਡਾ ਚੈਲੰਜ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਪਹਿਲੇ ਸੈਗਮੈਂਟ 'ਚ ਡੀਟੇਲ ਨਾਲ ਡਿਸਕਸ ਕੀਤਾ ਹੈ ਕਿ ਵੀ ਇਹ ਜਿਹੜਾ ਪਾਕਿਸਤਾਨ ਸਾਊਦੀ ਅਰੇਬੀਆ ਸਟ੍ਰੈਟੇਜਿਕ ਡਿਫੈਂਸ ਪੈਕਟ ਹੈ, ਇਸ ਦੀ ਇੰਟਰਨੈਸ਼ਨਲ ਸਟੇਜ ਦੇ ਉੱਤੇ ਸੈਂਟਰਲ ਏਸ਼ੀਆ 'ਚ ਸਾਊਥ ਏਸ਼ੀਆ 'ਚ ਇਸ ਦੇ ਕੀ ਪ੍ਰਭਾਵ ਪੈਣਗੇ। ਜ਼ਾਹਰ ਹੈ ਕਿ ਵੀ ਪਹਿਲਾ ਇਜ਼ਰਾਈਲ ਜਿਹੜਾ ਦਿਮਾਗ ਖਰਾਬ ਸੀ ਔਰ ਜਿਸ ਨੂੰ ਲੱਗਦਾ ਸੀ ਔਰ ਜਿਹਨੇ ਕੋਈ ਪਰਵਾਹ ਨਹੀਂ ਕੀਤੀ, ਜਿਸ ਦਿਨ 50 ਇਸਲਾਮਿਕ ਮੁਲਕਾਂ ਦੇ ਰਹਿਬਰ, ਉਹਨਾਂ ਦੇ ਪ੍ਰੈਜ਼ੀਡੈਂਟ ਔਰ ਮੁਖੀ ਜਿਹੜੇ ਨੇ ਉਹ ਕਰਾਰਦਾਦ ਪੇਸ਼ ਕਰ ਰਹੇ ਨੇ ਕਿ ਭਾਈ ਅਸੀਂ ਇੱਕ ਦੂਜੇ ਦੇ ਨਾਲ ਖੜੇ ਹਾਂ, ਸੋਵਰਨਟੀ ਵਾਇਲੇਟ ਨਹੀਂ ਹੋਣੀ ਚਾਹੀਦੀ, ਗਜ਼ਾ ਦੇ ਵਿੱਚ ਜਿਹੜਾ ਹੈ ਉਹ ਨਸਲਕੁਸ਼ੀ ਹੋ ਰਹੀ ਹੈ ਔਰ ਇਸ ਕਿਸਮ ਦੀ ਬੜੇ ਜਿਹੜੇ ਨੇ ਉਹ ਚੋਜ਼ਨ ਜਿਹੜੇ ਵਰਡਸ ਦੇ ਵਿੱਚ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਲੇਕਿਨ ਐਨ ਜਦੋਂ ਹੀ ਇਹਦੀ ਅਜੇ ਸਿਆਹੀ ਵੀ ਨਹੀਂ ਸੀ ਸੁੱਕੀ ਔਰ ਇਜ਼ਰਾਈਲ ਨੇ ਗਰਾਊਂਡ ਦੇ ਉੱਤੇ ਗਜ਼ਾ ਤੇ ਟੈਂਕਾਂ ਦੇ ਨਾਲ ਜਿਹੜਾ ਉਹ ਆਪਣਾ ਇਨਵੇਜਨ, ਆਪਣਾ ਹਮਲਾ ਖੋਲ੍ਹ ਦਿੱਤਾ, ਜਿਹੜਾ ਲਗਾਤਾਰ ਜਾਰੀ ਹੈ। ਬੜੀ ਬੁਰੀ ਤਰ੍ਹਾਂ ਨਸਲਕੁਸ਼ੀ ਉਹ ਜਿਹੜੀ ਹੈ ਉਹ ਉਦੋਂ ਤੋਂ ਹੀ ਜਦੋਂ ਤੋਂ ਸੀਜ਼ ਆਫ ਗਜ਼ਾ ਦੇ ਥੱਲੇ ਔਰ ਉਹ ਚੱਲ ਰਿਹਾ ਬਰਾਬਰ। ਸੋ ਇਹ ਉਹਦਾ ਜਵਾਬ ਸੀ ਕਿ ਵੀ ਅਸੀਂ ਵੀ ਡੋਂਟ ਗਿਵ ਏ ਡੈਮ, ਜਿਵੇਂ ਮੈਂ ਕਿਹਾ। ਹੁਣ ਇਹ ਜਿਹੜਾ ਸਾਊਦੀ ਅਰੇਬੀਆ ਔਰ ਪਾਕਿਸਤਾਨ ਔਰ ਜਿਸ ਅੰਦਾਜ਼ ਦੇ ਵਿੱਚ ਸ਼ਾਹਬਾਜ਼ ਸ਼ਰੀਫ ਨੂੰ ਉੱਥੇ ਵੈਲਕਮ ਕੀਤਾ ਗਿਆ ਸਾਊਦੀ, ਐਗਜ਼ੈਕਟਲੀ ਉਹੀ ਪੈਟਰਨ, ਉਹੀ ਪ੍ਰੋਟੋਕੋਲ ਮੈਂ ਉਹ ਪੈਰੇਡਸ ਦੇਖੀਆਂ ਜਦੋਂ ਪ੍ਰੈਜ਼ੀਡੈਂਟ ਟਰੰਪ ਉੱਥੇ ਜਾਂਦੇ ਨੇ, ਜਿਸ ਅੰਦਾਜ਼ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਜਾਂ ਅਮਰੀਕੀ ਪ੍ਰੈਜ਼ੀਡੈਂਟ ਨੂੰ ਦਿੱਤਾ ਜਾਂਦਾ, ਜਿਵੇਂ ਜਹਾਜ਼ਾਂ ਨੇ ਅਗਵਾਨੀ ਕੀਤੀ ਔਰ ਥੱਲੇ ਗਰਾਊਂਡ ਦੇ ਉੱਤੇ ਜਿਹੜਾ ਉਹ ਪੈਰੇਡ ਔਰ ਦੂਸਰੇ ਔਰ ਕਿੰਗ ਖੁਦ ਬਾਹਰ ਆਇਆ ਰਿਸੀਵ ਕਰਨ ਔਰ ਦੂਸਰਾ ਔਰ ਜ਼ਾਹਰ ਹੈ ਪਾਕਿਸਤਾਨ ਦੇ ਫੌਜੀ ਚੀਫ ਵੀ ਜਿਹੜੇ ਨੇ ਆਸਮ ਮੁਨੀਰ ਉਹ ਵੀ ਉੱਥੇ ਸਨ ਔਰ ਇਹ ਆਪਣੇ ਆਪ ਦੇ ਵਿੱਚ ਸੀ। ਜਿਵੇਂ ਅਸੀਂ ਕਿਹਾ ਕਿ ਵੀ 7, 8, 9, 10 ਮਈ ਦੇ ਟਕਰਾਅ ਤੋਂ ਬਾਅਦ ਭਾਰਤ ਦੇ ਨਾਲ ਮਿਸਲ ਔਰ ਡਰੋਨ ਵਾਰਫੇਅਰ ਤੋਂ ਪਾਕਿਸਤਾਨ ਦਾ ਰੁਤਬਾ ਵੈਸੇ ਹੀ ਬੁਲੰਦ ਸੀ। ਉਹਨਾਂ ਨੇ ਲੱਗਾ ਵੀ ਉਹਨਾਂ ਨੂੰ ਇਹ ਹੋ ਗਿਆ ਕਿ ਪਾਕਿਸਤਾਨ ਇੱਕ ਸੁਪੀਰੀਅਰ ਮਿਲਟਰੀ ਪਾਵਰ ਹੈ। ਪਰ ਜੋ ਹਰਕਤ ਇਜ਼ਰਾਈਲ ਨੇ ਕੀਤੀ ਕਤਰ ਦੇ ਵਿੱਚ, ਉਸ ਤੋਂ ਬਾਅਦ ਉਹਨਾਂ ਨੂੰ ਲੱਗਾ ਵੀ ਜਿਸ ਅਮਰੀਕਾ ਨੂੰ ਅਸੀਂ ਬਿਲੀਅਨਸ ਆਫ ਡਾਲਰਸ ਦੇ ਰਹੇ ਹਾਂ, ਉਹਨਾਂ ਦੀ ਇਕਵਿਪਮੈਂਟ ਖਰੀਦ ਰਹੇ ਹਾਂ, ਉਹਨਾਂ ਦੇ ਬੇਸ ਬਣਾਏ ਹੋਏ ਨੇ ਇੱਥੇ, ਉਹ ਤਾਂ ਇਜ਼ਰਾਈਲ ਦੇ ਸਾਹਮਣੇ ਜਿਹੜਾ ਜਾਂ ਬੋਲਦਾ ਨਹੀਂ ਜਾਂ ਵਿੰਕ ਐਂਡ ਨੋਡ ਹੈ, ਉਸ ਦੀ ਜਿਹੜੀ ਹੈ ਸਹਿਮਤੀ ਨਾਲ ਹੀ ਹੋ ਰਿਹਾ, ਜਿਹੜਾ ਹੋ ਤਾਂ ਸਹਿਮਤੀ ਨਾਲ ਹੀ ਰਿਹਾ, ਕੋਈ ਅਦਰਵਾਈਜ਼ ਇਜ਼ਰਾਈਲ ਦੀ ਕੀ ਮਜਾਲ ਹੈ। ਸੋ ਉਹਨਾਂ ਨੂੰ ਲੱਗਾ ਕਿ ਵੀ ਹੁਣ ਅਸੀਂ ਆਪਣੇ ਬ੍ਰਦਰਹੁੱਡ ਵਾਲੀ ਮੁੜੀਏ, ਇਸਲਾਮਿਕ ਨੈਟੋ ਦਾ ਜ਼ਿਕਰ ਹੋਈ, ਉਹਦੇ 'ਚ ਵੀ ਉਹਨਾਂ ਨੂੰ ਲੱਗਾ ਵੀ ਉਹ ਕਦੋਂ ਤੱਕ ਇਹਦੀ ਇੰਡਸਟਰੀ ਖਲਾਰਾ ਹੋਏਗਾ। ਇਮੀਡੀਏਟ ਜਿਹੜਾ ਮੈਸੇਜ ਦੇਣਾ ਸੀ, ਕਿਉਂਕਿ ਇਜ਼ਰਾਈਲ ਨੇ ਨਾ ਸਿਰਫ ਜਿਹੜਾ ਉਸ ਨੂੰ ਜਸਟੀਫਾਈ ਕੀਤਾ ਕਤਰ ਦੇ ਉੱਤੇ ਹਮਲੇ ਨੂੰ, ਕਤਰ ਨੂੰ ਕਿਹਾ ਜੀ ਇਹ ਫਾਈਨੈਂਸ ਕਰ ਰਿਹਾ ਰਹਿਣ ਲਈ ਉਹਨੇ ਕਿਹਾ ਜੀ ਜਿੱਥੇ ਵੀ ਹੋਣਗੇ, ਜਿੱਥੇ ਵੀ ਹੈ ਅਸੀਂ ਐਟ ਵਿਲ ਜਿੱਥੇ ਮਰਜ਼ੀ ਅਟੈਕ ਕਰ ਸਕਦੇ ਹਾਂ। ਸੋ 7-8 ਮੁਲਕਾਂ ਦੀ ਸੋਵਰਨਟੀ ਤਾਂ ਪਹਿਲਾਂ ਹੀ ਵਾਇਲੇਟ ਕਰ ਚੁੱਕਾ ਹੈ ਇਜ਼ਰਾਈਲ। ਸੋ ਇਹ ਜਿਹੜਾ ਇਹਦੀ ਟਾਈਮਿੰਗ ਹੈ, ਇਹਦਾ ਮਤਲਬ ਬੜਾ ਕਲੀਅਰ ਹੈ ਔਰ ਪਾਕਿਸਤਾਨ ਦੇ ਕੋਲ ਆਲਰੇਡੀ ਇੱਕ ਹੁੰਦਾ ਵੀ ਉਹਨੇ ਫਰਦਰ ਕੁਝ ਡਿਵੈਲਪ ਕਰਨਾ ਹੈ। ਉਹ ਜੇ ਇਸ ਕਿਸਮ ਦਾ ਹੋਏ ਜਿਵੇਂ ਈਰਾਨ ਜੇ ਕੁਝ ਕਰਨਾ ਚਾਹੁੰਦਾ ਉਹਨੂੰ ਰੋਕ ਦਿੱਤਾ ਜਾਂਦਾ ਹੈ ਜਾਂ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਪਾਕਿਸਤਾਨ ਦੇ ਕੋਲ ਜਿਹੜਾ ਸਟੇਟ ਆਫ ਦਾ ਆਰਟ ਉਹਨਾਂ ਦੀ ਨਿਊਕਲੀਅਰ ਫੈਸਿਲਿਟੀ ਹੈ, ਡਿਲੀਵਰੀ ਸਿਸਟਮ ਹੈ, ਮਿਜ਼ਾਈਲਸ ਔਰ ਦੂਜਾ, ਔਰ ਜੇ ਜਿਹੜੇ ਇਸ ਦੇ ਉੱਤੇ ਟੈਪ ਰੱਖਦੇ ਨੇ ਇੰਟਰਨੈਸ਼ਨਲ ਜਿਹੜੀਆਂ ਆਰਗੇਨਾਈਜੇਸ਼ਨਸ, ਉਹਨਾਂ ਦੇ ਕੋਲ ਹੈ ਵੀ ਉਹਨਾਂ ਦਾ ਪਾਕਿਸਤਾਨ ਦਾ ਨਿਊਕਲੀਅਰ ਜ਼ਖੀਰਾ ਜਿਹੜੇ ਹੈ ਉਹ ਭਾਰਤ ਨਾਲੋਂ ਵੀ ਜ਼ਿਆਦਾ ਹੈ ਔਰ ਉਹਨਾਂ ਦਾ ਜਿਹੜਾ ਈਵਨ ਮਿਸਾਈਲ ਡਿਲੀਵਰੀ ਸਿਸਟਮ ਹੈ ਉਹ ਕਿਉਂਕਿ ਆਲਰੇਡੀ ਵਿਦ ਇਨ ਇੰਡੀਆ ਵੀ ਉਹ ਕਵਰ ਕਰਦਾ ਹੈ ਫਰਮ ਕਸ਼ਮੀਰ ਟੂ ਕੰਨਿਆ ਕੁਮਾਰੀ, ਲੇਕਿਨ 1500 ਮਾਈਲ ਤੱਕ ਜਿਹੜਾ ਹੈ ਔਰ ਜਾਂ ਕਿਲੋਮੀਟਰ ਇਸ ਤੋਂ ਬਿਯੋਂਡ। ਸੋ ਉਹਦੇ 'ਚ ਇਕੱਲਾ ਇਹੀ ਨਹੀਂ ਵੀ ਇਜ਼ਰਾਈਲ ਵੀ ਉਹਦੀ ਮਾਰ ਥੱਲੇ ਆਉਂਦਾ ਹੈ, ਈਵਨ
ਬਿਯੋਂਡ ਵੀ। ਹੁਣ ਇਸ ਸਾਰੇ ਨੇ ਇਹ ਜਿਹੜਾ ਮੈਸੇਜ ਦੇ ਦਿੱਤਾ ਕਲੀਅਰਲੀ ਕਿ ਜੇ ਸਾਊਦੀ ਅਰੇਬੀਆ ਔਰ ਪਾਕਿਸਤਾਨ ਦੀ ਇਹ ਡੀਲ ਹੁੰਦੀ ਹੈ ਕਿ ਜਿਹੜਾ ਤੁਹਾਡੇ ਤੇ ਹਮਲਾਵਰ ਹੈ ਉਹੀ ਸਾਡੇ ਤੇ ਵੀ ਅਸੀਂ ਮੰਨਾਂਗੇ ਔਰ ਵੀ ਆਰ ਸਟੈਂਡਿੰਗ ਟੂਗੈਦਰ। ਇਹ ਠੀਕ ਹੈ ਵੀ ਸਾਊਦੀ ਅਰੇਬੀਆ ਦੀ ਫੌਜ ਜਿਹੜੀ ਆ ਉਹਨੂੰ ਪਹਿਲਾਂ ਵੀ ਪਾਕਿਸਤਾਨ 'ਚ ਟ੍ਰੇਨਿੰਗ ਮਿਲਦੀ ਹੈ, ਥੋੜ੍ਹੀ ਬਹੁਤ ਹੈ। ਪਾਕਿਸਤਾਨ ਦੀ ਵੀ ਇੱਕ ਬ੍ਰਿਗੇਡ ਇੱਕ ਜ਼ਮਾਨੇ 'ਚ ਸੀ, ਹੁਣ ਵੀ ਯਮਨ ਦੇ ਬਾਰਡਰ ਤੇ। ਲੇਕਿਨ ਇਸ ਸਾਰੇ ਦਾ ਇੱਕ ਇੰਪੈਕਟ ਤਾਂ ਉਹ ਅਮਰੀਕਾ ਦੇਖੇਗਾ ਕਿ ਵੀ ਕਿਵੇਂ ਜਿਹੜਾ ਇਹ ਸਾਰੇ ਨੂੰ ਉਹਨੇ ਡੀਲ ਕਰਨਾ। ਪਰ ਜਿਹੜੀ ਸਭ ਤੋਂ ਜ਼ਿਆਦਾ ਸ਼ੌਕ ਵੇਵਸ ਨੇ ਜਾਂ ਸ਼ੈਲ ਸ਼ੌਕਡ ਹੈ ਉਹ ਇੰਡੀਆ। ਉਹਦੇ ਰੀਜ਼ਨ ਕਿਉਂਕਿ ਉਹਨਾਂ ਨੇ ਐਕਸਪਰਟਸ ਨੇ ਜਾਂ ਦੂਜਿਆਂ ਨੇ ਪੁੱਛਣਾ ਵੀ ਸ਼ੁਰੂ ਕਰਤਾ ਹੈ ਕਿ ਇਹਦਾ ਮਤਲਬ ਇਹ ਹੈ ਕਿ ਵੀ ਜੇ ਕੱਲ੍ਹ ਨੂੰ ਭਾਰਤ ਪਾਕਿਸਤਾਨ ਜੰਗ ਹੁੰਦੀ ਹੈ ਔਰ ਇਹ ਡੀਲ ਤਾਂ ਇਹੀ ਹੈ ਕਿ ਵੀ ਜਿਹੜਾ ਤੁਹਾਡੇ ਤੇ ਹਮਲਾ ਵੀ ਸਾਊਦੀ ਅਰੇਬੀਆ ਦੀ ਫੌਜ ਵੀ ਆ ਕੇ ਲੜੇਗੀ। ਕਈਆਂ ਨੇ ਕਿਹਾ ਵੀ ਸਾਊਦੀ ਫੌਜ ਨਾ ਸਹੀ, ਹੁਣ ਸਾਊਦੀ ਅਰੇਬੀਆ ਦੀ ਮਨੀ ਪਾਵਰ ਜਿਹੜੀ ਆ ਉਹ ਤਾਂ ਪਾਕਿਸਤਾਨ ਨੂੰ ਹੋਏਗੀ ਮਰਨ ਮਰਾਉਣ ਲਈ ਜਾਂ ਫੌਜ 'ਚ ਜਿਹੜਾ ਅੱਗੇ ਜਾਣ ਲਈ ਤਾਂ ਕੋਈ ਕਮੀ ਨਹੀਂ ਹੈ। ਪਾਕਿਸਤਾਨ ਦੇ ਵਿੱਚ ਇੱਕ ਸਪਿਰਿਟ ਹੈ, ਜਜ਼ਬਾ ਹੈ, ਇੱਕ ਇਸਲਾਮਿਕ ਨਜ਼ਰੀਆ ਹੈ ਔਰ ਜਿਹੜਾ ਉਹ ਸਾਰੇ ਦੇ ਨਾਲ ਮੱਕਾ ਮਦੀਨਾ ਦੀ ਹਿਫਾਜ਼ਤ ਦੀ ਗੱਲ ਜਦੋਂ ਆਏਗੀ ਤਾਂ ਕਿਹੜਾ ਮੁਸਲਮਾਨ ਹੈ ਜਿਹੜਾ ਉਹ ਜ਼ਿੰਦਗੀ ਨੂੰ ਪਿਆਰ ਕਰੇਗਾ? ਉਹਦੇ ਲਈ ਸ਼ਹੀਦ ਹੋਣਾ ਇਹ ਵੱਡਾ ਮਜ਼ਹਬ ਦਾ ਰੁਤਬਾ ਹੈ। ਹੁਣ ਇਹਨਾਂ ਹਾਲਾਤਾਂ 'ਚ ਭਾਰਤ ਨੇ ਹਾਲਾਂਕਿ ਇਮੀਡੀਏਟ ਸਟੇਟਮੈਂਟ ਤੋਂ ਬਾਅਦ ਹੁਣ ਭਾਰਤ ਤਾਂ ਸਾਊਦੀ ਅਰੇਬੀਆ ਨੂੰ ਕਿੰਨੀ ਦੇਰ ਤੋਂ ਇਹ ਕਹੋ ਵੀ ਪਸਮਾ ਰਿਹਾ ਸੀ। ਹਾਈਐਸਟ ਸਿਵਿਲੀਅਨ ਅਵਾਰਡ ਸਾਊਦੀ ਅਰੇਬੀਆ ਨੇ ਮੋਦੀ ਨੂੰ ਦਿੱਤਾ। ਜਿਸ ਦਿਨ ਇਹਨਾਂ ਨੇ ਪਹਿਲਗਾਮ ਜਿਹੜਾ ਫਾਲਸ ਫਲੈਗ ਆਪਰੇਸ਼ਨ ਕੀਤਾ ਇੰਡੀਆ ਨੇ 22 ਅਪ੍ਰੈਲ ਨੂੰ, ਉਦਣ ਮੋਦੀ ਸਾਊਦੀ ਅਰੇਬੀਆ 'ਚ ਬੈਠਾ ਹੋਇਆ ਸੀ। ਜਿਵੇਂ ਤੁਸੀਂ ਇਹਨਾਂ ਦੀ ਦੇਖੋ ਨਾ ਵੀ ਕਿਉਂਕਿ ਕਰਨਾ ਇਹਨਾਂ ਨੇ ਹੀ ਸੀ ਪਰ ਇਹ ਪ੍ਰਭਾਵ ਦੇਣਾ ਚਾਹੁੰਦੇ ਸੀ। ਦੇਖੋ ਜੀ ਪਾਕਿਸਤਾਨ ਨੇ ਕੀਤਾ, ਮੋਦੀ ਸਾਹਿਬ ਤਾਂ ਸਾਊਦੀ ਅਰੇਬੀਆ ਦੀ ਮੇਜ਼ਬਾਨੀ ਮਾਣ ਰਹੇ ਸੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਸ਼ਾਇਦ ਅਮਰੀਕਾ ਤੋਂ ਬਾਅਦ ਸਾਊਦੀ ਅਰੇਬੀਆ ਦੂਸਰਾ ਮੁਲਕ ਹੈ ਜਿਹਦੇ ਨਾਲ ਸਭ ਤੋਂ ਜ਼ਿਆਦਾ ਟ੍ਰੇਡ ਹੈ ਇੰਡੀਆ ਦੀ, 40-42 ਬਿਲੀਅਨ ਡਾਲਰ ਹੈ। ਔਰ ਜ਼ਾਹਰ ਹੈ ਕਿ ਸਾਊਦੀ ਅਰੇਬੀਆ ਦੇ ਹਾਕਮ ਜਿਹੜੇ ਨੇ ਹੁਣ ਡਾਈਵਰਸੀਫਾਈ ਕਰ ਰਹੇ ਨੇ, ਰਿਫਾਈਨਰੀ ਇੰਡੀਆ ਚਲਾਈ ਹੋਈ ਹੈ। ਦੂਸਰਾ ਹੈ ਕਿ ਵੀ ਇੱਕੋ ਹੀ ਅਸੀਂ ਤੇਲ ਵੇਚਣ ਤੱਕ ਨਾ ਮਹਿਦੂਦ ਰਹੀ ਹੈ, ਮਲਟੀਪਲ ਹੋਈ ਹੈ। ਸੋ ਇੰਡੀਆ ਇਹ ਸਮਝਦਾ ਸੀ ਕਿ ਉਹਨੇ ਹੌਲੀ ਸਾਊਦੀ ਅਰੇਬੀਆ ਨੂੰ ਆਪਣੇ ਵੱਲ ਪੁੱਲ ਕਰ ਲਿਆ। ਇਵੇਂ ਹੀ UAE, ਕਤਰ, ਇਹਨਾਂ ਸਾਰਿਆਂ ਤੋਂ ਇੰਡੀਆ ਨੇ ਜਿਹੜਾ ਉਹ ਹਾਈਐਸਟ ਸਿਵਲੀਅਨ ਅਵਾਰਡ ਮੋਦੀ ਨੇ ਲਏ ਹੋਏ ਨੇ। ਹੁਣ ਕਤਰ ਦੇ ਵਿੱਚ 7 ਆਲਾ ਇੰਡੀਅਨ ਨੇਵੀ ਦੇ ਆਫੀਸਰ ਜਿਹੜੇ ਮੋਸਾਦ ਲਈ ਸਪਾਈਂਗ ਕਰ ਰਹੇ ਸੀ ਉਹ ਫੜੇ, ਟ੍ਰਾਇਲ ਚੱਲਿਆ, ਸਜ਼ਾਏ ਮੌਤ ਮਿਲੀ। ਇੱਕ ਨੂੰ ਛੱਡ ਕੇ 6 ਨੂੰ ਛੁਡਾ ਕੇ ਮੋਦੀ ਲੈ ਗਿਆ। ਇਸ ਲੈਵਲ ਦੀ ਰਿਲੇਸ਼ਨਸ਼ਿਪ ਔਰ ਅਸੀਂ ਦੇਖ ਰਹੇ ਸੀ ਕਿ ਵੀ ਜੋ ਭਾਰਤ ਦੇ 20 ਕਰੋੜ ਮੁਸਲਮਾਨਾਂ ਨਾਲ ਹੋ ਰਿਹਾ ਹੈ, ਜੋ ਕਸ਼ਮੀਰੀਆਂ ਨਾਲ ਹੋ ਰਿਹਾ ਹੈ, ਵੀ ਇਹਨਾਂ ਸ਼ੇਖਾਂ ਨੂੰ ਤਾਂ ਇਹਨਾਂ ਨੂੰ ਕੋਈ ਪਰਵਾਹ ਹੀ ਨਹੀਂ ਹੈ, ਆਪਣੇ ਲੱਗੇ ਹੋਏ ਨੇ ਦੂਸਰੇ ਉਹ ਸਾਰੇ 'ਚ। ਪਰ ਗੱਲ ਤਾਂ ਇਹ ਹੈ ਕਿ ਵੀ ਇੱਕੋ ਸਾਡੀ ਪੰਜਾਬੀ 'ਚ ਕਹਿੰਦੇ ਨੇ ਕਿ ਵੀ ਜਦੋਂ ਆਪਣੇ ਘਰ ਲੱਗੇ ਅੱਗ ਤੇ ਉਹ ਅੱਗ ਹੁੰਦੀ ਹੈ, ਦੂਸਰੇ ਦੇ ਘਰ ਲੱਗੀ ਤਾਂ ਬਸੰਤਰ ਲੱਗਦੀ ਹੈ। ਹੁਣ ਬਸੰਤ ਨੂੰ ਕਹਿੰਦੇ ਜਦੋਂ ਅੱਗ ਦੇ ਹੁੰਦਾ ਦੇਖਣ ਨੂੰ ਤਾਂ ਬਹੁਤ ਸੋਹਣਾ ਲੱਗਦਾ ਹੁੰਦਾ ਜੀ ਜਿਵੇਂ ਬਸੰਤ ਹੈ ਇਵੇਂ, ਪਰ ਜਦੋਂ ਆਪਣੇ ਲੱਗ ਜਾਏ ਫਿਰ ਅੱਗ ਹੈ। ਹੁਣ ਜਦੋਂ ਕਤਰ ਦੇ ਉੱਤੇ ਹਮਲਾ ਹੋਇਆ ਉਹ ਤਾਂ ਸਮਝਦੇ ਸੀ ਕਿ ਠੀਕ ਹੈ ਜੀ ਅਸੀਂ ਮਹਿਫੂਜ਼ ਹਾਂ, ਪੈਸਾ ਵੀ ਬਣ ਰਿਹਾ ਹੈ, ਦੂਸਰਾ ਵੀ ਹੋ ਰਿਹਾ। ਹੁਣ ਇਸ ਸਾਰੇ ਨੇ ਭਾਰਤ ਨੂੰ ਭਾਰਤ ਇਸ ਲਈ ਸ਼ੈਲ ਸ਼ੌਕਡ ਹੈ। ਇੱਕ ਤਾਂ ਪਾਕਿਸਤਾਨ ਦਾ ਰੁਤਬਾ ਪਹਿਲਾਂ ਹੀ ਜੋ ਸੋ ਕਾਲਡ ਆਪਰੇਸ਼ਨ ਸੰਦੂਰ ਦੇ ਦੌਰਾਨ ਇਹਨਾਂ ਦੇ ਛਿੱਤਰ ਫਿਰਿਆ ਉਹ ਸੀ। ਅਮਰੀਕਾ ਦੇ ਨਾਲ ਵੀ ਪਾਕਿਸਤਾਨ ਦੇ ਸਬੰਧ ਜਿਹੜੇ ਨੇ ਉਹ ਆਸਮ ਮੁਨੀਰ ਨੂੰ ਲੰਚ ਤੇ ਸੱਦਣਾ, 2 ਵਾਰ ਉਹਦਾ ਫੇਰ ਆਉਣਾ। ਹੁਣ ਵੀ ਜਿਹੜੀ UN ਦੇ ਵਿੱਚ ਸੈਸ਼ਨ ਚੱਲ ਰਿਹਾ, ਮੋਸਟ ਪ੍ਰੋਬੈਬਲੀ ਜੇ ਇਹਨਾਂ ਡਿਵੈਲਪਮੈਂਟਸ ਤੋਂ ਬਾਅਦ ਸਾਊਦੀ ਅਰੇਬੀਆ ਵਾਲਿਆਂ ਤੋਂ ਉਹਦਾ ਚਾਂਸ ਘੱਟ ਨਾ ਜਾਏ। ਸ਼ਾਬਾਜ਼ ਸ਼ਰੀਫ ਔਰ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੀ ਮੁਲਾਕਾਤ ਵੀ ਸੀ, ਆਸਮ ਮੁਨੀਰ ਨੇ ਵੀ ਜੁਆਇਨ ਕਰਨਾ ਸੀ ਜੋ ਉਹਨਾਂ ਦੀਆਂ ਇਨੀਸ਼ੀਅਲ ਨਿਊਜ਼ ਸੀ। ਹੁਣ ਇੰਡੀਆ ਨੇ ਬੜਾ ਕੈਲਕੂਲੇਟਡ ਇਹਦੇ ਉੱਤੇ ਪਹਿਲਾਂ ਆਪਣਾ ਜਿਹੜਾ ਰਿਐਕਸ਼ਨ ਦਿੱਤਾ ਹੈ। ਉਹਨਾਂ ਦੀ ਫੋਰਨ ਮਿਨਿਸਟਰੀ ਦੀ ਜਿਹੜੀ ਐਗਜ਼ੈਕਟ ਸਟੇਟਮੈਂਟ ਹੈ ਉਹ ਮੈਂ ਸ਼ੇਅਰ ਕਰਨਾ ਚਾਹੁੰਦਾ। The government was aware that this development, which formalizes a long-standing arrangement between the two countries, had been under consideration. कि जी सानू पता है भी ये चल रहा है, ये हुण बड़े सियाणे बन रहे हैं। We'll study the implications of this development for our national security as well as for regional and global stability. कि असीं इहदा गंभीर अध्ययन करांगे अपनी राष्ट्रीय सुरक्षा लई भी और ग्लोबल स्टेबिलिटी लई भी।
The government remains committed to protecting India's national interests and ensuring comprehensive national security in all domains. ਬਸ ਆ ਹੈ ਕਿ ਜੀ ਅਸੀਂ ਜਿਹੜਾ ਕਮਿਟਡ ਹੈ ਇੰਡੀਆ ਦੀ ਨੈਸ਼ਨਲ ਇੰਟਰਸਟ ਨੂੰ ਜਿਹੜਾ ਹੈ ਉਹ ਪ੍ਰੋਟੈਕਟ ਕਰਨ ਦੇ ਲਈ ਔਰ ਹਰ ਪੱਖ ਤੋਂ ਨੈਸ਼ਨਲ ਸਿਕਿਉਰਿਟੀ ਦੇਣ ਨੂੰ। ਇਹ ਗੋਂਗਲੂਆਂ ਤੋਂ ਮਿੱਟੀ ਲਾਉਣ ਵਾਲੀ ਗੱਲ ਹੈ, ਕਿਉਂਕਿ ਹੋਰ ਕਹਿਣ ਕੀ ਬਿਲਕੁਲ ਕਿ ਕੰਡੈਮ ਕਰਨੇ ਨੂੰ ਕੰਡੈਮ ਕਰਨਗੇ ਫਿਰ ਸਾਊਦੀ ਅਰੇਬੀਆ ਤੇ ਦੂਸਰਾ ਔਰ ਇਹਨਾਂ ਦੇ ਕੰਡੈਮ ਜਾਂ ਇੰਡੋਰਸ ਕਰਨ ਨਾਲ ਕਿਉਂ ਤਾਂ ਹੋ ਗਿਆ ਜਿਹੜਾ ਹੋਣਾ ਸੀ। ਬਿਲਕੁਲ ਹੁਣ ਜਿਹੜਾ ਮੇਰੇ ਲਈ ਇੰਟਰਸਟ ਸੀ ਕਿ ਵੀ ਜਿਹੜੇ ਇੰਟਰਨੈਸ਼ਨਲ ਥਿੰਕ ਟੈਂਕ ਨੇ ਜਾਂ ਜਿਹੜੇ ਪ੍ਰੋ ਇੰਡੀਆ ਲਾਈਨ ਵਾਲੇ ਥਿੰਕਰ ਜਾਂ ਪ੍ਰੋਫੈਸਰ ਜਾਂ ਦੂਜੇ ਨੇ ਉਹ ਇਹਦੇ ਤੇ ਕਿਵੇਂ ਰਿਐਕਟ ਕਰਦੇ ਨੇ। ਔਰ BBC ਨੇ ਇਸ ਦੇ ਉੱਤੇ ਇੱਕ ਸਟੋਰੀ ਵੀ ਜਿਹੜਾ ਉਹਦੀ ਹੈਡਲਾਈਨ ਹੀ ਇਹ ਦਿੱਤਾ ਉਹਨਾਂ ਨੇ ਕਿ ਸਾਊਦੀ ਅਰੇਬੀਆ ਤੇ ਪਾਕਿਸਤਾਨ ਦੇ ਵਿੱਚ ਜਿਹੜਾ ਇਹ ਡਿਫੈਂਸ ਐਗਰੀਮੈਂਟ ਹੋਇਆ ਇਹਨੂੰ ਐਕਸਪਰਟ ਕਹਿੰਦੇ ਨੇ ਭਾਰਤ ਲਈ ਵੱਡਾ ਝਟਕਾ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਬਹੁਤ ਸਾਰਿਆਂ ਦੇ ਜਿਹੜੇ ਕਮੈਂਟ ਦਿੱਤੇ ਨੇ, ਮੈਂ ਉਹਦੇ ਚੋਂ ਚੀਦਾ ਕੁਝ ਪਿਕ ਕੀਤੇ ਨੇ ਕਿ ਵੀ ਇਹ ਜਿਹੜਾ ਸਮਝੌਤਾ ਹੈ ਇਸ ਨੂੰ ਕਿਵੇਂ ਐਕਸਪਰਟਸ ਨੇ ਦੇਖਿਆ। ਔਰ ਪਹਿਲਾ ਉਹਨਾਂ ਨੇ ਰਿਐਕਸ਼ਨ ਦਿੱਤਾ ਹੈ ਕਿ ਸਾਊਦੀ ਅਰਬ ਦੇ ਵਿੱਚ ਭਾਰਤ ਦਾ ਐਂਬੈਸਡਰ ਰਹੇ ਨੇ ਤਲਮੀਜ਼ ਅਹਿਮਦ। ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਇਹ ਕੀ ਭਾਰਤ ਦੇ ਲਈ ਇਹ ਕੀ ਹੈ। ਉਹਨਾਂ ਨੇ ਕਿਹਾ ਕਿ ਫਿਲਹਾਲ ਤਾਂ ਨਹੀਂ ਲੱਗਦਾ, ਪਰ ਇਹ ਹੈ ਭਾਰਤ ਲਈ ਬਹੁਤ ਵੱਡਾ ਝਟਕਾ, ਕਿਉਂਕਿ ਲੌਂਗ ਟਰਮ ਜਦੋਂ ਅਸੀਂ ਦੇਖਾਂਗੇ ਤਾਂ ਇਹ ਕਿਸੇ ਵੀ ਲਿਹਾਜ਼ ਨਾਲ ਭਾਰਤ ਲਈ ਠੀਕ ਨਹੀਂ ਹੋਇਆ। ਉਹ ਕਹਿੰਦੇ ਨੇ ਕਿ ਵੀ ਪਾਕਿਸਤਾਨ ਵੈਸਟ ਏਸ਼ੀਆ ਦੇ ਵਿੱਚ ਪ੍ਰਸੰਗਕ ਹੋ ਗਿਆ। ਪ੍ਰਸੰਗਕ ਹੁੰਦਾ ਰੈਲੇਵੈਂਟ ਹੋ ਗਿਆ, ਵੀ ਜਿਹੜਾ ਭਾਰਤ ਦਾ ਰੁਤਬਾ ਸੀ ਜਾਂ ਭਾਰਤ ਆਪਣਾ ਵਧਾ ਰਿਹਾ ਸੀ ਉਹ ਬਿਲਕੁਲ ਬਾਹਰ ਹੋ ਗਿਆ। ਜਿਹੜਾ ਉਹ ਪਾਕਿਸਤਾਨ ਰੈਲੇਵੈਂਟ ਹੋ ਗਿਆ, ਭਾਰਤ ਕਿਤੇ ਵੀ ਨਹੀਂ ਦਿਸ ਰਿਹਾ। ਖਾੜੀ ਦੇ ਜਿਹੜੇ ਦੇਸ਼ ਨੇ ਜਿਹੜੇ ਮਿਡਲ ਈਸਟ ਦੇ ਉਹ ਆਪਣੀ ਸੁਰੱਖਿਆ ਲਈ ਪਾਕਿਸਤਾਨ, ਤੁਰਕੀ ਤੇ ਚੀਨ ਇਹਦੇ ਵੱਲ ਦੇਖ ਰਹੇ ਨੇ। ਤਿੰਨੋਂ ਮੁਲਕ ਇਸ ਇਲਾਕੇ ਦੇ ਵਿੱਚ ਅਹਿਮ ਹੋ ਗਏ ਨੇ। ਔਰ ਆਪਰੇਸ਼ਨ ਸੰਦੂਰ ਦੇ ਦੌਰਾਨ ਵੀ ਤਿੰਨੋਂ ਦੇਸ਼ ਜਿਹੜੇ ਨੇ ਉਹ ਭਾਰਤ ਦੇ ਖਿਲਾਫ ਗੋਲਬੰਦ ਸੀ। ਇਸ ਲਈ ਭਾਰਤ ਲਈ ਇੱਕ ਹੋਰ ਝਟਕਾ ਹੈ ਕਿ ਸਾਊਦੀ ਅਰੇਬੀਆ ਜਿਹੜਾ ਉਹ ਸਿੱਧਾ ਪਾਕਿਸਤਾਨ ਦੇ ਨਾਲ ਅਲਾਇੰਸ 'ਚ ਆ ਗਿਆ। ਹੁਣ ਜੀਓ ਪੋਲੀਟਿਕਸ ਦੇ ਉੱਤੇ ਮਾਈਕਲ ਕੁਗਲਮੈਨ ਜਿਹੜਾ ਸਾਊਥ ਏਸ਼ੀਆ ਦਾ ਐਕਸਪਰਟ ਹੈ, ਪ੍ਰੋ ਇੰਡੀਆ ਮੋਸਟਲੀ, ਉਹਦਾ ਕਹਿਣਾ ਹੈ ਕਿ ਪਾਕਿਸਤਾਨ ਨੇ ਨਾ ਸਿਰਫ ਇੱਕ ਨਵਾਂ ਸਮਝੌਤਾ ਕੀਤਾ ਰੱਖਿਆ ਦਾ, ਪਰ ਉਸ ਦੇਸ਼ ਨਾਲ ਉਹਨੇ ਸਮਝੌਤਾ ਕੀਤਾ ਜਿਹੜਾ ਭਾਰਤ ਦਾ ਵੀ ਸਾਂਝੀਦਾਰ ਹੈ ਟ੍ਰੇਡ ਦੇ ਵਿੱਚ। ਔਰ ਇਹ ਸਮਝੌਤਾ ਇਹਦੇ ਨਾਲ ਜਿਹੜਾ ਇਹ ਤਾਂ ਠੀਕ ਹੈ ਵੀ ਭਾਰਤ ਨੂੰ ਕੋਈ ਸਾਊਦੀ ਅਰੇਬੀਆ ਰੋਕ ਨਹੀਂ ਸਕਦਾ ਵੀ ਪਾਕਿਸਤਾਨ ਤੇ ਹਮਲਾ ਨਾ ਕਰੇ, ਲੇਕਿਨ ਤਿੰਨ ਅਹਿਮ ਤਾਕਤਾਂ ਜਿਨ੍ਹਾਂ ਦੇ ਵਿੱਚ ਚੀਨ, ਤੁਰਕੀ ਤੇ ਪਾਕਿਸਤਾਨ ਉਹ ਇਕੱਠੇ ਹੋ ਗਏ ਨੇ। ਔਰ ਪਾਕਿਸਤਾਨ ਇਸ ਵੇਲੇ ਬੈਸਟ ਸਿਚੁਏਸ਼ਨ ਦੇ ਵਿੱਚ ਹੈ। ਇਹ ਜਿਹੜਾ ਮਾਈਕਲ ਕੁਗਲਮੈਨ ਦਾ ਇਸ ਦੇ ਉੱਤੇ ਰਿਐਕਸ਼ਨ ਹੈ। ਔਰ ਫਿਰ ਕਮਲ ਸਿੱਬਲ ਜਿਹੜਾ ਕਾਂਗਰਸ ਦਾ ਵੀ ਵੱਡਾ ਲੀਡਰ ਹੈ, ਸੁਪਰੀਮ ਕੋਰਟ ਦਾ ਵੱਡਾ ਵਕੀਲ ਹੈ, ਔਰ ਅਕਸਰ ਇਸ ਦੇ ਉੱਤੇ ਉਹਦੇ ਜਿਹੜਾ ਉਹ ਬੜੇ ਸੈਂਸੀਬਲ ਕਮੈਂਟ ਹੁੰਦੇ ਨੇ। ਉਹ ਕਹਿੰਦਾ ਵੀ ਇਸ ਸਮਝੌਤੇ ਦਾ ਮਤਲਬ ਹੈ ਕਿ ਸਾਊਦੀ ਅਰੇਬੀਆ ਦਾ ਫੰਡ ਪਾਕਿਸਤਾਨ ਦੀ ਫੌਜ ਨੂੰ ਹੋਰ ਮਜ਼ਬੂਤ ਕਰਨ ਲਈ ਇਸਤੇਮਾਲ ਹੋਏਗਾ ਔਰ ਪਾਕਿਸਤਾਨ ਇਜ਼ਰਾਈਲ ਦੇ ਖਿਲਾਫ ਖੁੱਲ੍ਹ ਕੇ ਅਰਬ ਦੇਸ਼ਾਂ ਨੂੰ ਆਪਣੇ ਨਿਊਕਲੀਅਰ ਅੰਬਰੇਲੇ ਥੱਲੇ ਆਉਣ ਦੀ ਜਿਹੜੀ ਹੈ ਉਹ ਗੱਲ ਕਰ ਰਿਹਾ। ਬੇਸ਼ੱਕ ਪਾਕਿਸਤਾਨ ਤੇ ਸਾਊਦੀ ਅਰੇਬੀਆ ਦੀ ਜਿਹੜੀ ਸਾਂਝੇਦਾਰੀ ਹੈ ਉਹ ਕੋਈ ਨਵੀਂ ਗੱਲ ਨਹੀਂ ਹੈ, ਲੇਕਿਨ ਇਹ ਜਿਹੜੀ ਸਾਂਝੇਦਾਰੀ ਜਿਸ ਲੈਵਲ ਦਾ ਪੈਕਟ ਹੋਇਆ ਹੈ ਇਹ ਭਾਰਤ ਦੇ ਲਈ ਪਰੇਸ਼ਾਨੀ ਦਾ ਵੱਡਾ ਕਾਰਨ ਬਣੇਗਾ। ਹੁਣ ਇਹ ਕਮਲ ਸਿੱਬਲ ਦਾ। ਫਿਰ ਡੈਲਾਵੇਅਰ ਯੂਨੀਵਰਸਿਟੀ ਦੇ ਵਿੱਚ ਇੰਟਰਨੈਸ਼ਨਲ ਸਟੱਡੀਜ਼ ਦੇ ਮਾਹਰ ਪ੍ਰੋਫੈਸਰ ਨੇ ਮੁਕਤਦਰ ਖਾਨ, ਇਹ ਕਈ ਵਾਰੀ TV ਚੈਨਲਸ ਤੇ ਵੀ ਆਉਂਦੇ ਨੇ। ਉਹਨਾਂ ਨੇ ਕਿਹਾ ਕਿ ਪਾਕਿਸਤਾਨ ਤੇ ਭਾਰਤ ਜੇ ਹਮਲਾ ਕਰੇਗਾ, ਬੇਸ਼ੱਕ ਸਾਊਦੀ ਅਰੇਬੀਆ ਆਪਣੀ ਫੌਜ ਨਾ ਭੇਜੇ, ਲੇਕਿਨ ਉਹਦੇ ਕੋਲ ਪੈਸਾ ਹੈ। ਸਾਊਦੀ ਅਰੇਬੀਆ ਪਾਕਿਸਤਾਨ ਦੀ ਫੌਜ ਨੂੰ ਮਜ਼ਬੂਤ ਕਰਨ ਲਈ ਆਰਥਿਕ ਮਦਦ ਕਰੇਗਾ। ਸਾਊਦੀਆਂ ਦੇ ਕੋਲ ਅਮਰੀਕਾ ਦੀ ਤਕਨੀਕ ਵੀ ਹੈ ਔਰ ਇਹ ਪਾਕਿਸਤਾਨ ਨੂੰ ਵੀ ਮੁਹੱਈਆ ਕਰਾਏਗਾ। ਪਾਕਿਸਤਾਨ ਦੀ ਫੌਜ ਲਈ ਇਹ ਬਹੁਤ ਵੱਡੀ ਗੱਲ ਹੋਈ ਹੈ ਔਰ ਭਾਰਤ ਦੇ ਲਈ ਇਹ ਬਹੁਤ ਵੱਡਾ ਝਟਕਾ ਹੈ। ਫਿਰ ਮੁਕੱਦਰ ਖਾਨ ਅੱਗੇ ਕਹਿੰਦੇ ਨੇ ਵੀ ਇਹ ਸਾਊਦੀ ਅਰੇਬੀਆ ਨੇ ਸਮਝੌਤਾ ਕਿਉਂ ਕੀਤਾ, ਇਹ ਸਵਾਲ ਉੱਠ ਰਿਹਾ ਹੈ। ਉਹਨਾਂ ਨੇ ਕਿਹਾ ਵੀ ਇਸ ਦਾ ਬਿਲਕੁਲ ਸਿੰਪਲ ਜਵਾਬ ਇਹ ਹੈ ਕਿ ਜਿਹੜੇ ਖਾੜੀ ਦੇ ਮੁਲਕ ਨੇ ਉਹਨਾਂ ਦਾ ਅਮਰੀਕਾ ਤੋਂ ਭਰੋਸਾ ਖਤਮ ਹੋ ਗਿਆ। ਆਪਰੇਸ਼ਨ ਸੰਦੂਰ ਦੇ ਦੌਰਾਨ ਪਾਕਿਸਤਾਨ ਨੇ ਭਾਰਤ ਦੇ ਹਮਲੇ ਦਾ ਬੜੀ ਮਜ਼ਬੂਤੀ ਨਾਲ ਮੁਕਾਬਲਾ ਕੀਤਾ। ਇਸ ਨਾਲ ਪਾਕਿਸਤਾਨ ਇੱਕ ਅਹਿਮ ਦੇਸ਼ ਬਣ ਕੇ ਉੱਭਰਿਆ। ਹੁਣ ਉਹ ਕਹੀ ਜਾਂਦੇ ਨੇ ਰਾਜਨਾਥ ਔਰ ਮੋਦੀ ਔਰ हमने घुटने टकवा दिए पाकिस्तान के।
ਹੁਣ ਇਹ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਵੀ ਕਹਿ ਰਹੇ ਨੇ ਵੀ ਪਾਕਿਸਤਾਨ ਉਹਨਾਂ 4 ਰੋਜ਼ਾ ਉਸ ਟਕਰਾਅ ਤੋਂ ਬਾਅਦ ਪਾਕਿਸਤਾਨ ਇੱਕ ਅਹਿਮ ਮੁਲਕ ਬਣਿਆ ਔਰ ਪਾਕਿਸਤਾਨ ਨੇ ਆਪਣੀ ਵੱਡੀ ਥਾਂ ਬਣਾਈ ਔਰ ਇਸ ਵੇਲੇ ਵੈਸਟ ਏਸ਼ੀਆ ਦੇ ਵਿੱਚ ਪਾਕਿਸਤਾਨ ਇੱਕ ਰੈਲੇਵੈਂਟ ਫੋਰਸ ਦੇ ਤੌਰ ਤੇ ਉੱਭਰਿਆ। ਦੂਸਰੇ ਪਾਸੇ ਮੁਕੱਦਰ ਖਾਨ ਕਹਿ ਰਹੇ ਨੇ ਕਿ ਭਾਰਤ ਕਿਤੇ ਨੇੜੇ ਤੇੜੇ ਵੀ ਇਹ ਸਾਰੀ ਤਾਕਤ ਦੇ ਜਿਹੜੇ ਸਮੀਕਰਨ ਬਣ ਰਹੇ ਨੇ ਉਸ ਦੇ ਨੇੜੇ ਵੀ ਨਹੀਂ। ਹੁਣ ਬ੍ਰਹਮ ਚਲਾਨੀ ਦਾ ਇੱਕ ਵੱਡਾ ਥਿੰਕ ਟੈਂਕ ਹੈ ਦਿੱਲੀ ਦੇ ਵਿੱਚ। ਇਹ ਹਮੇਸ਼ਾ ਚੀਨ ਦੇ ਖਿਲਾਫ ਵੀ ਭਾਰਤ ਨੂੰ, ਔਰ ਬਹੁਤਿਆਂ ਨੂੰ ਸ਼ਾਇਦ ਪਤਾ ਨਾ ਹੋਏ ਕਿ ਇਹ ਬ੍ਰਹਮ ਚਲਾਨੀ ਉਹੀ ਹੈ ਜਿਹੜਾ ਐਸੋਸੀਏਟਡ ਪ੍ਰੈਸ ਦਾ ਰਿਪੋਰਟਰ ਸੀ ਜੂਨ 84 ਦੇ ਘੱਲੂਘਾਰੇ ਵੇਲੇ, ਇਹੀ ਉੱਥੇ ਰਹਿ ਗਿਆ ਸੀ ਔਰ ਇਹਦੀ ਰਿਪੋਰਟਿੰਗ ਐਸੋਸੀਏਟਡ ਪ੍ਰੈਸ ਦੇ ਬੇਸ ਨੇ ਇਹ ਸਾਹਮਣੇ, ਇਹ ਸਾਊਥ ਇੰਡੀਆ ਦਾ ਹੈ, ਇਹ ਲਿਆਂਦਾ ਸੀ ਸਾਹਮਣੇ ਕਿ ਕਿਵੇਂ ਜ਼ੁਲਮ ਭਾਰਤੀ ਫੌਜ ਨੇ ਕੀਤੇ, ਕਿਵੇਂ ਪੁਆਇੰਟ ਬਲੈਂਕ ਰੇਂਜ ਤੇ ਮਾਰਿਆ ਇਹਨੇ, ਜਿਹੜੀਆਂ ਉਹ ਡੈੱਡ ਬਾਡੀਜ਼ ਦੇਖੀਆਂ ਔਰ ਉਹਦੇ ਉੱਤੇ ਟਾਡਾ ਲਾਤਾ ਸੀ ਇੰਡੀਆ ਨੇ ਔਰ ਉਹਨੂੰ ਉਸ ਸਾਲ ਦਾ ਐਸੋਸੀਏਟਡ ਪ੍ਰੈਸ ਦਾ ਬੈਸਟ ਰਿਪੋਰਟਰ ਦਾ ਅਵਾਰਡ ਮਿਲਿਆ ਸੀ। ਲੇਕਿਨ ਇਹਨੇ ਪੂਰਾ ਯੂ ਟਰਨ ਮਾਰਿਆ, ਹੁਣ ਪੂਰਾ ਐਂਟੀ ਪਾਕਿਸਤਾਨ, ਐਂਟੀ ਚਾਈਨਾ। ਔਰ ਦੂਜਾ ਹੁਣ ਬ੍ਰਹਮ ਚਲਾਨੀ ਦਾ ਰਿਐਕਸ਼ਨ ਇਹਦੇ ਤੇ ਦਿਲਚਸਪ ਹੈ। ਉਹਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਮੋਦੀ ਸਊਦੀਆਂ ਨੂੰ ਰਿਝਾਉਣ ਤੇ ਲੱਗੇ ਰਹੇ ਲੇਕਿਨ ਉਹਦਾ ਫਾਇਦਾ ਕੋਈ ਨਹੀਂ ਹੋਇਆ। ਉਹਨਾਂ ਨੇ ਕਿਹਾ ਕਿ ਵੀ ਕਈ ਸਾਲ ਲੱਗ ਗਏ, ਮੋਦੀ ਬਾਰ-ਬਾਰ ਸਾਊਦੀ ਅਰਬ ਜਾ ਕੇ ਉਹਨਾਂ ਨੂੰ ਅਰਬੀ ਵੀ ਵਿੱਚ ਮਾਰਦਾ ਸੀ, ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਸੀ। ਉਹ ਸਮਝਦਾ ਸੀ ਕਿ ਜਿਹੜਾ ਇਹ ਰਣਨੀਤਿਕ ਸਾਂਝੇਦਾਰੀ ਹੋਏਗੀ। ਲੇਕਿਨ ਕਈ ਦੌਰੇ ਮੋਦੀ ਨੇ ਕੀਤੇ, ਹੁਣੇ ਹੀ ਅਪ੍ਰੈਲ 'ਚ ਵੀ ਗਏ ਤੇ ਮੋਦੀ ਦੇ ਜਨਮ ਦਿਨ ਤੇ ਸਾਊਦੀ ਕਰਾਊਨ ਪ੍ਰਿੰਸ ਨੇ ਬਹੁਤ ਬੁਰਾ ਸਰਪ੍ਰਾਈਜ਼ ਦਿੱਤਾ ਮੋਦੀ, ਕਿਉਂਕਿ ਉੱਦਾਂ ਨਹੀਂ 75 ਸਾਲ ਦਾ ਮੋਦੀ ਹੋਇਆ ਜਿੱਦਣ ਇਹਨਾਂ ਦਾ ਸਮਝੌਤਾ ਹੋਇਆ। ਇਹ ਬ੍ਰਹਮ ਚਲਾਨੀ ਕਹਿ ਰਿਹਾ ਕਿ ਵੀ ਮੋਦੀ ਦੇ ਜਨਮ ਦਿਨ ਤੇ ਸਾਊਦੀ ਅਰੇਬੀਆ ਨੇ ਬਹੁਤ ਬੁਰਾ ਸਰਪ੍ਰਾਈਜ਼ ਦਿੱਤਾ ਔਰ ਹੁਣ ਜਿਹੜੇ ਨੇ ਦੋਨੋਂ ਹੀ ਸਾਊਦੀ ਅਰਬ ਔਰ ਪਾਕਿਸਤਾਨ ਜਿਹੜੇ ਨੇ ਇੱਕ ਦੂਜੇ ਦੇ ਨਾਲ ਖਲੋਣਗੇ ਔਰ ਇਸ ਦੇ ਉੱਤੇ ਜਿਹੜਾ ਈਵਨ ਹਾਲਾਂ ਹੈ ਤਾਂ ਇਹ ਸ਼ੱਕੀ ਜਿਹਾ ਹੀ ਹੁਸੈਨ ਹੱਕਾਨੀ, ਇਹ ਪਾਕਿਸਤਾਨ ਦਾ ਐਂਬੈਸਡਰ ਹੈ ਅਮਰੀਕਾ 'ਚ, ਬਾਅਦ 'ਚ ਇਹਦੇ ਤੇ ਜਿਹੜਾ ਉਹ ਉੱਥੇ ਕੇਸ ਕੂਸ ਬਣੇ। ਸੋ ਲੇਕਿਨ ਇਹਨੂੰ ਵੀ ਜਿਹੜਾ ਇਹ ਲੈ ਆਉਂਦੇ ਨੇ ਰਿਐਕਸ਼ਨ ਲੈਣ ਲਈ। ਇਹਦੇ ਤੇ ਹੱਕਾਨੀ ਨੇ ਕਿਹਾ ਕਿ ਪੋਸੀਬਲ ਹੈ ਕਿ ਪਾਕਿਸਤਾਨ ਹੁਣ ਸਾਊਦੀ ਅਰਬ ਦੇ ਪੈਸੇ ਨਾਲ ਅਮਰੀਕੀ ਹਥਿਆਰ ਖਰੀਦਣ ਦੇ ਕਾਬਲ ਹੋਇਆ ਤੇ ਉਹਦੀ ਇਹ ਜ਼ਰੂਰਤ ਵੀ ਹੈ। ਸੋ ਇਹ ਦੋਨਾਂ ਨੂੰ ਖੁਸ਼ ਕਰਤਾ ਉਹਨਾਂ ਨੇ। ਵਿੱਚ ਇਹ ਹੈ ਜਿਹੜੇ ਦਲਾਲ ਕਿਸਮ ਦੇ ਲੋਕ ਹੁੰਦੇ ਨੇ ਔਰ ਇਸ ਤੋਂ ਇਲਾਵਾ ਵੀ ਉਹਨਾਂ ਦੇ ਹੋਰ ਵੀ ਜਿਹੜੇ ਇੱਕ ਉਹਨਾਂ ਨੇ ਰਿਐਕਸ਼ਨ ਲਿਆ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਹੁਣ ਭਾਵੇਂ ਭਾਰਤ ਦੇ ਚੰਗੇ ਸੰਬੰਧ ਨੇ ਸਾਊਦੀ ਅਰੇਬੀਆ ਦੇ ਨਾਲ ਪਰ ਉਹ ਵਪਾਰਕ ਹੀ ਨੇ ਔਰ ਹੁਣ ਜਿਹੜੀ ਇਹਨਾਂ ਦੀ ਇਹ ਟ੍ਰੀਟੀ ਹੈ ਆਪਸ ਦੇ ਵਿੱਚ, ਇਹਦੇ ਨਾਲ ਜਿਹੜਾ ਭਾਰਤ ਦੀ ਪੋਜੀਸ਼ਨ ਵੀਕ ਹੋਏਗੀ। ਔਰ ਵੈਸੇ ਤਾਂ ਯਮਨ ਦੇ ਨਾਲ ਲੱਗਦੀ ਸਰਹੱਦ ਤੇ ਹੁਣ ਵੀ ਪਾਕਿਸਤਾਨ ਦੀ ਫੌਜ ਹੈ ਪਰ ਇਸ ਸਾਰੇ ਦੇ ਨਾਲ ਜਿਹੜਾ ਪਾਕਿਸਤਾਨ ਦਾ ਜਿਹੜਾ ਰੁਤਬਾ ਉਹ ਬਹੁਤ ਉੱਚਾ ਗਿਆ ਔਰ ਇਸੇ ਤੇ ਹੀ ਰਾਇਟਰਸ ਨੇ ਵੀ ਸਾਊਦੀ ਅਰੇਬੀਆ ਦੇ ਇੱਕ ਆਫੀਸ਼ੀਅਲ ਨੂੰ ਕੋਟ ਕੀਤਾ ਵਿਦਆਊਟ ਨੇਮਿੰਗ ਕਿ ਵੀ ਇਹ ਲੰਬੀ ਗੱਲਬਾਤ ਇਸ ਸਮਝੌਤੇ ਦੇ ਲਈ ਚੱਲ ਰਹੀ ਸੀ, ਇਹ ਕਿਸੇ ਇੱਕ ਖਾਸ ਘਟਨਾ ਕਰਕੇ ਨਹੀਂ ਹੋਈ। ਚਲੋ ਉਹ ਤਾਂ ਉਹਦੇ ਤੇ ਜਿਹੜਾ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਜ਼ਾਹਰ ਹੈ ਕਿ ਵੀ ਇਹ ਸਮਝੌਤਾ ਬੇਸ਼ੱਕ ਗੱਲਬਾਤ ਚੱਲ ਰਹੀ ਹੋਏਗੀ ਲੇਕਿਨ ਜਿਹੜਾ ਪ੍ਰੈਸਿਪੀਟੇਟਿੰਗ ਫੈਕਟਰ ਬਣਿਆ ਉਹ ਇਜ਼ਰਾਈਲ ਦਾ ਕਤਰ ਤੇ ਹਮਲਾ ਹੈ ਔਰ ਇਹਨਾਂ ਨੂੰ ਮੁਲਕਾਂ ਨੂੰ ਲੱਗਾ ਕਿ ਵੀ ਵੈਸੇ ਤਾਂ ਸਾਡੀ ਇਕੋਨਮੀ ਮਿਲਾ ਕੇ ਅਸੀਂ 6 ਟ੍ਰਿਲੀਅਨ ਡਾਲਰ ਦੀ ਜਿਹੜੀ ਹੈ ਉਹ ਖੜੀ ਕਰ ਦਈਏ ਭਾਵੇਂ, ਲੇਕਿਨ ਇਨ ਦਾ ਐਂਡ ਆਫ ਦਾ ਡੇ ਸਾਡੇ ਲਈ ਪਾਕਿਸਤਾਨ ਹੀ ਇੱਕ ਸੁਰੱਖਿਆ ਛਤਰੀ ਹੈ। ਪਾਕਿਸਤਾਨ ਦਾ ਨਿਊਕਲੀਅਰ ਅੰਬਰੇਲਾ ਹੀ ਇਜ਼ਰਾਈਲ ਨੂੰ ਡੈਟਰ ਕਰ ਸਕਦਾ ਹੈ ਔਰ ਇਹ ਅਸੀਂ ਸਮਝਦੇ ਹਾਂ ਕਿ ਬਹੁਤ ਵੱਡੀ ਡਿਵੈਲਪਮੈਂਟ ਹੋਈ ਹੈ। ਇਹਦੇ ਨਾਲ ਜਿਹੜੇ ਸਿਆਸੀ ਸਮੀਕਰਨ ਨੇ ਉਹ ਕਾਫੀ ਬਦਲਣਗੇ ਆਉਣ ਵਾਲੇ ਪੀਰੀਅਡ 'ਚ ਔਰ ਇਹ ਸਿੱਖ ਫੈਕਟਰ ਤੋਂ ਪਾਕਿਸਤਾਨ ਦਾ ਮਜ਼ਬੂਤ ਹੋਣਾ, ਪਾਕਿਸਤਾਨ ਦਾ ਰੁਤਬਾ ਵਧਣਾ, ਪਾਕਿਸਤਾਨ ਦੀ ਅਹਿਮੀਅਤ ਦਾ ਵਧਣਾ ਸਾਡੇ ਲਈ ਇਹ ਖੁਸ਼ੀ ਦਾ ਕਾਰਨ ਹੈ ਔਰ ਅਸੀਂ ਇੱਕ ਸੈਲੀਬ੍ਰੇਟਰੀ ਮੂਡ ਦੇ ਵਿੱਚ ਇਸ ਨੂੰ ਦੇਖਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। आज श्री गुरु ग्रंथ साहिब जी ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ 19, 20 ਅਤੇ 21 ਸਤੰਬਰ 2025 ਨੂੰ ਹੋਣ ਜਾ ਰਿਹਾ ਹੈ।
19 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 20 ਸਤੰਬਰ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਏਗੀ, ਜਿਸ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸਿੰਘ ਹਾਜ਼ਰੀ ਲਗਵਾਉਣਗੇ। 21 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਗੁਰੂ ਘਰ ਵਿਖੇ ਭਰਵਾਂ ਦੀਵਾਨ ਸਜਾਇਆ ਜਾਵੇਗਾ। ਗੁਰੂ ਘਰ ਕਮੇਟੀ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਜਿਹੜਾ ਹੜ੍ਹ ਆਇਆ ਸੀਗਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ, ਬਹੁਤ ਹੀ ਤਬਾਹੀ ਮਚਾਈ ਹੈ ਉਸ ਹੜ੍ਹ ਨੇ। ਟੀਮ ਯੂਨਾਈਟਿਡ 6 ਇੱਥੇ ਪਿੰਡ ਸਸਰਾਲੀ ਵਿਖੇ ਬੰਦ ਬਣਾਉਣ ਦੀ ਸੇਵਾ ਪਿਛਲੇ 2 ਦਿਨਾਂ ਤੋਂ ਗੁਰੂ ਮਹਾਰਾਜ ਯੂਨਾਈਟਿਡ 6 ਵੱਲੋਂ ਵੀ ਲੈ ਰਹੇ ਹਨ ਜੀ। ਟੀਮ ਯੂਨਾਈਟਿਡ 6 ਇੱਥੇ ਹਰ ਵਕਤ ਹਾਜ਼ਰ ਹੈ ਜੀ। ਜਿਸ ਵੀ ਚੀਜ਼ ਦੀ ਜ਼ਰੂਰਤ ਹੋਵੇਗੀ ਉਸ ਚੀਜ਼ ਦੀ ਜਾਣਕਾਰੀ ਟੀਮ ਯੂਨਾਈਟਿਡ 6 ਤੁਹਾਨੂੰ ਪਹੁੰਚਾਉਂਦੀ ਰਹੇਗੀ ਜੀ। ਪੰਜਾਬ ਵਿੱਚ ਆਏ ਹੜ੍ਹਾਂ ਨੇ ਸਭ ਪਾਸੇ ਤਬਾਹੀ ਮਚਾਈ ਹੋਈ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਫਸਲਾਂ ਤਬਾਹ ਹੋ ਚੁੱਕੀਆਂ ਹਨ ਤੇ ਲੋਕ ਬੇਘਰ ਹੋ ਗਏ ਹਨ। ਪਰ ਹਮੇਸ਼ਾ ਦੀ ਤਰ੍ਹਾਂ ਇਸ ਮੁਸ਼ਕਿਲ ਦੀ ਘੜੀ ਵਿੱਚ ਵੀ ਇੱਕ ਸੰਸਥਾ ਸਹਾਇਤਾ ਲਈ ਅੱਗੇ ਆਈ ਹੈ, ਯੂਨਾਈਟਿਡ 6। ਮੁਸੀਬਤ ਵਿੱਚ ਫਸੇ ਹਜ਼ਾਰਾਂ ਪਰਿਵਾਰਾਂ ਨੂੰ ਯੂਨਾਈਟਿਡ 6 ਦੇ ਸੇਵਾਦਾਰ ਮੀਲਾਂ ਤੱਕ ਪੈਦਲ ਤੁਰ ਕੇ ਕਿਸ਼ਤੀਆਂ ਰਾਹੀਂ ਹਰ ਸੰਭਵ ਅਸੰਭਵ ਤਰੀਕੇ ਨਾਲ ਉਹਨਾਂ ਨੂੰ ਮਦਦ ਦੇਣ ਲਈ ਪਹੁੰਚ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਲਈ ਹਰ ਰੋਜ਼ ਉਹ ਭੋਜਨ, ਸਾਫ਼ ਪਾਣੀ, ਦਵਾਈਆਂ, ਮੱਛਰਦਾਨੀਆਂ, ਪਸ਼ੂਆਂ ਲਈ ਚਾਰਾ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਕਰ ਰਹੇ ਹਨ। ਪ੍ਰਭਾਵਿਤ ਪਰਿਵਾਰਾਂ ਨੂੰ ਕੋਈ ਮੁਸ਼ਕਿਲ ਨਾ ਹੋਵੇ, ਇਕੱਲਾਪਣ ਨਾ ਲੱਗੇ, ਇਸ ਲਈ ਸੇਵਾਦਾਰ ਹਰ ਰੋਜ਼ ਉਹਨਾਂ ਲਈ ਤਨਦੇਹੀ ਨਾਲ ਸੇਵਾਵਾਂ ਨਿਭਾ ਰਹੇ ਹਨ। ਤੁਸੀਂ ਵੀ ਯੂਨਾਈਟਿਡ 6 ਜਥੇਬੰਦੀ ਨਾਲ ਜੁੜ ਸਕਦੇ ਹੋ। ਆਪਣਾ ਯੋਗਦਾਨ ਪਾਓ ਅਤੇ ਪੀੜਤਾਂ ਦੀ ਸਹਾਇਤਾ ਕਰੋ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਅਮਰੀਕਾ ਨੂੰ ਭਾਰਤ ਤੇ ਈਰਾਨ ਦੀ ਚਾਬਹਾਰ ਬੰਦਰਗਾਹ ਤੇ ਵਪਾਰਕ ਪਾਬੰਦੀਆਂ ਲਗਾਈਆਂ ਗਈਆਂ ਨੇ ਔਰ ਨਾਲ ਹੀ ਭਾਰਤ ਦੇ ਡਰੱਗ ਟ੍ਰੇਡ ਵਿੱਚ ਕੁਝ ਉੱਚ ਅਧਿਕਾਰੀਆਂ ਦੇ ਅਮਰੀਕਾ ਦੇ ਵੀਜ਼ੇ ਜਿਹੜੇ ਉਹ ਰੱਦ ਕੀਤੇ ਗਏ ਨੇ। ਸੋ ਜ਼ਾਹਿਰ ਹੈ ਕਿ ਅਮਰੀਕਾ ਭਾਰਤ ਸੰਬੰਧਾਂ ਵਿੱਚ ਸੁਧਾਰ ਹੋਣ ਦੀ ਬਜਾਏ ਵਿਗਾੜ ਹੀ ਹੋ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਹਾਲਾਂ ਜਦੋਂ ਮੋਦੀ ਦੇ 75ਵੇਂ ਬਰਥਡੇ ਤੇ ਪ੍ਰੈਜ਼ੀਡੈਂਟ ਟਰੰਪ ਨੇ ਕਾਲ ਕੀਤਾ, ਉਹਦੀ ਸ਼ਬਦਾਵਲੀ ਨੂੰ ਬਹੁਤ ਸਾਰੇ ਐਕਸਪਰਟਸ ਨੇ ਦੇਖਿਆ ਔਰ ਇੰਡੀਅਨ ਸਪਿਨ ਵਾਲਿਆਂ ਨੇ ਇਹ ਕਿਹਾ ਕਿ ਜੀ ਜਿਹੜਾ ਰੀਥਿੰਕ ਹੋਇਆ ਅਮਰੀਕਾ 'ਚ ਔਰ ਟਰੰਪ ਐਡਮਿਨਿਸਟ੍ਰੇਸ਼ਨ ਦੀ ਭਾਰਤ ਪ੍ਰਤੀ ਜਿਹੜੀ ਸਖਤ ਨੀਤੀ ਸੀ ਉਹ ਹੁਣ ਮੈਲੋ ਡਾਊਨ ਹੋਇਆ। ਇਸ ਲਈ ਉਹਨਾਂ ਨੇ ਆਪਣਾ ਜਿਹੜਾ ਟ੍ਰੇਡ ਕਮਰਸ ਸੈਕਟਰੀ ਨੂੰ ਵੀ ਭੇਜਿਆ ਦਿੱਲੀ ਐਂਡ ਗੱਲਬਾਤ ਜਿਹੜੀ ਹੈ ਵਾਪਸ ਲੀਹ ਤੇ ਚੜ੍ਹ ਗਈ ਹੈ ਔਰ ਹੁਣ ਜਿਹੜਾ ਭਾਰਤ ਪ੍ਰਤੀ ਜਿਹੜਾ ਉਹ ਬਿਲਕੁਲ ਯੂ ਟਰਨ ਟਰੰਪ ਨੇ ਮਾਰਿਆ। ਜਿਨ੍ਹਾਂ ਨੇ ਇਹਨਾਂ 2 ਦਿਨਾਂ ਦਾ ਸਾਡੇ ਪ੍ਰੋਗਰਾਮ ਸੁਣੇ ਨੇ, ਕੱਲ੍ਹ ਦੇ ਵੀ, ਅਸੀਂ ਇਹ ਕਿਹਾ ਸੀ ਕਿ ਵੀ ਇੱਕ ਆਪਟਿਕਸ ਹੁੰਦੀਆਂ ਨੇ, ਪਲੇਜ਼ੈਂਟਰੀਜ਼ ਹੁੰਦੀਆਂ, ਇੱਕ ਨੀਤੀ ਹੁੰਦੀ ਹੈ। ਔਰ ਜੇ ਪ੍ਰੈਜ਼ੀਡੈਂਟ ਟਰੰਪ ਦਾ ਈਵਨ 75th ਬਰਥਡੇ ਤੇ ਤੁਸੀਂ ਮੈਸੇਜ ਨੂੰ ਵੀ ਦੇਖੋ ਤੇ ਉਸ ਦੇ ਵਿੱਚ ਵੀ ਇਹ ਪਲੇਜ਼ੈਂਟਰੀਜ਼ ਸ਼ੇਅਰ ਕਰਨ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਇਹੀ ਭਾਰਤ ਦਾ ਥੈਂਕ ਯੂ ਕੀਤਾ ਸੀ ਕਿ ਭਾਈ ਯੂਕਰੇਨ ਵਾਰ ਦੇ ਯੂਕਰੇਨ 'ਚ ਪੀਸ ਲਿਆਉਣ ਲਈ ਜਿਹੜਾ ਤੁਹਾਡਾ ਐਫਰਟ ਹੈ ਉਹਦਾ ਥੈਂਕ ਯੂ। ਹੁਣ ਇਹ ਵਿਅੰਗ ਵੀ ਸੀ ਕਿਉਂਕਿ ਇਸੇ ਲਈ ਤਾਂ ਟੈਰਿਫਸ ਲਾਈਆਂ ਨੇ ਮੋਦੀ ਦੇ ਉੱਤੇ ਕਿ ਵੀ ਭਾਰਤ ਦੇ ਉੱਤੇ ਕਿ ਵੀ ਉਹ ਰੂਸ ਦਾ ਆਇਲ ਖਰੀਦ ਰਿਹਾ ਔਰ ਉਹਦੇ ਨਾਲ ਰੂਸ ਦੀ ਜਿਹੜੀ ਹੈ ਉਹ ਵਾਰ ਮਸ਼ੀਨਰੀ ਨੂੰ ਆਇਲ ਮਿਲ ਰਿਹਾ ਔਰ ਬੇਗੁਨਾਹ ਮਾਰ ਰਹੇ ਨੇ। ਸੋ ਤੇ ਦੂਸਰਾ ਸੀ ਕਿ ਵੀ ਇਹਨਾਂ ਨੇ ਅੰਡਰਸਟੈਂਡਿੰਗ ਦੇ ਦਿੱਤੀ ਹੈ ਕਿ ਵੀ ਅਸੀਂ ਹੁਣ ਨਹੀਂ ਖਰੀਦਾਂਗੇ ਔਰ ਅਸੀਂ ਉਸੇ ਤਨਖਾਹ ਤੇ ਹੀ ਕੰਮ ਕਰਾਂਗੇ। ਲੇਕਿਨ ਜਿਹੜੀ ਇੰਡੀਕੇਸ਼ਨ ਇਸ ਪੀਰੀਅਡ 'ਚ ਆ ਰਹੀ ਸੀ ਕਿ ਵੀ ਇਹਦੇ ਬਾਵਜੂਦ ਕੁਝ ਪਲੇਜ਼ੈਂਟਰੀਜ਼ ਜਾਂ ਦੂਸਰਾ ਹੋਇਆ, ਔਨ ਦਾ ਗਰਾਊਂਡ ਐਕਸ਼ਨਸ ਵਿਲ ਟੈਲ ਵਟ ਵਿਲ ਹੈਪਨ। ਹੁਣ ਅੱਜ ਅਸੀਂ ਜਦੋਂ ਕਿ 18 ਸਤੰਬਰ ਨੂੰ ਗੱਲ ਕਰ ਰਹੇ, ਹੁਣ ਅੱਜ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਨੇ 2 ਤੋਹਫੇ ਹੋਰ
ਮੋਦੀ ਸਰਕਾਰ ਨੂੰ ਦਿੱਤੇ ਨੇ। ਇਕੱਲੇ ਹੀ ਨਹੀਂ, ਕਿਉਂਕਿ ਪ੍ਰੈਜ਼ੀਡੈਂਟ ਟਰੰਪ ਪਿਛਲੇ 2 ਦਿਨ ਤੋਂ UK ਦੇ ਦੌਰੇ ਤੇ ਸੀ। ਉੱਥੇ ਕਿੰਗ ਚਾਰਲਸ ਨੇ ਬੜਾ ਜਿਹੜਾ ਬਾਦਸ਼ਾਹੀ ਅੰਦਾਜ਼ ਦੇ ਵਿੱਚ ਜਿਹੜਾ ਉਹ ਸਵਾਗਤ ਕੀਤਾ। ਬੈਂਡ ਵੱਜ ਰਹੇ ਨੇ, ਸਟੇਟ ਬੈਂਕੁਏਟ ਹੈ। ਦੂਜਾ ਹੈ ਟਰੰਪ ਆਪਣੇ ਪੂਰੇ ਰੰਗ ਦੇ ਵਿੱਚ ਮਸਤੀ 'ਚ ਨਜ਼ਰ ਆਏ। ਔਰ ਫਿਰ ਜਿਹੜੀ ਹੈ ਉਹ ਮੀਡੀਆ ਦੇ ਨਾਲ ਉਹਨਾਂ ਦੀ ਗੁਫ਼ਤਗੂ ਵੀ ਹੋਈ। ਉਹਦੇ 'ਚ ਉਹਨਾਂ ਨੇ ਫਿਰ ਉਹਦੇ 'ਚ ਇਹੀ ਰਿਪੀਟ ਕੀਤਾ ਟਰੰਪ ਨੇ ਕਿ ਭਾਰਤ ਔਰ ਪਾਕਿਸਤਾਨ ਦੋਨੋਂ ਖਤਰਨਾਕ ਨਿਊਕਲੀਅਰ ਪਾਵਰਸ, ਦੋਨੋਂ ਜੰਗ ਤੇ ਉਹਨਾਂ ਨੂੰ ਮੈਂ ਟ੍ਰੇਡ ਦੀ ਧਮਕੀ ਦਿੱਤੀ ਵੀ ਤੁਹਾਡੇ ਨਾਲ ਨਹੀਂ ਕਰਾਂਗੇ, ਸਮਝੌਤਾ ਕਰਾਇਆ। ਉਹਦੇ 'ਚ ਉਹਨਾਂ ਨੇ ਫਿਰ ਕਿਹਾ ਕਿ ਵੀ ਇਹ ਜਿਹੜੀ ਯੂਕਰੇਨ ਵਾਰ ਹੈ, ਉਹਨਾਂ ਨੇ ਕਿਹਾ ਵੀ ਇਹ ਤੁਸੀਂ ਯੂਰਪੀਅਨ ਯੂਨੀਅਨ ਵਾਲਾ ਵੀ ਬੰਦ ਕਰੋ ਤੇਲ ਲੈਣਾ ਰੂਸ ਤੋਂ, ਚੀਨ ਵੀ ਬੰਦ ਕਰੇ, ਭਾਰਤ ਵੀ ਬੰਦ ਕਰੇ। ਹੁਣ ਇਹ ਵੀ ਉਹਨਾਂ ਨੇ ਕਿਹਾ ਕਿ ਵੀ ਜੇ ਤੁਸੀਂ ਤੇਲ ਨਾ ਖਰੀਦੋ, ਇੰਡੀਆ ਤਾਂ ਕਹਿੰਦਾ ਸੀ ਟੈਰਿਫ ਹੀ ਇਸ ਲਈ ਲਾਇਆ। ਸੋ ਉਹਦੇ 'ਚ ਵੀ ਕੋਈ ਟੋਨ ਡਾਊਨ ਨਹੀਂ ਸੀ। ਲੇਕਿਨ ਇਹ ਜਿਹੜੇ 2 ਐਕਸ਼ਨ ਹੁਣ ਚਾਬਹਾਰ, ਇਹ ਲਫ਼ਜ਼ ਬਹੁਤਿਆਂ ਨੇ ਸ਼ਾਇਦ ਨਾ ਵੀ ਸੁਣਿਆ ਹੋਏ, ਇਹ ਇੱਕ ਪੋਰਟ ਹੈ ਈਰਾਨ ਦੇ ਵਿੱਚ। ਚਾਬਹਾਰ ਥਾਂ ਈਰਾਨ ਦੇ ਵਿੱਚ ਹੈ। ਔਰ ਕਿਉਂਕਿ ਜੇ ਇੰਡੀਆ ਨੇ ਯੂਰਪ ਤੱਕ ਪਹੁੰਚਣਾ ਹੈ ਜਾਂ ਦੂਸਰੇ ਉਹਦੇ ਕੋਲ ਪਾਕਿਸਤਾਨ ਤੋਂ ਜਾਂ ਤਾਂ ਸਮੁੰਦਰੀ ਰਸਤਾ ਹੈ, ਧਰਤੀ ਵਾਲਾ ਤਾਂ ਦੂਜਾ ਹੈ ਨਹੀਂ। ਹੁਣ ਚਾਬਹਾਰ ਜਿਹੜੀ ਪੋਰਟ ਹੈ ਇਹ ਈਰਾਨ ਦੇ ਵਿੱਚ ਹੈ, ਜਿਹਦੇ ਰਾਹੀਂ ਅਫਗਾਨਿਸਤਾਨ ਦੇ ਨਾਲ, ਜੇ ਅਫਗਾਨਿਸਤਾਨ 'ਚ ਕੋਈ ਚੀਜ਼ ਪਹੁੰਚਾਉਣੀ ਹੈ ਵਾਇਆ ਪਾਕਿਸਤਾਨ ਜਾਣਾ ਪੈਂਦਾ ਹੈ, ਲੈਂਡ ਲੌਕਡ ਹੈ। ਪਰ ਚਾਬਹਾਰ ਰਾਹੀਂ ਅਫਗਾਨਿਸਤਾਨ ਨਾਲ ਲਿੰਕ ਜੁੜਦਾ ਹੈ। ਔਰ ਇਹਨੂੰ ਡਿਵੈਲਪ ਕਰਨ ਦੇ ਲਈ 200 ਕਰੋੜ ਰੁਪਈਆ ਭਾਰਤ ਨੇ ਖਰਚਿਆ ਹੋਇਆ, ਹੁਣ ਵੀ ਖਰਚ ਰਿਹਾ ਸੀ। ਹੁਣ ਕਿਉਂਕਿ ਅਮਰੀਕਾ ਨੇ ਆਰਥਿਕ ਪਾਬੰਦੀਆਂ ਲਾਈਆਂ ਹੋਈਆਂ ਨੇ ਈਰਾਨ ਦੇ ਉੱਤੇ, ਸੈਂਕਸ਼ਨਸ, ਕਿ ਬਈ ਕੋਈ ਉਹਦੇ ਨਾਲ ਡੀਲ ਕਰ ਨਹੀਂ ਸਕਦਾ। ਹੁਣ ਜਿਹੜੀ ਟਰੰਪ ਦੀ ਪਹਿਲੀ ਟਰਮ ਸੀ, ਉਦੋਂ ਉਹ ਬੜਾ ਦਿਆਲ ਸੀ ਮੋਦੀ ਦੇ ਉੱਤੇ, ਮਾਈ ਫਰੈਂਡ ਮੋਦੀ ਔਰ ਨਮਸਤੇ ਟਰੰਪ। ਔਰ ਉਦੋਂ ਹੀ ਕਸ਼ਮੀਰ ਦਾ ਰੁਤਬਾ ਵੀ ਖਤਮ ਕੀਤਾ 5 ਅਗਸਤ 2019 ਨੂੰ ਮੋਦੀ ਸਰਕਾਰ ਨੇ। ਆਰਟੀਕਲ 370 ਖਤਮ ਕੀਤਾ। ਦੂਜਾ ਐਵਰੀਥਿੰਗ ਵਾਸ, ਜਿਹਨੂੰ ਅਮਰੀਕਨ ਕਹਿੰਦੇ ਨੇ ਗੁੱਡੀ ਗੁੱਡੀ। ਹੁਣ ਟਰੰਪ ਜਿਹੜੇ ਨੇ ਉਹ ਨਵਾਂ ਅਵਤਾਰ ਹੈ ਟਰੰਪ। ਹੁਣ ਅਵਤਾਰਵਾਦ ਵੀ ਤਾਂ ਹਿੰਦੂ ਬਿਲੀਵ ਕਰਦੇ ਆ ਨਾ। ਇਹਨਾਂ ਨੇ ਹੁਣ ਪਹਿਲਾ ਅਵਤਾਰ ਜਿਹੜਾ ਉਹ ਇੱਕ ਦੇਖਿਆ, ਹੁਣ ਟਰੰਪ ਰੀਇਨਕਾਰਨੇਟ ਹੋਏ, ਉਹਨਾਂ ਨੇ ਨਵਾਂ ਅਵਤਾਰ ਧਾਰਿਆ। ਔਰ ਨਵਾਂ ਅਵਤਾਰ ਵੀ ਹੱਥ 'ਚ ਜਿਹੜਾ ਉਹ ਹਨੂਮਾਨ ਦੀ ਗੁਰਜ ਤੇ ਮਾਰ ਵੀ ਸਿੱਧਾ ਮੋਦੀ ਦੇ ਸਿਰ 'ਚ ਰਹਿਣ ਹੈ। ਹੁਣ ਉਹ ਪਹਿਲਾਂ ਤਾਂ ਗਿਆ ਵੀ ਪਵਨ ਸੁਤ ਹਨੂਮਾਨ ਕੀ ਜੈ, ਉਹ ਵੀ ਕਰਦੇ ਸੀ, ਇਹ ਵੀ ਕਰੀ ਜਾਂਦੇ। ਹੁਣ ਇੱਧਰ ਗੁਰਜ ਚੁੱਕੀ ਹੋਈ ਆ ਉਹਨਾਂ ਨੇ। ਹੁਣ ਅੱਜ 18 ਸਤੰਬਰ ਨੂੰ ਜਿਹੜੀ ਪਹਿਲੀ ਟਰਮ ਵੇਲੇ ਟਰੰਪ ਨੇ ਐਗਜ਼ੈਂਪਸ਼ਨ ਦਿੱਤੀ ਸੀ ਇੰਡੀਆ ਨੂੰ ਕਿ ਚਲੋ ਠੀਕ ਹੈ ਈਰਾਨ ਤੇ ਬਾਕੀ ਤੇਲ ਨਾ ਖਰੀਦੋ ਈਰਾਨ ਦਾ, ਉਹ ਇੰਡੀਆ ਨੇ ਬੰਦ ਕਰਤਾ ਸੀ। ਪਰ ਤੁਸੀਂ ਚਾਬਹਾਰ ਪੋਰਟ ਨੂੰ ਡਿਵੈਲਪ ਕਰ ਲਓ, ਕਿਉਂਕਿ ਉਦੋਂ ਅਜੇ ਤਾਲਿਬਾਨ ਵੀ ਬੈਠੇ ਹੋਏ ਸੀ ਉੱਥੇ। ਔਰ ਅਮਰੀਕਾ ਦਾ ਵੀ ਇੰਟਰਸਟ ਸੀ ਵੀ ਜਿਹੜਾ ਉਹ ਅਮਰੀਕਨ ਫੌਜ ਰਾਹੀਂ ਪਾਕਿਸਤਾਨ ਤੋਂ ਇਲਾਵਾ ਵੀ ਕੋਈ ਆਲਟਰਨੇਟ ਰਾਊਟ ਬਣੇ। ਦੈਟ ਵਾਜ਼ ਦਾ ਰੀਜ਼ਨ। ਹੁਣ ਇਹਨਾਂ ਦੇ ਆਪਣੇ ਮੀਡੀਆ ਦੀ ਖਬਰ ਹੈ, ਚਾਬਹਾਰ ਆਪਰੇਟਰਸ ਟੂ ਫੇਸ US ਸੈਂਕਸ਼ਨ ਫਰੋਮ ਸੈਪਟੈਂਬਰ 29। ਅੱਜ 18 ਸਤੰਬਰ ਨੂੰ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਇਹ ਕਿਹਾ ਕਿ ਵੀ ਜਿਹੜਾ ਅਸੀਂ ਵੇਵਰ ਇੰਡੀਆ ਨੂੰ ਦਿੱਤਾ ਸੀ ਕਿ ਉਹ ਇਰਾਨੀਅਨ ਪੋਰਟ ਚਾਬਹਾਰ ਦਾ ਇਸਤੇਮਾਲ ਕਰ ਸਕਦੇ ਨੇ 2018 ਦੇ ਵਿੱਚ, ਉਹਨੂੰ ਅਸੀਂ ਖ਼ਤਮ ਕਰ ਰਹੇ ਹਾਂ ਵੇਵਰ ਨੂੰ। ਔਰ 10 ਦਿਨਾਂ ਦੇ ਵਿੱਚ ਇੰਡੀਆ ਜਿਹੜਾ ਹੈ ਉਹ ਆਪਣੀ ਸਾਰੀ ਜਿਹੜੀ ਹੈ ਕਾਰੋਬਾਰੀ ਔਰ ਦੂਜੀ ਸਮੇਟ ਲੈ। ਉਸ ਤੋਂ ਬਾਅਦ ਜਿਹੜਾ ਸੈਂਕਸ਼ਨਸ ਨੇ ਐਗਜ਼ੈਂਪਸ਼ਨ ਖ਼ਤਮ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਮੂਵ ਹੈ ਇਹ ਮੈਕਸਿਮਮ ਪ੍ਰੈਸ਼ਰ ਦਾ ਵਾਲਾ ਮੂਵ ਹੈ ਅਮਰੀਕਾ ਦਾ, ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਹੈ ਆਲਰੇਡੀ ਇੰਡੀਆ ਨੂੰ ਉਹਨਾਂ ਨੇ ਰੂਸ ਦੇ ਤੇਲ ਦੇ ਮੁੱਦੇ ਦੇ ਉੱਤੇ ਜਿਹੜਾ 25% ਸੈਂਕਸ਼ਨਸ ਲਾਈਆਂ ਹੋਈਆਂ, ਕਿਉਂਕਿ ਇੰਡੀਆ ਜਿਹੜਾ ਉਹ ਸ਼ਾਹਿਦ ਬਹਿਸ਼ਤੀ ਟਰਮੀਨਲ ਹੈ ਚਾਬਹਾਰ ਪੋਰਟ ਦਾ, ਉਹਨੂੰ ਆਲਟਰਨੇਟ ਟ੍ਰੇਡਿੰਗ ਰਾਊਟ ਇੰਡੀਆ ਦੇ ਤੌਰ ਤੇ ਡਿਵੈਲਪ ਕਰ ਰਿਹਾ ਸੀ ਪਾਕਿਸਤਾਨ ਨੂੰ ਅਵੋਇਡ ਕਰਕੇ, ਤਾਂ ਕਿ ਉੱਥੋਂ ਕਾਰਗੋ ਅਫਗਾਨਿਸਤਾਨ 'ਚ ਜਾਣ, ਉੱਥੋਂ ਸੈਂਟਰਲ ਏਸ਼ੀਆ ਜਾ ਸਕਦੇ ਨੇ। ਔਰ ਇਹ ਜਿਹੜਾ ਅੱਜ ਫੈਸਲਾ ਲਿਆ 10 ਦਿਨ ਦਾ ਟਾਈਮ ਦੇ ਕੇ 10 ਦਿਨ ਦੇ ਵਿੱਚ ਜਿਹੜੀ ਤੁਹਾਨੂੰ ਸੈਂਕਸ਼ਨ ਦਿੱਤੀ ਸੀ ਚਾਬਹਾਰ ਪੋਰਟ ਦੀ ਉਹ ਖਤਮ। ਔਰ ਇਹ ਇੰਨਾ ਕੁ ਆਲਰੇਡੀ ਸਾਊਦੀ ਅਰੇਬੀਆ ਪਾਕਿਸਤਾਨ ਡੀਲ ਤੋਂ ਹੀ ਸ਼ੈਲ ਸ਼ੌਕਡ ਹੈ ਇੰਡੀਆ। ਉਹਨਾਂ ਨੇ ਕਿਹਾ ਕਿ ਵੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਡਿਡਨਟ ਰਿਸਪੌਂਡ ਟੂ ਰਿਕੁਐਸਟ ਫਾਰ ਏ ਕਮੈਂਟ ਔਨ ਦਾ ਡਿਵੈਲਪਮੈਂਟ ਵਿਚ ਕੁਡ ਸਿਵੀਅਰਲੀ ਹੈਂਪਰ ਇੰਡੀਆਜ਼ ਪਲਾਨਸ ਫਾਰ ਰੀਜਨਲ ਕਨੈਕਟੀਵਿਟੀ। ਖੇਤਰੀ ਕਨੈਕਟੀਵਿਟੀ 200 ਕਰੋੜ ਵੀ ਗਿਆ। ਔਰ ਉਹਨਾਂ ਨੇ ਕਿਹਾ ਕਿ ਵੀ
President Donald Trump had first announced he planned to end the waiver given to India in his previous term. ਔਰ ਹੁਣ ਉਹਨਾਂ ਤੇ ਅਜੇ ਕਿਹਾ ਹੀ ਸੀ, ਪਰ ਇਹਨਾਂ ਨੂੰ ਲੱਗਦਾ ਸੀ ਕਿ ਵੀ ਸ਼ਾਇਦ ਹੁਣ ਰਿਲੇਸ਼ਨ ਇੰਪਰੂਵ ਹੋਣ ਲੱਗੇ ਨੇ, ਉਹ ਸਾਨੂੰ ਐਗਜ਼ੈਂਪਸ਼ਨ ਜਾਰੀ ਰਹੇ, ਪਰ ਲੱਗਦਾ ਹੈ ਕਿ ਵੀ ਥਿੰਗਸ ਆਰ ਨਾਟ ਕੋਜ਼ੀ ਟੁਵਰਡਸ ਇੰਡੀਆ। 10 ਦਿਨ ਦੇ ਟਾਈਮ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਤੁਹਾਨੂੰ ਇਹ ਨੋਟਿਸ ਦਿੰਦੇ ਹਾਂ ਕਿ ਵੀ ਅਸੀਂ ਇਹ ਤੁਹਾਡਾ ਜਿਹੜਾ ਇਹ ਰੁਤਬਾ ਉਹ ਰਿਵੋਕ ਕਰ ਰਹੇ ਹਾਂ ਇਸ ਸਾਰੇ 'ਤੇ। ਔਰ ਇਹ ਇੱਕ ਤੋਹਫਾ 18 ਸਤੰਬਰ ਨੂੰ ਹੁਣ ਦੇਖ ਲਓ ਕਿ ਵੀ 75ਵੇਂ ਸਾਲ ਤੋਂ 2 ਦਿਨਾਂ ਦੇ ਵਿੱਚ ਮੋਦੀ ਜੀ ਨੂੰ ਇਹ, ਅਤੇ ਦੂਸਰਾ ਉਹ ਵੀ ਇਹਨਾਂ ਦੇ ਮੀਡੀਆ ਦੀ ਹੈਡਲਾਈਨ ਹੈ, US visas of Indian executives revoked over drug trafficking. US embassy did not name those whose visas had been revoked, but said family members would also face consequences. In January, the US charged 2 Indian firms with conspiracy to traffic fentanyl ingredients. ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਜਿਹੜੇ 23 ਮੁਲਕ ਡਰੱਗ ਪ੍ਰੋਡਿਊਸਰ ਔਰ ਟ੍ਰਾਂਜ਼ਿਟ ਦੇ ਵਿੱਚ ਹੈਲਪ ਕਰਨ ਵਾਲੇ ਨੇ, ਜਿਹੜੀ ਲਿਸਟ ਪ੍ਰੈਜ਼ੀਡੈਂਟ ਟਰੰਪ ਨੇ ਸਟੇਟ ਡਿਪਾਰਟਮੈਂਟ ਨੂੰ ਦਿੱਤੀ ਹੈ, ਉਹਨਾਂ ਦੇ ਵਿੱਚ ਭਾਰਤ ਮਾਤਾ ਵੀ ਸ਼ਾਮਲ ਹੈ। ਹੁਣ ਇਹ ਕੱਲ੍ਹ ਦੀ ਖਬਰ ਸੀ। ਔਰ ਇਸ ਤੋਂ ਪਹਿਲਾਂ ਆਲਰੇਡੀ 2 ਕੰਪਨੀਆਂ, ਇੰਡੀਅਨ ਕੰਪਨੀਆਂ ਦੇ ਉੱਤੇ ਜਿਹੜੀਆਂ ਨੇ ਸੈਂਕਸ਼ਨਸ ਅਮਰੀਕਾ ਨੇ ਲਾਈਆਂ ਕਿ ਵੀ ਉਹ ਫੈਂਟੈਨਲ ਜਿਹੜਾ ਹੈ ਉਹ ਅਮਰੀਕਾ ਦੇ ਵਿੱਚ, ਗੁਜਰਾਤੀ ਨੇ ਦੋਨੋਂ ਹੀ, ਔਰ ਉੱਥੋਂ ਹੀ ਅਡਾਨੀ ਦੀ ਪੋਰਟ ਤੋਂ ਹੀ, ਉੱਥੋਂ ਗੁਜਰਾਤ 'ਚੋਂ ਹੀ ਉਹ ਆਉਂਦੀ ਹੈ ਫੈਂਟੈਨਲ, ਔਰ ਇੱਥੇ ਜਿਹੜਾ ਉਹ ਨਸ਼ੇ 'ਚ ਜਿਹੜੀਆਂ ਡਰੱਗ ਉਹਦਾ ਇਸਤੇਮਾਲ ਹੁੰਦਾ। ਅੱਛਾ। ਹੁਣ ਕੁਛ ਮਹੀਨੇ ਪਹਿਲਾਂ ਉਹਨਾਂ ਨੂੰ ਕ੍ਰਿਮੀਨਲ ਕੰਸਪੀਰੇਸੀ ਦੇ ਵਿੱਚ ਉਹਨਾਂ ਨੇ 2 ਫਰਮਸ ਨੂੰ ਐਲਾਨਿਆ ਸੀ। ਔਰ ਇਹ ਜਿਹੜੀਆਂ 2 ਇੰਡੀਅਨ ਕੰਪਨੀਆਂ ਨੇ, ਇੱਕ ਰੈਕਸਟਰ ਕੈਮੀਕਲਸ ਹੈ, ਇੱਕ ਐਥੋਸ ਕੈਮੀਕਲ ਹੈ, ਉਹਨਾਂ ਨੂੰ ਕ੍ਰਿਮੀਨਲ ਕੰਸਪੀਰੇਸੀ ਟੂ ਡਿਸਟਰੀਬਿਊਟ ਐਂਡ ਇੰਪੋਰਟ ਫੈਂਟੈਨਲ ਪ੍ਰੀਕਰਸਰ ਕੈਮੀਕਲਸ ਟੂ ਦਾ ਯੂਨਾਈਟਿਡ ਸਟੇਟਸ, ਇਹ ਆਲਰੇਡੀ ਉਹਨਾਂ ਦੇ ਉੱਤੇ ਕੇਸ ਫਾਈਲ ਕੀਤਾ ਹੋਇਆ। ਹੁਣ US ਐਮਬੈਸੀ ਨੇ ਅਗੇਨ 18 ਸਤੰਬਰ ਤਾਂ ਬੜਾ ਅਹਿਮੀਅਤ ਵਾਲਾ ਦਿਨ ਬਣ ਗਿਆ। ਉਹਦੇ 'ਚ ਉਹਨਾਂ ਨੇ ਕਿਹਾ ਕਿ ਇਟ ਹੈਜ਼ ਰਿਵੋਕਡ and denied visas for certain Indian business executives and corporate leadership, accusing them of smuggling ingredients that are used in the illegal production of the drug. ਤੁਸੀਂ fentanyl smuggle ਕਰ ਰਹੇ ਹੋ ਅਮਰੀਕਾ 'ਚ, ਜਿਹੜੀ ਯੂਜ਼ ਹੁੰਦੀ ਹੈ ਡਰੱਗ ਦੇ ਵਿੱਚ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਐਗਜ਼ੈਕਟਿਵ ਜਿਹੜੇ ਅਧਿਕਾਰੀ ਨੇ ਉਹ ਵੀ, ਅਤੇ ਉਹਨਾਂ ਦੇ ਫੈਮਿਲੀ ਮੈਂਬਰ ਵੀ, ਉਹਨਾਂ ਸਾਰਿਆਂ ਦੇ ਉੱਤੇ ਜਿਹੜੇ ਉਹਨਾਂ ਨੂੰ ਵੀਜ਼ੇ ਅਮਰੀਕਾ ਦੇ ਜਿਨ੍ਹਾਂ ਕੋਲ ਸੀ ਉਹ ਅਸੀਂ ਰੋਕ ਰਹੇ। ਔਰ ਅਸੀਂ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਵਾਂਟਸ ਟੂ ਕੀਪ ਅਮਰੀਕਨ ਸੇਫ ਫਰੋਮ ਡੇਂਜਰਸ ਸਿੰਥੈਟਿਕ ਨਾਰਕੋਟਿਕਸ, ਔਰ ਇਹ ਜਿਹੜੇ ਨੇ ਇੰਡੀਆ ਨੇ ਇਹਨੂੰ ਵਧਾਵਾ ਦੇ ਰਹੇ ਨੇ। ਔਰ ਇਸ 'ਚ ਉਹਨਾਂ ਨੇ ਡੀਟੇਲ ਤਾਂ ਨਹੀਂ ਦਿੱਤੀ, ਪਰ ਇਹਨਾਂ 2 ਕੰਪਨੀਆਂ ਦੇ ਜਿਹੜੇ ਨੇ ਇਹ ਕਾਫੀ ਹੋਣਗੇ ਜਿਨ੍ਹਾਂ ਦੇ ਉੱਤੇ ਆਲਰੇਡੀ ਕ੍ਰਿਮੀਨਲ ਕੰਸਪੀਰੇਸੀ ਕੇਸ ਤਾਂ ਹੈ ਹੀ ਨੇ, ਪਰ ਇਹਨਾਂ ਦੇ ਉੱਤੇ ਹੁਣ ਟੱਬਰਾਂ ਦੇ ਉੱਤੇ ਵੀ ਕਿ ਵੀ ਇਹ ਨਹੀਂ ਹੈ ਵੀ ਤੁਹਾਡੇ ਮੁੰਡੇ ਕੁੜੀਆਂ ਇੱਥੇ ਅਮਰੀਕਾ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ, ਵੀਜ਼ੇ ਲੈ ਕੇ ਬੈਠੇ, ਸਭ ਬਾਹਰ। ਸੋ ਇਹ ਸ਼ੋਅ ਕਰਦਾ ਵੀ ਮੋਦੀ ਦੇ ਉੱਤੇ ਜਿਹੜੀ ਸਾੜ ਸਤੀ ਆਈ ਹੋਈ ਹੈ, ਉਹ ਰਾਹੂ ਕੇਤੂ ਇਕੱਠੇ ਹੋ ਕੇ ਐਂ ਲੱਗਦਾ ਵੀ ਭੰਗੜਾ ਪਾਉਣ ਲੱਗ ਗਏ। ਇੱਕ ਤਾਂ ਸੀ ਨਾ ਵੀ ਹੁਣ ਰਾਹੂ ਕੇਤੂ ਅੱਡ ਹੋ ਗਏ, ਸ਼ਾਇਦ ਜਿਹੜੇ ਸਿਤਾਰੇ ਮੋਦੀ ਦੇ ਗਰਦਸ਼ 'ਚ ਨੇ ਉਹ ਹੁਣ ਚਾਨਣ 'ਚ ਆ ਜਾਣ, ਰੋਸ਼ਨ ਹੋ ਜਾਣ, ਪਰ ਐਂ ਲੱਗਦਾ ਵੀ ਰਾਹੂ ਕੇਤੂ ਟੈਂਗੋ ਕਰ ਰਹੇ ਨੇ। ਉਹਨਾਂ ਨੇ ਜਿਹੜਾ ਉਹ ਭੰਗੜਾ ਪਾਉਣਾ ਸ਼ੁਰੂ ਕੀਤਾ ਹੋਇਆ। ਲੇਕਿਨ ਅਲਟੀਮੇਟਲੀ ਜਿਹੜਾ ਕਰ ਬੁਰਾ ਹੋ ਬੁਰਾ, ਬਿਲਕੁਲ ਅੰਤ ਬੁਰੇ ਕਾ ਬੁਰਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨਾ,
ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਿਹਾ ਪੰਜਾਬ ਦੇ ਹਵਾਲੇ ਨਾਲ ਕਿ ਪ੍ਰਵਾਸੀਆਂ ਦਾ ਮੁੱਦਾ ਅੱਜ ਕੱਲ ਪੰਜਾਬ ਵਿੱਚ ਬੜਾ ਭਖਾਇਆ ਜਾ ਰਿਹਾ ਹੈ ਅਤੇ ਇਸ ਲਈ ਵੀ ਸਿੱਖਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ। ਬਹੁਤੇ ਲੋਕ ਇਹ ਭੁੱਲ ਚੁੱਕੇ ਨੇ ਕਿ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਗੁਜਰਾਤ ਵਿੱਚ ਆਪਣੀਆਂ ਜ਼ਮੀਨਾਂ ਤੋਂ ਇਹ ਕਹਿ ਕੇ ਬੇਦਖਲ ਕਰ ਦਿੱਤਾ ਸੀ ਕਿ ਉਹ ਗੁਜਰਾਤ ਦੇ ਵਾਸੀ ਨਹੀਂ ਨੇ। ਹਾਲਾਂਕਿ ਇਹ ਸਿੱਖ ਕਿਸਾਨ ਜਿਹੜੇ ਪਿਛਲੀ ਅੱਧੀ ਸਦੀ ਤੋਂ ਉੱਥੇ ਜ਼ਮੀਨ ਆਬਾਦ ਕਰਨ ਵਾਲੇ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਲਗਭਗ 2 ਦਿਨ ਪਹਿਲਾਂ ਪੰਜਾਬ ਦੇ ਵਿੱਚ ਪ੍ਰਵਾਸੀ ਇਸ਼ੂ ਦੇ ਉੱਤੇ ਗੱਲ ਕੀਤੀ, ਕਿਉਂਕਿ ਜ਼ਾਹਰ ਹੈ ਕਿ ਜਿਹੜਾ ਫਲੇਅਰ ਅਪ ਹੋਇਆ ਉਸ ਦਾ ਇਮੀਡੀਏਟ ਕਾਰਨ ਹਾਲਾਂ ਸਿਮਰਿੰਗ ਤਾਂ ਸੀ ਕਿ ਭਾਈ ਵੱਡੀ ਗਿਣਤੀ 'ਚ ਨੇ ਔਰ ਕ੍ਰਾਈਮ ਵੀ ਹੋ ਰਿਹਾ, ਪਰ ਇੱਕ ਬੱਚੇ ਨਾਲ 5 ਸਾਲ ਦੇ ਜੋ ਹੁਸ਼ਿਆਰਪੁਰ ਜ਼ਿਲ੍ਹੇ 'ਚ ਹੋਇਆ, ਫਿਰ ਇੱਕ 7-8 ਸਾਲ ਦੀ ਬੱਚੀ ਨਾਲ ਜਲੰਧਰ 'ਚ ਹੋਇਆ। ਔਰ ਇਹਨਾਂ ਮਾਮਲਿਆਂ ਦੇ ਵਿੱਚ ਜ਼ਾਹਰ ਹੈ ਕਿ ਪ੍ਰਵਾਸੀ ਹੀ ਜਿਹੜੇ ਨੇ ਫੜੇ ਗਏ ਸ਼ਾਮਲ ਸਨ। ਸੋ ਉਹਨੂੰ ਲੈ ਕੇ ਜਿਹੜਾ ਕਈ ਵਾਰ ਅੰਡਰ ਕਰੰਟ ਚੱਲ ਰਿਹਾ ਹੁੰਦਾ ਉਹ ਸਡਨ ਉਸ ਦਾ ਹੁੰਦਾ, ਔਰ ਜਿਸ ਕਿਸਮ ਦੀ ਉੱਥੋਂ ਦੀ ਸਾਰੀ ਹਕੀਕਤ ਸਾਹਮਣੇ ਆ ਰਹੀ ਸੀ, ਮੈਨੂੰ ਇਹ ਲੱਗ ਰਿਹਾ ਸੀ ਕਿ ਵੀ ਇਹ ਜਿਹੜਾ ਸਾਡਾ ਇਸ ਵੇਲੇ ਇੱਕ ਇਮੇਜ ਹੈ ਜਿਹਦੇ 'ਚ ਜੋ ਭਾਰਤ ਨੇ ਹੜ੍ਹਾਂ ਦੇ ਨਾਲ ਆਪਰੇਸ਼ਨ ਸੰਦੂਰ ਸੋ ਕਾਲਡ ਪਾਰਟ 2 ਕੀਤਾ ਹੈ, ਪੰਜਾਬ ਨੂੰ ਹੜ੍ਹਾਂ 'ਚ ਡੋਬਿਆ ਹੈ, ਔਰ ਜਿਹੜੀ ਸਾਡੀ ਰੈਜ਼ੀਲੀਅੰਸ ਹੈ, ਸਾਡੀ ਹਿੰਮਤ ਹੈ, ਔਰ ਭਾਰਤ ਸਰਕਾਰ ਦੀਆਂ ਸਾਜ਼ਿਸ਼ਾਂ ਨੇ ਉਹ ਬੇਨਕਾਬ ਹੋ ਰਹੀਆਂ ਨੇ, ਇੰਟਰਨੈਸ਼ਨਲੀ ਡਿਸਕਸ ਹੋ ਰਹੀਆਂ ਨੇ ਇਹ ਗੱਲਾਂ। ਡਾਇਸਪੋਰਾ ਵੀ ਇਹ ਸਾਰੇ ਨੂੰ ਸਮਝਦਾ। ਸੋ ਡਾਈਵਰਸ਼ਨ ਦੇ ਵਿੱਚ ਜੇ ਕਹਿਣਾ ਹੋਏ ਤੇ ਜਿੰਨੇ ਇਹ ਬ੍ਰਾਹਮਣ ਮਾਰ ਨੇ ਉਹਨਾਂ ਇਹਨਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਕਿ ਵੀ ਅਸਲ ਇਸ਼ੂ ਨੂੰ ਜੇ ਸਾਈਡ ਟਰੈਕ ਕਰਨਾ ਤੇ ਫਿਰ ਇਹ ਨੈਰੇਟਿਵ ਦਾ ਕੰਟਰੋਲ ਕੱਲ੍ਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਅਲਟੀਮੇਟਲੀ ਲੜਾਈ ਤਾਂ ਨੈਰੇਟਿਵ ਦੀ ਹੈ, ਔਰ ਫਿਰ ਕੁਛ ਜਿਹੜੇ ਖੁਦ ਤੋਂ ਤੇ ਕੁਛ ਨੂੰ ਜਿਹੜਾ ਉਹ ਇਨਸਾਈਟ ਕੀਤਾ ਜਾਂਦਾ ਵੀ ਤੁਸੀਂ ਇਹ ਕਹੋ ਕੈਮਰਿਆਂ ਸਾਹਮਣੇ, ਉਹਨਾਂ ਨੂੰ ਕਹਿੰਦੇ ਨੇ ਹਾਂ ਨਹੀਂ ਹੋਰ ਜ਼ਰਾ, ਤੇ ਉਹਨਾਂ ਨੇ ਕੁਛ ਐਸੇ ਵੀ ਨੇ ਕਿ ਬਈ ਇਹਨਾਂ ਨੂੰ ਅਸੀਂ ਕੱਢਾਂਗੇ ਬਾਹਰ, ਇਹਨਾਂ ਨੂੰ ਭਈਏ ਭਜਾਓ, ਪੰਜਾਬ ਬਚਾਓ, ਇਹ ਉਹ 2-4 ਇਸ ਕਿਸਮ ਦੇ ਗਰੁੱਪ ਗੈਦਰਿੰਗਸ ਇਹ ਉਹ ਵੀ ਕਰਤੀਆਂ। ਹੁਣ ਨਾਲ ਦੀ ਨਾਲ ਬਜਾਏ ਇਸ ਦੇ ਕਿ ਅਸਲੀ ਇਸ਼ੂ ਨੂੰ, ਜਿਵੇਂ ਅਸੀਂ ਕਿਹਾ ਸੀ ਕਿ ਬਈ ਗੱਲ ਇਹ ਹੈ ਕਿ ਜਿਹੜੇ ਅਸਲ ਕਲਪਰੇਟ ਨੇ ਉਹ ਤਾਂ ਪੰਜਾਬ ਦੀਆਂ ਸਿਆਸੀ ਧਿਰਾਂ ਦੇ ਪੋਲੀਟੀਸ਼ੀਅਨਸ ਨੇ। ਵੀ ਅਸੀਂ ਜਦੋਂ ਫੋਕਸ ਕੀਤਾ ਵੀ ਗੱਲ ਸੋਲੂਸ਼ਨ ਵੱਲ ਜਾਓ, ਪਹਿਲਾ ਪਾਰਟ ਪੰਜਾਬ ਦੇ 117 MLA ਨੂੰ ਕੱਲੇ ਹਲਕੇ 'ਚ ਜਿਹੜਾ ਹੈ ਉਹ ਘੇਰੋ, ਉਹਨਾਂ ਨੂੰ ਕਹੋ ਕਿ ਵੀ ਲਿਆਓ ਪੰਜਾਬ ਅਸੈਂਬਲੀ ਦੇ ਵਿੱਚ ਬਿੱਲ ਕਿ ਕੋਈ ਨੌਨ ਪੰਜਾਬੀ ਜਿਹੜਾ ਹੈ ਪੰਜਾਬ 'ਚ ਜ਼ਮੀਨ ਨਹੀਂ ਖਰੀਦ ਸਕਦਾ। ਪਹਿਲਾ ਪਾਰਟ। ਬਿਲਕੁਲ। ਜੋ ਕੁਛ ਆਲਰੇਡੀ ਹਿਮਾਚਲ ਦੇ ਵਿੱਚ ਉਹਦਾ ਪ੍ਰੈਸੀਡੈਂਟ ਲਾਅ ਹੈਗਾ, ਰਾਜਸਥਾਨ ਦੇ ਵਿੱਚ ਹੈ, ਈਵਨ ਗੁਜਰਾਤ ਦੇ ਵਿੱਚ ਵੀ ਹੈ। ਪਹਿਲਾ ਪਾਰਟ ਹੈ। ਦੂਸਰਾ, ਇਹ ਮੰਗ ਕਰੋ ਕਿ ਭਾਈ ਇਹ ਪੰਜਾਬ ਸਰਕਾਰ ਇਹ ਬਣਾਏ ਕਾਨੂੰਨ ਕਿ ਵੀ ਪੰਜਾਬ ਦੇ ਵਿੱਚ ਨੌਕਰੀਆਂ ਚਪੜਾਸੀ ਤੋਂ ਲੈ ਕੇ ਤੇ ਉੱਪਰ ਤੱਕ ਜਿਹੜੀਆਂ ਨੇ ਉਹਦੇ 'ਚ 90% ਰਿਜ਼ਰਵੇਸ਼ਨ ਜਿਹੜੀ ਹੈ ਉਹ ਸਿਰਫ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੇ ਡੋਮਿਸਾਈਲ ਨੇ ਔਰ ਜਿਨ੍ਹਾਂ ਦੀ ਐਜੂਕੇਸ਼ਨ ਪੰਜਾਬ 'ਚ ਹੋਈ ਹੈ ਉਹਨਾਂ ਨੂੰ ਦਿਓ, ਹੋਣਗੀਆਂ। ਇਹ ਨਹੀਂ ਹੈ ਵੀ ਤੁਹਾਡੀਆਂ ਨੌਕਰੀਆਂ 'ਚ ਲਿਆ ਕੇ ਹਰਿਆਣਵੀ ਤੇ ਰਾਜਸਥਾਨੀ ਤੇ ਸਾਊਥ ਇੰਡੀਅਨ ਉਹ ਭਰੇ ਹੋਣਗੇ। ਦੈਨ ਜਿਹੜਾ ਉਹ ਇੱਕ ਪਾਰਟ, ਜਿਵੇਂ ਅਸੀਂ ਕਿਹਾ ਸੀ ਵੀ ਲੌਂਗ ਟਰਮ, ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦਾ ਸੀ ਕਿ ਰਿਵਰਸ ਮਾਈਗ੍ਰੇਸ਼ਨ, ਕਿ ਵੀ ਤੁਸੀਂ ਸ਼ੁਰੂ ਕਰੋ ਜਿਹੜੇ ਜਾਣ ਜਾਂ ਦੂਜੇ ਤੀਜੇ ਆਪਣੀਆਂ ਜ਼ਮੀਨਾਂ ਮੱਤ ਵੇਚੋ, ਆਪਣੇ ਆਪ ਨੂੰ ਸੰਭਾਲੋ। ਅਦਰਵਾਈਜ਼ ਸਾਡਾ ਇਹ ਕਹਿਣਾ ਸੀ ਕਿ ਵੀ ਇਹ ਜਿਹੜਾ ਹੈ ਇਹਨੂੰ ਇਹ ਇਵੇਂ ਬਣਾਉਣਗੇ ਹੇਟ ਕੈਂਪੇਨ ਕਿ ਦੇਖੋ ਜੀ ਇਹ ਤਾਂ ਹਿੰਦੂਆਂ ਦੇ ਅਗੇਂਸਟ ਨਫ਼ਰਤ ਔਰ ਇਹ ਬਈਆਂ ਦੇ ਖਿਲਾਫ, ਔਰ ਦੂਜੇ ਉਹਦਾ ਮੈਂ ਕਿਹਾ ਬੈਕਲੈਸ਼ ਯੂਪੀ ਬਿਹਾਰ 'ਚ ਵੀ ਕਰਵਾਉਣਗੇ 2-4 ਘਟਨਾਵਾਂ। ਫਿਰ ਜਿਹੜਾ ਸਿੱਖਾਂ ਦਾ ਇਮੇਜ ਐਜ਼ ਏ ਸਰਬੱਤ ਦਾ ਭਲਾ ਇਹਨਾਂ ਹੜ੍ਹਾਂ ਦੇ ਦੌਰਾਨ ਉਹਨਾਂ ਈਸਾਈਆਂ ਨੂੰ ਵੀ ਉਹਨਾਂ ਜਿਹੜੇ ਬਿਲਕੁਲ ਵਿਰੋਧ ਉਹਨਾਂ ਤੱਕ ਵੀ ਪਹੁੰਚ ਜਿਹੜੀ ਸਿੱਖੀ ਦਾ ਬੇਸ ਹੈ ਇਹ ਇਸ 'ਤੇ ਹੀ ਆਧਾਰਿਤ ਸੀ ਸਾਰੀ ਗੱਲਬਾਤ। ਔਰ ਮੈਂ ਅਜੇ ਦੇਖਦਾ ਅਜੇ ਤਾਂ 2 ਦਿਨ ਨਹੀਂ ਬੀਤੇ ਤੇ ਇਹ ਸ਼ੁਰੂ ਹੋ ਗਿਆ ਕੰਮ। ਲੇਕਿਨ ਇਸ ਤੋਂ ਪਹਿਲਾਂ ਮੈਂ ਇਹ ਵੀ ਯਾਦ ਦਹਾਨੀ ਕਰਵਾ ਦਿਆਂ ਕਿ ਜਿਹੜੇ ਮੋਦੀ ਅਮਿਤ ਸ਼ਾਹ ਦੀ ਟੀਮ ਦੇ ਲੋਕ ਪੰਜਾਬ ਦੇ ਵਿੱਚ ਵੀ ਔਰ ਅਦਰਵਾਈਜ਼ ਜਾਂ ਜਿਹੜੇ ਇਹਨਾਂ ਨੂੰ ਸ਼ਾਇਦ ਕਿਉਂਕਿ ਆਪਣੇ ਲੋਕਾਂ ਨੂੰ ਪੜ੍ਹਨ ਲਿਖਣ ਦਾ ਬਹੁਤਾ ਸ਼ੌਕ ਨਹੀਂ ਹੈ, ਸੋਸ਼ਲ ਮੀਡੀਆ ਨੇ ਵੈਸੇ ਹੀ ਪੇਤਲਾ ਜਿਹਾ ਕੰਮ ਕਰ ਦਿੱਤਾ ਹੈ, ਉਹਨਾਂ ਨੂੰ ਭੁੱਲ ਗਿਆ ਕਿ ਜਦੋਂ ਮੋਦੀ ਚੀਫ ਮਿਨਿਸਟਰ ਬਣਦਾ 2002 'ਚ ਮੁਸਲਮਾਨਾਂ ਦੀ ਨਸਲਕੁਸ਼ੀ,
ਔਰ ਜਦੋਂ ਅਸੀਂ ਮੋਦੀ ਦੇ ਖਿਲਾਫ ਇੱਥੇ ਜਦੋਂ ਪਹਿਲੀ ਵਾਰ ਇਹ ਆਇਆ ਪ੍ਰੋਟੈਸਟ ਕੀਤਾ ਤਾਂ ਕਈਆਂ ਦਾ ਕਹਿਣਾ ਸੀ ਜੀ ਉਹਨੇ ਚਲੋ ਮੁਸਲਮਾਨਾਂ ਦਾ ਤਾਂ ਗੁੱਸਾ ਹੋ ਸਕਦਾ, ਮਾਰਿਆ ਸਿੱਖਾਂ ਦਾ ਕੀ। ਮੈਂ ਕਿਹਾ ਤੁਹਾਨੂੰ ਇਹ ਭੁੱਲ ਗਿਆ ਕਿ ਮੋਦੀ ਔਰ ਅਮਿਤ ਸ਼ਾਹ ਹੀ ਦੇ ਨਾਲ ਹੋਮ ਮਿਨਿਸਟਰ ਸੀ। ਇਹਨਾਂ ਨੇ ਗੁਜਰਾਤ ਦੇ ਵਿੱਚ ਲਾ ਲਿਆਂਦਾ ਕਿ ਜਿਹੜੇ ਗੈਰ ਗੁਜਰਾਤੀ ਨੇ ਉਹਨਾਂ ਨੂੰ ਜਿਹੜਾ ਕਾਸ਼ਤਕਾਰੀ ਜ਼ਮੀਨ ਦੇ ਉੱਤੇ ਉਹਨਾਂ ਦਾ ਕੋਈ ਹੱਕ ਨਹੀਂ ਹੈ। ਔਰ ਉਹਦੇ 'ਚ ਜਿਹੜਾ ਕੱਛ ਇਲਾਕਾ ਜਾਂ ਦੂਜਾ, ਹੁਣ ਯਾਦ ਰਹੇ ਕਿ 1965 ਦੀ ਜੰਗ ਵੇਲੇ ਭਾਰਤ ਪਾਕਿਸਤਾਨ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਸੀ। ਜ਼ਾਹਰ ਹੈ ਵੀ ਉਹਨਾਂ ਨੇ ਇੱਕ ਪਾਸੇ ਜਿਹੜਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਭਾਰਤ ਦਾ ਲੱਗਦਾ ਹੈ, ਉੱਥੋਂ ਹੁਸੈਨੀ ਵਾਲਾ ਹੈ, ਵਾਘਾ ਹੈ, ਫਿਰ ਇਹ ਪੱਟੀ ਹੈ ਡੈਜ਼ਰਟ ਦੀ, ਫਿਰ ਜਿਹੜਾ ਰਾਜਸਥਾਨ ਦੇ ਉਸ ਡੈਜ਼ਰਟ ਚੋਂ ਨਿਕਲ ਕੇ ਗੁਜਰਾਤ ਦਾ ਕੱਛ ਇਲਾਕਾ ਹੈ, ਕੱਛ ਭੁੱਜ ਇਹ ਉਹ ਜਿਹੜੀ ਪਾਕਿਸਤਾਨ, ਔਰ ਉੱਥੇ ਵੀ ਜਿਹੜਾ ਰਾਣਾ ਆਫ ਕੱਛ ਇੱਕ ਇਲਾਕਾ ਹੈ ਜਿਹਨੂੰ ਲੈ ਕੇ ਪਾਕਿਸਤਾਨ ਔਰ ਭਾਰਤ ਦਾ ਝਗੜਾ ਹੈ। ਪਾਕਿਸਤਾਨ ਨੇ ਉਧਰ ਐਡਵਾਂਸਮੈਂਟ ਕੀਤੀ ਗੁਜਰਾਤ ਵਾਲੇ ਪਾਰਟ ਤੇ, ਕਿਉਂਕਿ ਉੱਥੇ ਕਿਹਨੇ ਰੈਜ਼ਿਸਟ ਕਰਨਾ ਸੀ। ਇੱਧਰ ਜਿਹੜੇ ਪੰਜਾਬ ਦੇ ਬਾਰਡਰ ਇਲਾਕੇ ਜਾਂ ਦੂਜੇ ਨੇ ਉਹ ਤਾਂ ਫੌਜ ਨੂੰ ਜਿਹੜਾ ਐਂਡ ਤੱਕ ਜਾ ਕੇ ਉਹਨਾਂ ਦੇ ਮੋਰਚਿਆਂ 'ਚ ਬੈਠਿਆਂ ਨੂੰ ਜਾ ਕੇ ਗਰਮ ਗਰਮ ਕੜਾਹ ਔਰ ਖੀਰਾਂ ਖਵਾ ਰਹੇ ਸੀ। ਸੋ ਲਾਲ ਬਹਾਦਰ ਸ਼ਾਸਤਰੀ ਕਿਉਂਕਿ ਹੀ ਵਾਸ ਪ੍ਰਾਈਮ ਮਿਨਿਸਟਰ ਔਰ ਉਹਨੇ ਇਹ ਦੇਖਿਆ ਕਿ ਵੀ ਸਾਡਾ ਤਾਂ ਗੁਜਰਾਤ ਦਾ ਜਾਂ ਦੂਜਾ ਬਾਰਡਰ ਜਿਹੜਾ ਉਹ ਸੇਫ ਹੀ ਨਹੀਂ ਹੋ ਸਕਦਾ ਕਦੇ ਵੀ। ਇਹ ਤਾਂ ਪਾਕਿਸਤਾਨ ਅੱਗੇ ਆਇਆ ਇੱਥੇ, ਇਹ ਤਾਂ ਸਾਰੇ ਭੱਜ ਗਏ ਜਾਂ ਇਹਨਾਂ ਨੂੰ ਕੋਈ ਲੜਨ ਦਾ ਹੈ ਹੀ ਨਹੀਂ। ਉਹਨੇ ਕਿਹਾ ਵੀ ਇੱਥੇ ਲਿਆ ਕੇ ਸਿੱਖ ਕਿਸਾਨ ਵਸਾਓ ਤਾਂ ਕਿ ਵੈਸੇ ਵੀ ਉਹ ਇੱਕ ਰੇਤਲਾ ਇਲਾਕਾ, ਉੱਥੇ ਕੁਝ ਵੀ ਨਹੀਂ ਹੁੰਦਾ ਕੱਛ ਸੀ। ਸੋ 1965 ਦੀ ਲਾਲ ਬਹਾਦਰ ਹਾਲਾਂਕਿ ਸ਼ਾਸਤਰੀ ਦੀ ਮੌਤ ਤਾਸ਼ਕੰਦ ਸਮਝੌਤੇ ਤੋਂ ਬਾਅਦ ਫੌਰਨ ਹੋ ਗਈ, ਪਰ ਉਹ ਸਕੀਮ ਦੇ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਕੁਝ ਹਰਿਆਣੇ ਚੋਂ ਕੁਝ ਰਾਜਸਥਾਨ ਚੋਂ 80% ਸਿੱਖ ਉਹ ਉੱਥੇ ਵਸਾਏ। ਹੁਣ ਜਿੱਥੇ ਸਿੱਖ ਜਾਏਗਾ ਔਰ ਜ਼ਮੀਨ ਉਹਦੇ ਥੱਲੇ ਆ, ਉਹ ਭਾਵੇਂ ਰੋੜਿਆਂ ਭਰੀ ਜ਼ਮੀਨ ਹੋਏ ਉਹਦੇ 'ਚ ਵੀ ਕੁਛ ਉਗਾ ਦੇਗਾ। ਔਰ ਇਸ ਉਹਨਾਂ ਸਿੱਖ ਇਹ 1965 ਦੀ ਗੱਲ। ਔਰ ਹੁਣ ਤੁਸੀਂ ਇਹ ਦੇਖੋ ਕਿ 40 ਸਾਲ ਬਾਅਦ 50 ਸਾਲ ਬਾਅਦ ਜਦੋਂ ਮੋਦੀ ਉੱਥੇ ਚੀਫ ਮਿਨਿਸਟਰ ਬਣਦਾ ਔਰ ਉਹ ਸਿੱਖਾਂ ਨੇ ਉਹਨਾਂ ਜ਼ਮੀਨਾਂ ਨੂੰ ਹੁਣ ਰੇਤਲੇ ਇਲਾਕੇ ਦੇ ਵਿੱਚ ਕਾਟਨ ਹੁੰਦੀ ਹੈ ਜਿਸ ਨੂੰ ਜਿਹੜਾ ਉਹ ਸਿੱਖਾਂ ਨੇ ਉਸ ਨੂੰ ਰਿਚੈਸਟ ਕਾਟਨ ਬੈਲਟ ਬਣਾ ਦਿੱਤਾ ਹੈ ਉਹਨਾਂ ਜ਼ਮੀਨਾਂ ਨੂੰ। ਬਿਲਕੁਲ ਉਹ ਚੰਗੇ ਘਰ ਬਣ ਗਏ, ਉਹਨਾਂ ਦੇ ਕੋਲ ਆਪਣਾ ਦੂਜਾ ਤੀਜਾ ਜਿਹੜਾ ਹੈ ਉਹ ਪੂਰਾ ਹੋਇਆ। ਤੇ ਮੋਦੀ ਅਮਿਤ ਸ਼ਾਹ ਦੀ ਪਲਾਨ ਕਿ ਬਈ ਇਹਨਾਂ ਨੂੰ ਇੱਥੋਂ ਕੱਢੋ। ਹੁਣ ਜੇ ਇੱਕ ਸਕੀਮ ਤਹਿਤ ਜਿਹੜੀ ਸੈਂਟਰ ਗਵਰਨਮੈਂਟ ਦੀ ਸਿੱਖ ਗਏ, ਉਹਨਾਂ ਕੋਲ ਜ਼ਮੀਨੀ ਹਕੂਕ, ਉਹਨਾਂ ਨੂੰ ਵਸਾਇਆ ਗਿਆ, ਉਹਨਾਂ ਨੇ ਉਸ ਥਾਂ ਨੂੰ ਜਿਹੜਾ ਕਾਟਨ ਰਿਚ ਬੈਲਟ ਆਫ ਦਾ ਹੋਲ ਇਸ਼ੂ ਬਣਾਇਆ, ਇਹਨਾਂ ਨੇ ਉੱਥੇ ਉਹਨਾਂ ਨੂੰ ਹਰਾਸ ਕਰਨਾ ਸ਼ੁਰੂ ਕਰਤਾ, ਲਾਅ ਲਿਆਂਦਾ। ਉਹਨਾਂ ਨੇ ਕੇਸ ਕੀਤਾ ਗੁਜਰਾਤ ਹਾਈ ਕੋਰਟ 'ਚ। ਗੁਜਰਾਤ ਹਾਈ ਕੋਰਟ ਨੇ ਸਿੱਖ ਫਾਰਮਰਸ ਦੇ ਹੱਕ 'ਚ ਫੈਸਲਾ ਦਿੱਤਾ। ਇਹ ਕੇਸ ਸੁਪਰੀਮ ਕੋਰਟ 'ਚ ਲੈ ਕੇ ਅਜੇ ਵੀ ਸੁਪਰੀਮ ਕੋਰਟ 'ਚੋਂ ਕੇਸ, ਲੇਕਿਨ ਇਸ ਪੀਰੀਅਡ 'ਚ ਗੁਜਰਾਤੀ ਗੁੰਡਿਆਂ ਰਾਹੀਂ ਸਿੱਖਾਂ ਤੇ ਹਮਲੇ, ਉਹਨਾਂ ਦੇ ਖੂਹਾਂ ਤੱਕ ਜਾਂ ਕੋਈ ਪਹੁੰਚ ਦੇ ਰਾਹ ਦੇ ਵਿੱਚ ਉਹਨਾਂ ਨੇ ਬੈਰੀਕੇਡ ਜਾਂ ਦੂਜੇ ਤੀਜੇ, ਉਦੋਂ ਨਹੀਂ ਇਹ ਜਿਹੜੇ ਹੁਣ ਆਹ ਦੋ ਖਬਰਾਂ ਨੇ। ਅਨੰਦਪੁਰ ਸਾਹਿਬ ਮਿਊਨਿਸਪਲ ਕਮੇਟੀ ਪ੍ਰੈਜ਼ੀਡੈਂਟ ਇੰਟਰਵੀਨਸ to stop migrants from being forced out of Punjab ਕਿ ਜੀ ਅਨੰਦਪੁਰ ਸਾਹਿਬ ਦਾ ਮਿਊਨਿਸਪਲ ਕਮੇਟੀ ਦਾ ਪ੍ਰੈਜ਼ੀਡੈਂਟ ਜਿਹੜਾ ਜੀਤਾ ਸਿੰਘ ਕਿ ਕੀ ਹੈ, ਉਹਨੇ ਜਿਹੜਾ ਉਹ ਹਰਜੀਤ ਸਿੰਘ ਜੀਤਾ ਉਹ ਗਿਆ, ਉਹਨੇ ਕਿਹਾ ਜੀ ਮੈਂ ਬਿਲਕੁਲ ਕੋਈ ਬਈਆ ਇੱਥੋਂ ਨਹੀਂ ਜਾਣ ਦਿਆਂਗਾ, ਕੋਈ ਧੱਕਾ ਨਹੀਂ ਹੋਣ ਦਿਆਂਗਾ, ਇਹ ਹੇਠ ਚੰਗੀ ਨਹੀਂ ਹੈ, ਸਿੱਖੀ ਛੇਟ ਦੀ ਕੋਈ ਥਾਂ ਨਹੀਂ ਹੈ। ਮੈਂ ਪਹਿਲਾਂ ਹੀ ਕਹਿ ਰਿਹਾ ਸੀ ਵੀ ਇਹਨਾਂ ਨੇ ਅਸਲ ਨੈਰੇਟਿਵ ਜਿਹੜਾ ਹੈ ਉਹ ਜੋ ਬਈਆਂ ਦੀ ਅਸਲ ਤਾਂ ਇਹਨਾਂ ਦਾ ਡੈਮੋਗ੍ਰਾਫੀ ਚੇਂਜ ਹੈ। ਪੰਜਾਬ 'ਚ ਉਹਨਾਂ ਨੂੰ ਲਿਆ ਕੇ ਵਸਾਇਆ ਜਾ ਰਿਹਾ ਹੈ, ਅਸੈਂਬਲੀ 'ਚ ਉਹਨਾਂ ਕਾਲੋਨੀਜ਼ ਨੂੰ ਲੀਗਲਾਈਜ਼ ਕੀਤਾ ਜਾਂਦਾ ਹੈ, ਮੀਟਰ ਲਾਏ ਜਾਂਦੇ ਨੇ, ਰਾਸ਼ਨ ਕਾਰਡ ਆਧਾਰ ਕਾਰਡ 2-2 3-3 ਬਣਾਏ ਹੋਏ ਨੇ, ਉਹ ਵੋਟ ਬੈਂਕ ਬਣਾ ਕੇ। ਔਰ ਕੱਲ੍ਹ ਨੂੰ ਤੁਹਾਡੀ ਖਾਲਿਸਤਾਨ ਦੀ ਮੂਵਮੈਂਟ ਹੈ, ਤੁਸੀਂ ਕਹੋ ਜੀ ਰੈਫਰੈਂਡਮ ਕਰਵਾਉਣਾ, ਉਹ ਕਹੇ ਜੀ ਕਰਵਾ ਲਓ। ਲੇਕਿਨ ਇਸ ਇਸ਼ੂ ਨੂੰ ਇਹਨਾਂ ਨੇ ਇਸ ਅੰਦਾਜ਼ ਦੇ ਵਿੱਚ ਇਹ ਲਿਆਂਦਾ ਕਿ ਜੀ ਇਹ ਤਾਂ ਬਿਲਕੁਲ ਹੇਠ ਦੀ ਕੋਈ ਥਾਂ ਨਹੀਂ ਹੈ। ਇਹ ਜਿਹੜਾ ਮਿਊਨਿਸਪਲ ਕਮੇਟੀ ਪ੍ਰੈਜ਼ੀਡੈਂਟ ਕਹਿ ਰਿਹਾ ਮੈਂ ਮੋੜ ਕੇ ਲਿਆਵਾਂਗਾ ਕਿਉਂਕਿ ਮੈਂ ਆਪਣੀ ਕੌਨਸ਼ੀਅਸ ਮੁਤਾਬਕ ਕੰਮ ਕਰ ਰਿਹਾ। ਐਜ਼ ਏ ਸਿੱਖ ਆਈ ਐਮ ਫ੍ਰੀ ਟੂ ਗੋ ਟੂ ਪਟਨਾ ਸਾਹਿਬ ਇਨ ਬਿਹਾਰ ਟੂ ਪੇ ਓਬੀਸੈਂਸ। ਸਿਮਿਲਰਲੀ ਪਿਲਗ੍ਰਿਮਸ ਫਰੋਮ ਅਦਰ ਸਟੇਟਸ ਹੈਵ ਐਵਰੀ ਰਾਈਟ ਟੂ ਵਿਜ਼ਿਟ ਅਨੰਦਪੁਰ। ਹੁਣ ਕਿਨੇ ਰੋਕਿਆ ਪਿਲਗ੍ਰਿਮਸ ਨੂੰ? ਕਿਹਦੇ ਕੋਲ ਗੱਡੀਆਂ ਨੇ ਲੱਦ ਕੇ ਲਿਜਾਣ? ਲੇਕਿਨ ਮਤਲਬ ਉਹ ਮੈਨੂੰ ਸੀ ਪਹਿਲਾਂ ਹੀ ਪਤਾ ਕਿ ਵੀ ਇਹ ਸਿੱਖਾਂ ਦਾ ਇੱਕ ਤਬਕਾ ਜਿਨ੍ਹਾਂ ਨੂੰ ਕੋਈ ਸਮਝ ਨਹੀਂ ਹੈ, ਉਹ ਆਪੇ ਹੀ ਜਿਹੜੇ ਨੇ ਉਹ ਹਨੂਮਾਨ ਬਣ ਜਾਂਦੇ ਨੇ। ਪਰ ਦੂਸਰੇ ਪਾਸੇ ਤੁਸੀਂ ਦੇਖਦੇ ਹੋ ਕਿ ਈਵਨ ਨੀਡ ਟੂ ਰੈਜ਼ਿਸਟ ਕੈਂਪੇਨ ਅਗੇਂਸਟ ਮਾਈਗ੍ਰੈਂਟਸ ਮਿਨਿਸਟਰ। ਹੁਣ ਆਮ ਆਦਮੀ ਪਾਰਟੀ, ਮੈਨੂੰ ਕੋਈ ਕਿਸੇ ਨੇ ਪੁੱਛਿਆ ਵੀਰ ਨੇ ਕਿ ਜੀ
ਪੰਜਾਬ ਗਵਰਨਮੈਂਟ ਦਾ ਇਹਦੇ ਤੇ ਕੀ ਸਟੈਂਡ ਹੋਏਗਾ। ਮੈਂ ਕਿਹਾ ਪੰਜਾਬ ਨੂੰ ਤਾਂ ਰਨ ਹੀ ਭਈਆ ਕਰ ਰਹੇ ਨੇ। ਜੇ ਭਈਆ ਭਜਾਓ ਪੰਜਾਬ ਬਚਾਓ ਹੈ ਤਾਂ ਪਹਿਲਾਂ ਤਾਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਉਹਨਾਂ ਦਾ ਅੱਗੋਂ ਕਿਰਾਏਦਾਰ ਮਿਸਟਰ ਭੰਡ, ਵੀ ਇਹਨਾਂ ਦੇ ਉੱਤੇ ਵੀ ਇਹ ਤਾਂ ਸਾਰੇ ਕੰਟਰੋਲਿੰਗ ਨੇ, ਇਹ ਸਾਰੇ ਨੂੰ ਇਹਨਾਂ ਨੇ ਇਹਨੂੰ ਆਪਣੀ ਸਪਿਨ ਦੇਣੀ ਹੈ ਇਸ ਸਾਰੇ ਦੇ ਥੱਲੇ। ਔਰ ਅੱਜ ਇਹ ਆ ਗਿਆ ਇੰਡਸਟਰੀ ਐਂਡ ਪਾਵਰ ਮਿਨਿਸਟਰ ਸੰਜੀਵ ਅਰੋੜਾ on Thursday extended support to the migrant workforce in the wake of rising sentiment against them in some parts of the state। ਉਹਨੇ ਕਿਹਾ ਜੀ ਅਸੀਂ ਬਿਲਕੁਲ ਹੁਣ ਬਈਆਂ ਦੀਆਂ ਵੋਟਾਂ ਉਹ ਆਮ ਆਦਮੀ ਨੇ ਲੈਣੀਆਂ ਕਿ ਕਿਹਨੇ ਲੈਣੀਆਂ। ਉਹਨਾਂ ਨੂੰ ਲੱਗਦਾ ਵੀ ਜਿਹੜੇ ਸਿੱਖ ਕਾਂਗਰਸ 'ਚ ਵੀ ਨੇ, ਦੂਜੇ ਵੀ ਨੇ, ਜਿਵੇਂ ਆਪਣੇ ਸੁਖਪਾਲ ਖਹਿਰਾ ਹੈ, ਉਹਨੇ ਤਾਂ ਕਈ ਵਾਰੀ ਪ੍ਰਾਈਵੇਟ ਮੈਂਬਰ ਬਿੱਲ ਲਿਆਂਦਾ ਅਸੈਂਬਲੀ 'ਚ ਕਿ ਵੀ ਇਹ ਪੰਜਾਬ ਡੋਮਿਸਾਈਲ ਵਾਲਾ ਪਾਰਟ ਬਣਾਓ, ਨੌਨ ਪੰਜਾਬੀ ਜ਼ਮੀਨ ਨਾ ਲੈ ਸਕੇ। ਔਰ ਇਹ ਮਿਨਿਸਟਰ ਹੁਣ ਕਹਿ ਰਿਹਾ ਦੇयर ਮਸਟ ਬੀ ਨੋ ਡਿਸਕ੍ਰਿਮੀਨੇਸ਼ਨ ਅਗੇਂਸਟ ਮਾਈਗ੍ਰੈਂਟ ਲੇਬਰਸ ਐਨੀਵੇਅਰ, ਵੀ ਆਰ ਏ ਡੈਮੋਕ੍ਰੈਟਿਕ ਸੈਕੂਲਰ ਨੇਸ਼ਨ ਵੇਅਰ ਐਵਰੀਵਨ ਇੰਜੋਇਜ਼ ਇਕੁਅਲ ਰਾਈਟਸ। ਹਾਂਜੀ, ਪੰਜਾਬੀਜ਼ ਟੂ ਦੇ ਵਰਕ ਐਟ ਅਦਰ, ਯਾਨੀ ਉਹਨਾਂ ਨੇ ਇਹਨੂੰ ਬਿਲਕੁਲ ਜਿਹੜਾ ਮੇਰਾ ਪਹਿਲਾ ਇਸ ਦੇ ਉੱਤੇ ਟੇਕ ਸੀ ਉਸ ਪਾਸੇ ਤੋਰਿਆ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜੀਆਂ ਪੰਚਾਇਤਾਂ ਪਾਸ ਕਰ ਰਹੀਆਂ ਨੇ ਧੜਾ ਧੜ ਮਤੇ, ਜਿਨ੍ਹਾਂ ਦੇ ਵਿੱਚ ਹੁਸ਼ਿਆਰਪੁਰ, ਰੋਪੜ, ਨਵਾਂ ਸ਼ਹਿਰ, ਮੋਹਾਲੀ, ਬਠਿੰਡਾ, ਮਲੇਰਕੋਟਲਾ ਅਗੇਂਸਟ ਅਨਡਾਕੂਮੈਂਟਡ ਮਾਈਗ੍ਰੈਂਟਸ, ਇਹ ਬਿਲਕੁਲ ਗਲਤ ਹੋ ਰਿਹਾ। ਔਰ ਉਹਨਾਂ ਨੇ ਨਾਲ ਦੀ ਨਾਲ ਇਸ ਮਿਨਿਸਟਰ ਨੇ ਇੰਡਸਟਰੀਅਲਿਸਟ ਨੂੰ ਵੀ ਕਿਹਾ, ਹੁਣ ਹਿੰਦੂ ਕਾਰਖਾਨੇਦਾਰ ਨੇ ਉਹਨਾਂ ਨੇ ਉਹ ਬਈਏ ਰੱਖੇ ਹੋਏ ਨੇ, ਉਹ ਉਹਨਾਂ ਨੂੰ ਵੀ ਅਸ਼ੋਰ ਕਰ ਰਿਹਾ ਕਿ ਦੇयर ਵੁੱਡ ਬੀ ਨੋ ਸ਼ਾਰਟੇਜ ਆਫ ਲੇਬਰਸ ਇਨ ਦਾ ਸਟੇਟ। ਅਸੀਂ ਨਹੀਂ ਭੱਜਣ ਦਿੰਦੇ ਬਈਆਂ ਨੂੰ, ਤੁਸੀਂ ਫਿਕਰ ਨਾ ਕਰੋ, ਤੁਹਾਡੀਆਂ ਫੈਕਟਰੀਆਂ 'ਚ ਬਈਏ ਹੀ ਕੰਮ ਕਰਨਗੇ। ਫਿਰ ਜਿਹੜੀਆਂ ਕਿਰਤੀ ਕਿਸਾਨ ਪਾਰਟ ਜਿਹੜੇ ਨੇ ਪ੍ਰੈਜ਼ੀਡੈਂਟ ਹੈ ਉਸ ਯੂਨੀਅਨ ਦਾ, ਉਹਨੇ ਕਿਹਾ ਮਾਈਗ੍ਰੈਂਟ ਲੇਬਰਸ ਪਲੇ ਵਾਈਟਲ ਰੋਲ ਇਨ ਪੰਜਾਬਜ਼ ਇਕੋਨਮੀ। ਔਰ ਨਾਲ ਦੀ ਨਾਲ 500 ਇੰਟੈਲੈਕਚੁਅਲ ਵੀ ਨਿਕਲ ਆਏ, ਇੰਟੈਲੈਕਚੁਅਲ, ਰਾਈਟਰ, ਆਰਟਿਸਟ। they have also come together to appeal to the people of Punjab to unite against the incidents of violence and hatred against migrants। ਹੁਣ ਉਹ ਦੋ ਮੂੰਹੇ ਸੱਪ ਵਾਂਗੂ ਕਿ ਇਹ ਵੀ ਕਹਿ ਰਹੇ ਨੇ ਕਿ ਜੀ ਇਹ ਜਿਹੜੀ ਹੈ ਵਾਇਲੈਂਸ ਜਿਹੜੀ ਹੈ ਔਰ ਦੂਸਰੇ ਇਹਨੂੰ ਵੀ ਨਹੀਂ ਹੋਣਾ ਚਾਹੀਦਾ, ਲੇਕਿਨ ਇਹ ਜਿਹੜੀ ਮਾਈਗ੍ਰੈਂਟਸ ਦੇ ਖਿਲਾਫ ਹੈ ਦੂਜਾ। ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਇਸ਼ੂ ਨੂੰ ਜੇ ਠੀਕ ਅਰਥਾਂ 'ਚ ਨਾ ਸਮਝਿਆ ਗਿਆ ਤੇ ਅਸੀਂ ਵਿਕਟਮ ਤਾਂ ਬਣੇ ਹੀ ਹੈ। ਡੈਮੋਗ੍ਰਾਫੀ ਵੀ ਬਦਲ ਰਹੀ ਹੈ ਔਰ ਇਹਨਾਂ ਨੂੰ ਉਭਾਰਿਆ ਵੀ ਜਾ ਰਿਹਾ, ਪਰ ਅਸੀਂ ਅਗੇਨ ਜਿਹੜੇ ਹੈ ਇਸ ਦੇ ਦੋਸ਼ੀ ਸਾਨੂੰ ਬਣਾਤਾ ਜਾਏਗਾ, ਗਿਲਟ ਹੋਏਗਾ। ਦੇਖੋ ਜੀ ਸਿੱਖ ਕਿੰਨੇ ਇਨਟੋਲਰੈਂਟ ਨੇ ਜੀ, ਦੇਖੋ ਬਈਆਂ ਨੂੰ ਦੇਖੋ ਜੀ, ਸਾਡੇ ਵੀ ਤਾਂ ਜਾ ਕੇ ਉੱਥੇ ਨੇ, ਇੱਦਾਂ ਦੇ ਵੀ ਲੀਚੜ ਕਿਸਮ ਦੇ ਨੇ ਜਿਹੜੇ ਕਹਿੰਦੇ ਨੇ ਜੀ ਤੁਸੀਂ ਜੇ ਇਸ ਦੇ ਉੱਤੇ ਬਣਾਉਣਾ ਤਾਂ ਫਿਰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਪਟਨਾ 'ਚ ਹੋਇਆ, ਉਹ ਤਾਂ ਬਿਹਾਰੀ ਸੀ, ਉਹਨਾਂ ਨੂੰ ਵੀ ਤੁਸੀਂ ਕੱਢੋਗੇ। ਹੁਣ ਤੁਸੀਂ ਜੇ ਆਪਣੇ ਹੀ ਸਿਰ 'ਚ ਸਵਾਹ ਪਾਉਣੀ ਹੈ ਬਿਨਾਂ ਕਿਸੇ ਇਸ਼ੂ ਦੀ ਡੈਪਥ ਨੂੰ ਸਮਝਿਆ ਤੇ ਫਿਰ ਉਹ ਠੀਕ ਹੈ ਵੀ ਉਹ ਜਦੋਂ ਫਿਰ ਤੁਹਾਡਾ ਹਾਲ ਹੀ ਇਹ ਹੋਏ ਕਿ ਵੀ ਚੱਕ ਲਓ ਤਾਂ ਚੱਕ ਲਿਆ, ਫਿਰ ਕਰ ਲਓ ਹੁਣ ਧਰ ਲਓ ਧਰਨਾ ਕਿੱਥੇ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। आज श्री गुरु ग्रंथ साहिब जी ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਅਤੇ ਨਗਰ ਕੀਰਤਨ ਗੁਰਦੁਆਰਾ श्री ਗੁਰੂ ਹਰਗੋਬਿੰਦ ਸਾਹਿਬ ਜੀ ਵਿਖੇ 19, 20 ਅਤੇ 21 ਸਤੰਬਰ 2025 ਨੂੰ ਹੋਣ ਜਾ ਰਿਹਾ ਹੈ। 19 ਸਤੰਬਰ ਦਿਨ ਸ਼ੁੱਕਰਵਾਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ। 20 ਸਤੰਬਰ ਦਿਨ ਸ਼ਨੀਚਰਵਾਰ ਨੂੰ ਸਵੇਰੇ 11 ਵਜੇ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਸ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਅਤੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਅਤੇ ਕਥਾਵਾਚਕ ਸਿੰਘ ਹਾਜ਼ਰੀ ਲਗਵਾਉਣਗੇ। 21 ਸਤੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਹੋਵੇਗਾ ਅਤੇ ਗੁਰੂ ਘਰ ਵਿਖੇ ਭਰਵਾਂ ਦੀਵਾਨ ਸਜਾਇਆ ਜਾਵੇਗਾ। ਗੁਰੂ ਘਰ ਕਮੇਟੀ ਵੱਲੋਂ ਆਪ ਸਭ ਨੂੰ ਇਹਨਾਂ ਸਮਾਗਮਾਂ ਵਿੱਚ ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਅਖੀਰਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਨੇ 15 ਅਗਸਤ ਨੂੰ ਲਾਲ ਕਿਲੇ ਤੋਂ ਸੰਬੋਧਨ ਕਰਦਿਆਂ ਹਿੰਦੂਤਵੀ ਜਮਾਤ RSS ਨੂੰ
ਇੱਕ ਐਨਜੀਓ ਦੱਸਿਆ ਸੀ। ਪਰ ਇੱਕ RT1 ਐਕਟਿਵਿਸਟ ਨੇ ਇਨਕਸ਼ਾਫ ਕੀਤਾ ਹੈ ਕਿ RSS ਇੱਕ ਗੈਰ ਕਾਨੂੰਨੀ ਜਮਾਤ ਹੈ। ਇਹ ਐਨਜੀਓ ਨਹੀਂ ਹੈ ਕਿਉਂਕਿ ਇਸ ਦੀ ਕਿਤੇ ਵੀ ਰਜਿਸਟ੍ਰੇਸ਼ਨ ਨਹੀਂ ਹੋਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ 1930ਵਿਆਂ ਦੇ ਵਿੱਚ, ਹਾਲਾਂਕਿ 1920ਵਿਆਂ 'ਚ ਹੋਂਦ 'ਚ ਆਈ ਨਾਜ਼ੀ ਪਾਰਟੀ ਜਰਮਨ ਦੀ, 1930ਵਿਆਂ 'ਚ ਦੁਨੀਆ ਦੀ ਵਾਹਦ ਇੱਕ ਸਭ ਤੋਂ ਵੱਡੀ ਦਹਿਸ਼ਤਗਰਦ ਜਮਾਤ, ਉਹਨਾਂ ਦਾ ਕੰਮ ਕਰਨ ਦਾ ਢੰਗ ਖੁਫੀਆ, ਨੀਤੀਆਂ ਖੁਫੀਆ, ਪਲੈਨਿੰਗ ਖੁਫੀਆ, ਪਰ ਉਹਨਾਂ ਦੀ ਹਕੂਮਤ ਦੇ ਨਾਲ ਸਾਂਝ ਜਾਂ ਹਕੂਮਤ ਹੀ ਉਹਨਾਂ ਦੀ, ਜਿਹਦੇ ਥੱਲੇ ਬਾਅਦ ਦੇ ਵਿੱਚ ਜਦੋਂ ਸੈਕੰਡ ਵਰਲਡ ਵਾਰ ਖਤਮ ਹੋਇਆ, ਦੁਨੀਆ ਨੇ ਦੇਖਿਆ ਕਿ ਕਿਸ ਲੈਵਲ ਦੇ ਵਾਰ ਕ੍ਰਾਈਮ ਹੋਏ, ਕਿਵੇਂ ਹੌਲੋਕਾਸਟ ਹੋਈ। ਉਹ ਯਹੂਦੀ, ਜਿਪਸੀ, ਰੋਮਨ ਕੈਥੋਲਿਕ, ਸਿਵਲ ਲਿਬਰਟੇਰੀਅਨ, ਹੈਂਡੀਕੈਪਡ, ਉਹਨਾਂ ਨੂੰ ਕਿਵੇਂ ਕੋ ਕੇ ਮਾਰਿਆ ਗਿਆ, ਕੰਸਨਟ੍ਰੇਸ਼ਨ ਕੈਂਪਸ, ਗੈਸ ਚੈਂਬਰਸ, ਉਹ ਇੱਕ ਇਤਿਹਾਸ ਆਪਣੇ ਆਪ 'ਚ। ਹੁਣ ਜੇ ਕਹਿਣਾ ਹੋਏ ਕਿ 1920ਵਿਆਂ ਦੀ ਨਾਜ਼ੀ ਪਾਰਟੀ ਤੋਂ ਬਾਅਦ ਦੁਨੀਆ ਦੇ ਵਿੱਚ ਇੰਨੀ ਵੱਡੀ ਮੈਂਬਰਸ਼ਿਪ ਵਾਲੀ, ਇੰਨੇ ਰੀਸੋਰਸ ਵਾਲੀ, ਜਿਨ੍ਹਾਂ ਦੇ ਕੋਲ ਕੋਈ ਪੈਸੇ ਦੀ ਕਮੀ ਨਹੀਂ ਹੈ, ਜਿਨ੍ਹਾਂ ਦਾ ਖਲਾਰਾ ਹੈ, ਔਰ ਜਿਨ੍ਹਾਂ ਦੇ ਨਾਲ ਭਾਰਤ ਦੀ ਹਕੂਮਤ ਖੁੱਲ੍ਹ ਕੇ ਪਿਛਲੇ ਆਲਮੋਸਟ 11 ਸਾਲਾਂ ਤੋਂ ਜਿਹੜੀ ਹਕੂਮਤ ਹੀ ਉਹ ਕਰ ਰਹੇ ਨੇ। ਇਨਫੈਕਟ ਭਾਵੇਂ ਵਿਜ਼ੀਬਲ ਹੈੱਡਕੁਆਰਟਰ ਹਕੂਮਤ ਦਾ ਦਿੱਲੀ ਹੈ ਜਾਂ ਡਿਪਲੋਮੈਟਿਕ ਐਨਕਲੇਵ ਹੈ ਜਾਂ ਪ੍ਰਾਈਮ ਮਿਨਿਸਟਰ ਹਾਊਸ ਜਾਂ ਪਾਰਲੀਮੈਂਟ ਹੈ, ਪਰ ਰੀਅਲ ਪਾਵਰ ਸੈਂਟਰ RSS ਦਾ ਹੈੱਡਕੁਆਰਟਰ ਨਾਗਪੁਰ ਹੈ। ਔਰ ਉੱਥੋਂ ਹੀ ਜਿਹੜੀਆਂ ਨੇ ਸਾਰੀਆਂ ਨੀਤੀਆਂ ਅਪਰੂਵ ਹੁੰਦੀਆਂ ਨੇ, ਬਣਦੀਆਂ ਵੀ ਉੱਥੋਂ ਹੀ ਨੇ। ਪਾਰਲੀਮੈਂਟ ਜਾਂ ਦੂਜਾ ਤਾਂ ਇੱਕ ਫਰੰਟ ਹੈ ਜਿਹਦੇ 'ਚ ਬਰੂਟ ਮੈਜੋਰਿਟੀ ਦੇ ਨਾਲ ਉਹਨਾਂ ਨੂੰ ਪਾਸ ਕੀਤਾ ਜਾਂਦਾ ਹੈ, ਔਰ ਇਵੇਂ ਕੀਤਾ ਜਾਂਦਾ। ਇਸ ਸਭ ਇੱਕ ਹਕੀਕਤ ਹੈ। ਮਿਲੀਅਨਸ ਆਫ ਇਹਨਾਂ ਦੇ ਮੈਂਬਰ, ਜਿਨ੍ਹਾਂ ਦੀ ਟ੍ਰੇਨਿੰਗ ਜਿਹੜੀ ਹੈ ਉਹ ਪਹਿਲਾਂ ਤਾਂ ਡਾਂਗਾਂ ਡੂੰਗਾਂ ਨਾਲ ਹੀ ਸ਼ਾਖਾ ਦੇ ਵਿੱਚ ਹੁੰਦੀ ਸੀ, ਫਿਰ ਸਕੂਲਾਂ ਦੇ ਕੰਪਲੈਕਸ ਦੇ ਵਿੱਚ ਜਦੋਂ ਇਹਨਾਂ ਦਾ ਕੈਂਪ ਲੱਗਦੇ ਨੇ, ਉਦੋਂ ਹੁਣ ਤਾਂ ਓਪਨਲੀ ਫਾਇਰ ਆਰਮਸ ਦੇ ਨਾਲ ਉਹਨਾਂ ਦੇ ਮਰਦ ਵੀ ਔਰਤਾਂ ਵੀ ਮਾਰਚ ਕਰਦੇ ਨੇ। ਆ ਰਿਹਾ ਦੁਸਹਿਰਾ, ਵਿਜੇ ਦਸ਼ਮੀ, ਜਿੱਦਣ ਸੋ ਕਾਲਡ ਸ਼ਸਤਰਾਂ ਦੀ ਪੂਜਾ ਵੀ ਇਹਨਾਂ ਨੇ ਨਾਗਪੁਰ 'ਚ ਕਰਨੀ ਹੈ। ਔਰ ਈਵਨ ਮੋਹਨ ਭਾਗਵਤ ਜਿਹੜਾ ਨਾਨ ਆਫੀਸ਼ੀਅਲ ਹੈ, ਉਹ ਇੱਕ ਤੇ ਚਪੜਾਸੀ ਵੀ ਨਹੀਂ ਲੱਗਾ ਹੋਇਆ, ਉਹਦੀ ਸਪੀਚ ਸਾਰੇ ਭਾਰਤ ਦਾ ਦੂਰਦਰਸ਼ਨ ਔਰ ਸਾਰੇ ਚੈਨਲ ਲਾਈਵ ਸ਼ੋਅ ਕਰਨਗੇ, ਮੈਸੇਜ ਔਨ ਦੁਸਹਿਰਾ, ਜਿਹੜਾ ਕਿ ਇੱਕ ਵਾਇਲੈਂਟ ਪਾਰਟ ਹੁੰਦਾ ਹੈ। ਔਰ ਦੁਸਹਿਰੇ ਦੇ ਮੌਕੇ ਇਹਨਾਂ ਦੇ ਬਹੁਤ ਸਾਰੇ ਜਿਹੜੇ ਵਰਕਰ ਨੇ ਉਹ ਹਥਿਆਰਾਂ ਦੇ ਨਾਲ, ਸੜਕਾਂ ਦੇ ਫਾਇਰ ਆਰਮਸ ਦੇ ਨਾਲ ਮਾਰਚ ਕਰਦੇ ਨੇ। ਹੁਣ ਇਹ RSS ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਵੀ ਇਹ ਇਸ ਵੇਲੇ ਦੁਨੀਆ ਦੀ ਸਭ ਤੋਂ, ਔਰ ਉਹਨਾਂ ਨੇ ਕਦੇ ਮੈਂਬਰਸ਼ਿਪ ਦਾ ਰਿਕਾਰਡ ਨਹੀਂ ਰੱਖਿਆ, ਤੁਹਾਨੂੰ ਉਹਨਾਂ ਬਾਰੇ ਕੁਝ ਨਹੀਂ ਪਤਾ ਹੈ, ਕਿਉਂਕਿ ਜਿੰਨੇ ਵੀ ਇਸ ਕਿਸਮ ਦੇ ਖੁਫੀਆ ਜਿਹੜੇ ਹੁੰਦੇ ਨੇ, ਜਿਨ੍ਹਾਂ ਨੇ ਆਪਣਾ ਨਸਲਕੁਸ਼ੀ ਦੇ ਏਜੰਡੇ ਲਾਗੂ ਕਰਨੇ ਹੁੰਦੇ ਨੇ, ਉਹ ਰਜਿਸਟਰਾਂ ਤੇ ਨਾਂ ਨਹੀਂ ਲਿਖ ਕੇ ਰੱਖਦੇ। ਔਰ ਨਾਜ਼ੀਆਂ ਦੇ ਬਹੁਤ ਸਾਰੇ ਜਿਹੜੇ ਤੌਰ ਤਰੀਕੇ ਨੇ ਇਹਨਾਂ ਨੇ ਅਪਣਾਏ ਨੇ। ਬਿਲਕੁਲ। ਇਹਦੇ ਇਹਦੇ ਬਾਵਜੂਦ 15 ਅਗਸਤ ਦੀ ਸਪੀਚ ਦੇ ਵਿੱਚ ਮੋਦੀ ਨੇ, ਕਿਉਂਕਿ ਇਹ ਜਿਹੜਾ ਵਰ੍ਹਾ ਹੈ 2025, 100 ਸਾਲ ਹੋ ਗਏ ਨੇ RSS ਨੂੰ ਹੋਂਦ 'ਚ ਆਇਆ, ਔਰ ਇਸ ਵਰ੍ਹੇ 'ਚ 15 ਅਗਸਤ ਦੇ ਐਡਰੈਸ ਨੂੰ, ਔਰ ਮੋਹਨ ਭਾਗਵਤ ਜਿਹੜਾ RSS ਦਾ ਮੁਖੀ ਹੈ, ਉਹਦਾ ਜਨਮ ਦਿਨ ਕੁਝ ਦਿਨ ਪਹਿਲਾਂ ਸੀ। ਉਦੋਂ ਮੋਦੀ ਨੇ ਇੱਕ ਲੇਖ ਭਾਰਤ ਦੇ ਸਾਰੇ ਨਿਊਜ਼ਪੇਪਰਾਂ, ਮੀਡੀਆ 'ਚ ਸ਼ਾਇਆ ਕੀਤਾ, ਉਹਨੂੰ ਮੋਹਨ ਭਾਗਵਤ ਨੂੰ ਬਹੁਤ ਵੱਡਾ ਲਾਰਜਰ ਦੈਨ ਲਾਈਫ ਤੇ ਇਹ ਉਹ। ਪਰ 15 ਅਗਸਤ ਦੇ ਆਪਣੇ ਐਡਰੈਸ ਦੇ ਵਿੱਚ ਮੋਦੀ ਨੇ ਲਾਲ ਕਿਲੇ ਤੋਂ ਸੰਬੋਧਿਤ ਹੁੰਦਿਆਂ ਕਿਹਾ ਭਾਰਤ ਵਾਸੀਆਂ ਨੂੰ ਕਿ RSS ਇੱਕ NGO ਹੈ, ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ। ਇੱਕ ਤਾਂ ਸਮਾਜ ਸੇਵੀ ਹੁੰਦੀ ਹੈ ਸੰਸਥਾ, ਸੋਸ਼ਲ, ਇੱਕ ਪੋਲੀਟੀਕਲ ਪਾਰਟੀਆਂ ਹੁੰਦੀਆਂ। NGO ਦਾ ਮਤਲਬ ਨਾਨ ਪ੍ਰੋਫਿਟ, ਜਿਹਨੂੰ ਅਸੀਂ ਇੱਥੇ ਕਹਿੰਦੇ ਹਾਂ, ਕਿ ਜੀ ਬਿਲਕੁਲ ਇਹਨਾਂ ਦਾ ਕੋਈ ਸਿਆਸੀ ਇਹਨਾਂ ਦੀ ਐਕਟੀਵਿਟੀ ਨਹੀਂ ਹੈ। ਹੁਣ ਇਹ ਕਹਿਣਾ, ਹਾਲਾਂਕਿ ਉਹਨੂੰ ਕਹਿਣ ਦੀ ਲੋੜ ਨਹੀਂ ਸੀ, ਪਰ ਉਹ ਇਹ ਖੁਸ਼ ਵੀ ਕਰ ਰਿਹਾ ਤੇ ਕਹਿ ਵੀ ਰਿਹਾ। ਹੁਣ ਇਸ ਦੇ ਉੱਤੇ ਇੱਕ ਜਿਹੜੇ ਐਕਟਿਵਿਸਟ ਨੇ ਉੱਥੇ ਭਾਰਤ ਦੇ ਵਿੱਚ, ਭਾਵੇਂ ਹਿੰਦੂ ਵੀ ਕੁਛ ਐਸੇ ਨੇ ਜਿਹੜੇ ਸਮਝਦੇ ਨੇ ਵੀ ਇਹ ਜਿਹੜੀ ਲਾਈਨ ਲਈ ਹੈ RSS ਨੇ, ਔਰ ਇਹ ਠੀਕ ਨਹੀਂ ਹੈ, ਇਹ ਮੁਲਕ ਨੂੰ ਤੋੜ ਦੇਗੀ। ਔਰ ਇੱਕ ਜਿਹੜਾ ਐਕਟ ਹੈ ਇੰਡੀਆ ਦੇ ਵਿੱਚ, ਮਨਮੋਹਨ ਸਿੰਘ ਸਰਕਾਰ ਵੇਲੇ ਪਾਸ ਹੋਇਆ ਸੀ, RTI ਐਕਟ ਨੂੰ ਕਹਿੰਦੇ ਨੇ, ਰਾਈਟ ਟੂ ਇਨਫੋਰਮੇਸ਼ਨ। ਤੁਸੀਂ ਜਾਣਨਾ ਚਾਹੁੰਦੇ ਹੋ ਕਿਸੇ ਬਾਰੇ, ਤੁਸੀਂ ਇੱਕ ਸਿੰਪਲ ਪਟੀਸ਼ਨ ਪਾਉਂਦੇ ਹੋ ਵੀ ਅਸੀਂ ਇਸ ਬੰਦੇ ਬਾਰੇ, ਇਸ ਘਟਨਾ ਬਾਰੇ, ਇਸ ਸੰਸਥਾ ਬਾਰੇ ਜਾਣਨਾ ਚਾਹੁੰਦੇ। ਸੋ ਜਿਹੜਾ ਇਹਨਾਂ NGOs ਨੂੰ ਰਜਿਸਟਰ ਕਰਦੀ ਬਾਡੀ ਹੈ, ਉਹਨੂੰ ਇੰਡੀਆ ਨੇ
ਨੀਤੀ ਆਯੋਗ ਦਾ ਨਾਂ ਦਿੱਤਾ ਹੋਇਆ। ਔਰ ਇੱਕ RTI ਐਕਟਿਵਿਸਟ ਨੇ ਜਿਹਦਾ ਨਾਂ ਵੀ ਹੈ ਮਿਸਟਰ PP ਕਪੂਰ, ਜ਼ਾਹਰ ਹੈ ਇੱਕ ਹਿੰਦੂ ਸੱਜਣ ਹੈ, ਪਾਣੀਪਤ ਬੇਸਡ ਹੈ, ਉਹਨਾਂ ਨੇ ਐਪਲੀਕੇਸ਼ਨ ਫਾਈਲ ਕੀਤੀ ਨੀਤੀ ਕਮਿਸ਼ਨ ਦੇ ਸਾਹਮਣੇ ਪ੍ਰਾਈਮ ਮਿਨਿਸਟਰ ਮੋਦੀ ਦੀ ਸਪੀਚ ਦਾ ਹਵਾਲਾ ਦੇ ਕੇ ਕਿ RSS ਇੱਕ NGO ਹੈ, ਤੇ ਉਹਨਾਂ ਨੇ ਇਹ ਕਿਹਾ ਕਿ ਭਾਈ ਤੁਸੀਂ ਇਸ ਦੇ ਉੱਤੇ ਸਾਨੂੰ ਦੱਸੋ। ਔਰ ਇਹ ਖਬਰ ਜਿਹੜੀ ਇਹਨਾਂ ਦੇ ਮੀਡੀਆ ਨੇ ਲਾਈ ਹੈ, ਨੀਤੀ ਆਯੋਗ ਡਿਕਲਾਈਨਸ ਟੂ ਫਰਨਿਸ਼ ਇਨਫੋਰਮੇਸ਼ਨ ਅਬਾਊਟ RSS NGO ਸਟੇਟਸ। ਉਹਨਾਂ ਨੇ ਕਿਹਾ ਜੀ ਇਹ ਅਸੀਂ ਬਿਲਕੁਲ, ਉਹਨਾਂ ਨੇ RTI ਐਕਟ 2005 ਦੇ ਥੱਲੇ ਜਿਹੜਾ ਇਹ ਇਨਫੋਰਮੇਸ਼ਨ ਮੰਗੀ ਸੀ, ਉਹਨੇ ਕਿਹਾ ਜੀ ਇਹ ਇਨਫੋਰਮੇਸ਼ਨ ਪਰਸਨਲ ਹੈ, ਥਰਡ ਪਾਰਟੀ ਇਨਫੋਰਮੇਸ਼ਨ ਹੈ। ਇਸ ਲਈ ਕਿਉਂਕਿ ਉਹਨੇ ਤਾਂ RTI ਵਾਲੇ ਮਿਸਟਰ ਕਪੂਰ ਨੇ ਤਾਂ ਇਹ ਕਿਹਾ ਸੀ ਕਿ ਬਈ ਸਾਨੂੰ ਜਿਹੜੀ ਹੈ ਉਹ ਕਾਪੀ ਦਿਖਾਓ ਰਜਿਸਟ੍ਰੇਸ਼ਨ ਸਰਟੀਫਿਕੇਟ ਦੀ, RSS ਐਜ਼ ਏ NGO ਰਜਿਸਟਰਡ ਹੈ। ਔਰ ਵੋਲੰਟਰੀ ਐਕਸ਼ਨ ਸੈੱਲ ਦੇ ਸਾਹਮਣੇ ਉਹਨਾਂ ਨੇ ਇਹ ਪਟੀਸ਼ਨ ਪਾਈ, ਔਰ ਉਹਦੇ ਜਵਾਬ 'ਚ ਉਹਨਾਂ ਨੇ ਨੀਤੀ ਆਯੋਗ ਨੇ ਕਿਹਾ ਵੀ ਇਹ ਇਨਫੋਰਮੇਸ਼ਨ ਪਰਸਨਲ ਹੈ, ਥਰਡ ਪਾਰਟੀ ਇਨਫੋਰਮੇਸ਼ਨ ਹੈ, ਔਰ ਅਸੀਂ ਇਸ ਸੈਕਸ਼ਨ ਦੇ ਤਹਿਤ 2005 ਦੇ ਅਸੀਂ ਇਸ ਜਾਣਕਾਰੀ ਨੂੰ ਪਬਲਿਕ ਨਹੀਂ ਕਰ ਸਕਦੇ। ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ 17 ਅਗਸਤ ਨੂੰ ਇਹ ਐਪਲੀਕੇਸ਼ਨ ਫਾਈਲ ਕੀਤੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਵੀ ਜਿਹੜੀ NGO ਦੇ ਤੌਰ ਤੇ RSS ਨੇ ਰਜਿਸਟ੍ਰੇਸ਼ਨ ਕਰਵਾਈ ਹੈ, ਉਹਦੇ 'ਚ ਉਹਨਾਂ ਨੇ ਆਪਣੇ ਏਮਸ ਐਂਡ ਆਬਜੈਕਟਿਵਸ ਕੀ ਦਿੱਤੇ ਨੇ, ਵੀ ਉਹਨਾਂ ਦੇ ਨਿਸ਼ਾਨੇ ਕੀ ਨੇ ਐਜ਼ ਪਰ ਰਜਿਸਟ੍ਰੇਸ਼ਨ ਰੈਕਡ। ਔਰ ਸਾਨੂੰ ਕਾਪੀਜ਼ ਆਫ ਐਨੂਅਲ ਆਡਿਟ ਰਿਪੋਰਟ, ਬੈਲੈਂਸ ਸ਼ੀਟਸ, ਐਨੂਅਲ ਇਨਕਮ ਐਕਸਪੈਂਡੀਚਰ ਰਿਪੋਰਟਸ ਜਿਹੜੀਆਂ ਕਿ ਇਹਨਾਂ NGOs ਨੂੰ ਸਬਮਿਟ ਕਰਨੀਆਂ ਪੈਂਦੀਆਂ ਨੇ ਰਜਿਸਟਰਾਰ ਜਨਰਲ ਆਫ ਫਰਮਸ ਐਂਡ ਸੁਸਾਇਟੀਜ਼, ਇਹ ਦਿੱਤੀਆਂ ਜਾਣ। ਪਰ ਉਹਦੇ ਜਵਾਬ ਦੇ ਵਿੱਚ ਉਹਨਾਂ ਦੇ ਦੀਪਕ ਨੈਵਾਲ ਸੈਂਟਰਲ ਪਬਲਿਕ ਇਨਫੋਰਮੇਸ਼ਨ ਆਫਿਸਰ ਨੇ ਇਹ ਕਿਹਾ ਕਿ ਇਨਫੋਰਮੇਸ਼ਨ ਵਾਜ਼ ਨਾਟ ਅਵੇਲੇਬਲ, ਸਾਡੇ ਕੋਲ ਇਹ ਨਹੀਂ ਹੈ। ਔਰ ਇਸ ਦੇ ਚਲਦਿਆਂ ਫਿਰ ਮਿਸਟਰ ਕਪੂਰ ਨੇ ਕਿਹਾ ਕਿ ਵੀ ਇਹ ਜਿਹੜੀ ਜਾਣਕਾਰੀ RSS ਬਾਰੇ ਜਾਣਬੁੱਝ ਕੇ ਲੁਕੋਈ ਜਾ ਰਹੀ ਹੈ, ਔਰ ਇਸ ਦਾ ਮਤਲਬ ਇਹ ਹੈ ਕਿ ਵੀ ਸਿੱਧਾ ਜਿਹੜਾ ਇਹਨਾਂ ਨੇ, ਕਿਉਂਕਿ ਕੋਈ ਜਾਣਕਾਰੀ ਨਹੀਂ ਦਿੱਤੀ, ਇਟ ਹੈਜ਼ ਮੇਡ ਕਲੀਅਰ that RSS was an illegal organization running without a registration, Mr. Kapoor said in a press statement. So ਭੁਲੇਖਾ ਤਾਂ ਕਿਸੇ ਨੂੰ ਵੀ ਨਹੀਂ ਸੀ, ਲੇਕਿਨ ਹੁਣ ਕਿਉਂਕਿ ਮੋਦੀ ਨੇ NGO ਕਹਿ ਕੇ ਖੁਦ ਹੀ ਜਿਹੜਾ ਇਹ ਡਿਬੇਟ ਸ਼ੁਰੂ ਕੀਤੀ, ਅਦਰਵਾਈਜ਼ ਕਿਹਨੂੰ ਭੁਲੇਖਾ ਵੀ RSS ਦਾ ਏਮ ਐਂਡ ਆਬਜੈਕਟਿਵ ਕੀ ਹੈ ਔਰ ਅਲਟੀਮੇਟਲੀ ਕਿਸ ਦਿਸ਼ਾ ਦੇ ਵਾਲੇ ਜਾ ਰਹੀ ਹੈ ਔਰ ਇਹਦੀਆਂ ਕਰਤੂਤਾਂ ਕੀ ਨੇ ਇਸ ਸਾਰੇ ਪੀਰੀਅਡ ਦੇ ਵਿੱਚ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵੀਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਧਰਮ ਸਿੰਘ ਜੀ ਸਾਡੇ ਪਹਿਲੇ ਵੀਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਦਰਜੀਤ ਸਿੰਘ ਸੰਧੂ ਜੀ ਵੋਲਡ ਤੋਂ ਜੀ, ਔਰ ਦ ਟੀ ਵਾਜ਼ ਫੈਂਟੈਸਟਿਕ ਓਏ ਸਰਦਾਰ ਜੀ, ਲਵ ਫॉर एवर फ्रॉम लाहौर पाकिस्तान। बहुत शुक्रिया भाईजान। राजविंदर कौर जी और सोनमाल जी, फिर इसी तरह वोल्ड जी ਤੁਹਾਨੂੰ अपना प्यार भेज देने पाकिस्तान तो। बहुत शुक्रिया। गुरविंदर मान जी और बिलाल जी भी ਸਾਨੂੰ ਜਿਹੜੇ ਕਹਿੰਦੇ ਨੇ ਕਿ ਹੈਲੋ ਐਂਡ ਜੁਮਾ ਮੁਬਾਰਕ ਕਹਿੰਦੇ ਨੇ। ਤੁਹਾਨੂੰ ਵੀ ਜੁਮਾ ਮੁਬਾਰਕ ਬਿਲਾਲ ਸਾਹਿਬ। ਜਤਿੰਦਰ ਸਿੰਘ ਜੀ ਵੀ, ਫਿਰ ਨਿਹੰਗ ਸਿੰਘ ਜੀ ਵੀ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ। ਔਰ ਫਿਰ ਇਸੇ ਤਰ੍ਹਾਂ ਵੋਲਡ ਜੀ ਕਹਿੰਦੇ ਨੇ ਕਿ ਸੁਣ ਕੇ ਸਿੱਖ ਆਉਂਦੇ ਆ ਡਾਕਟਰ ਸਾਹਿਬ ਜੀ ਨੂੰ। ਔਰ ਫਿਰ ਨਾਸਿਰ ਚੌਧਰੀ ਜੀ ਵੀ, ਡਾਕਟਰ ਸਾਹਿਬ ਤੁਸੀਂ ਬਾਬਾ ਨਾਨਕ ਜੀ ਦੇ ਸੱਚੇ ਚੇਲੇ ਹੋ। ਦੇਖੋ ਅਸੀਂ ਕੋਸ਼ਿਸ਼ ਕਰਦੇ ਹਾਂ ਸੱਚ ਦੇ ਰਸਤੇ ਤੇ ਤੁਰਨ ਦੀ, ਬਾਕੀ ਤਾਂ ਇਹ ਤੁਹਾਡੀ ਨਿਵਾਜ਼ਿਸ਼ ਹੈ, ਤੁਸੀਂ ਨੇ ਮਾਣ ਨਾਲ ਇਹ ਕਹਿੰਦੇ ਹੋ। ਅਕੀਲ ਅਲੀ ਜੀ ਵੀ ਅਸਲਾਮ ਵਾਲੇਕਮ ਕਹਿੰਦੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਰ ਰਾਜ ਰੰਧਾਵਾ ਜੀ ਵੀ ਗੁਰੂ ਫਤਿਹ ਕਹਿੰਦੇ ਨੇ। ਔਰ ਅਬਦੁਲ ਅਕੀਰ ਜੀ ਜਿਹੜੇ ਰਿਸਪੈਕਟਡ ਡਾਕਟਰ ਅਮਰਜੀਤ ਸਿੰਘ ਸਾਹਿਬ ਜੀ, ਆਈ ਸਿੰਸੀਅਰਲੀ ਸਲੂਟ ਯੂ ਡੀਅਰ ਸਰ। ਬਹੁਤ ਮਿਹਰਬਾਨੀ ਔਰ ਬਹੁਤ ਸ਼ੁਕਰੀਆ। ਹਾਂਜੀ, ਇੱਕੋ ਹਾਲ ਕਹਿੰਦੇ ਖਾਲਿਸਤਾਨ ਹੈ, ਵੋਟ ਫॉर ਖਾਲਿਸਤਾਨ। ਔਰ ਫਿਰ ਇਸੇ ਤਰ੍ਹਾਂ ਬਾਜ ਰੰਧਾਵਾ ਜੀ ਫਿਰ ਕਹਿੰਦੇ ਪੰਜਾਬ ਆਊਟ ਆਫ ਇੰਡੀਆ। ਔਰ ਅਮਰਜੀਤ ਸਿੰਘ ਸੈਣੀ ਜੀ ਵੀ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਬਾਜ ਰੰਧਾਵਾ ਜੀ ਕਹਿੰਦੇ ਨੇ ਕਿ ਸਿੱਖਸ ਆਰ ਨਾਟ ਹਿੰਦੂ। ਸੁਲਤਾਨ ਭੱਟੀ ਜਿਹੜੇ ਨੇ, ਡਾਕਟਰ ਸਾਹਿਬ ਯੂ ਆਰ ਡੂਇੰਗ ਏ ਗ੍ਰੇਟ ਜੌਬ। ਔਰ ਬਹੁਤ ਸ਼ੁਕਰੀਆ ਭੱਟੀ ਸਾਹਿਬ। ਸੁਰਿੰਦਰ ਸਿੰਘ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਔਰ ਸੁਖਜੀਵਨ ਬੱਚੂ ਜੀ ਵੀ, ਬਾਜ ਸਿੰਘ ਰੰਧਾਵਾ ਜੀ ਵੀ। ਔਰ ਫਿਰ ਕਹਿੰਦੇ ਨੇ ਇੱਕੋ ਹੱਲ ਹੈ ਖਾਲਿਸਤਾਨ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਜ਼ਬੀ
ਫਿਰ ਕਹਿੰਦੇ ਸਵਾਦ ਆ ਗਿਆ। ਔਰ ਬਹੁਤ ਸ਼ੁਕਰੀਆ ਜ਼ਬੀ ਸਾਹਿਬ। ਮਨਜੂਰ ਕੋਇਨੂਰ ਜੀ ਵੀ ਅਬਦੁਲ ਜੀ ਕਹਿੰਦੇ ਨੇ ਇਨਸ਼ਾਅੱਲਾ ਖਾਲਿਸਤਾਨ ਵਿਲ ਬੀ ਰਿਐਲਿਟੀ ਵੈਰੀ ਸੂਨ, ਵੇਟ ਐਂਡ ਵਾਚ। ਔਰ ਫਿਰ ਇਸੇ ਤਰ੍ਹਾਂ ਮੁਹੰਮਦ ਮੀਰ ਜਿਹੜੇ ਨੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਤੂਫਾਨ ਸਿੰਘ ਜੀ ਕਹਿੰਦੇ ਉਹਨਾਂ ਜਿਹੜਾ ਤੁਸੀਂ ਨਾਮ ਲਿਖਿਆ ਭੁੱਲੇ ਸੀਗੇ, ਉਹਨਾਂ ਤੁਹਾਨੂੰ ਕਰੈਕਟ ਕਰਿਆ, ਜ਼ਲਮੇ ਖਲੀਲ ਜਾਇਦ। ਹਾਂ, ਜ਼ਲਮੇ ਖਲੀਲ। ਹਾਂਜੀ। ਰਾਜਵਿੰਦਰ ਕੌਰ ਜੀ ਵੀ ਅਰਨ ਮਨੀ ਗੈਟ ਰਿਚ ਕਹਿੰਦੇ ਖਾਲਿਸਤਾਨ ਆਲਵੇਜ਼ ਸਟੈਂਡ ਵਿਦ ਅਮਰੀਕਾ, ਐਵਰੀਵਨ ਇਜ਼ ਫਾਰ ਅਵੇ, ਓਨਲੀ ਖਾਲਿਸਤਾਨ ਇਜ਼ ਸਟੈਂਡ ਐਂਡ ਫਾਈਟ ਫॉर ਅਮਰੀਕਾ, ਇਟਸ ਖਾਲਿਸਤਾਨ ਕੋਰ ਪਾਲਿਸੀ। ਬਿਲਕੁਲ ਠੀਕ ਫਰਮਾਇਆ। ਔਰ ਹੈਲੋ ਕਿ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਕੁਲਦੀਪ ਕੌਰ ਜੀ ਵੀ, ਅਲੀਸ਼ਾ ਜੀ ਵੀ, ਨਰਿੰਦਰ ਸਿੰਘ ਜੀ ਵੀ। ਔਰ ਇਹ ਕਹਿੰਦੇ ਕਿ ਵੀ ਵੈਲ ਗੈਟ ਖਾਲਿਸਤਾਨ ਬਿਟਵੀਨ ਵਾਗਾ ਟੂ ਜਮਨਾ ਪਾਰ ਦਿੱਲੀ। ਅਲੀਸ਼ਾ ਜੀ ਨੇ ਪਾਕਿਸਤਾਨ ਤੋਂ ਪਿਆਰ ਭੇਜਿਆ, ਬਹੁਤ ਸ਼ੁਕਰੀਆ। ਹਾਂਜੀ। ਨਾਸਿਰ ਚੌਧਰੀ ਕਹਿੰਦੇ ਗ੍ਰੇਟ ਵਿਜ਼ਨਰੀ ਲੀਡਰ ਆਫ ਖਾਲਿਸਤਾਨ ਡਾਕਟਰ ਅਮਰਜੀਤ ਸਿੰਘ। ਔਰ ਇੰਦਰਪ੍ਰੀਤ ਸਿੰਘ ਵਿਜ਼ਨਰੀ ਤਾਂ ਪਤਾ ਨਹੀਂ ਪਰ ਐਕਟਿਵਿਸਟ ਜ਼ਰੂਰ ਹੈ। ਮੁਹੰਮਦ ਜੀ ਵੀ ਔਰ ਪਰਮਿੰਦਰ ਜੀ ਵੀ, ਅਲੀਸ਼ਾ ਜੀ। ਫਿਰ ਇਸੇ ਤਰ੍ਹਾਂ ਹਾਂਜੀ ਹਰਮਨ ਪਨੂ ਜੀ, ਨਿਹੰਗ ਸਿੰਘ ਜੀ ਆਲਵੇਜ਼ ਅਮੇਜ਼ਿੰਗ ਸ਼ੋ, ਯੂ ਆਰ so great and genius Dr. Saab, your team is a perfect example of great team, thank you so much। ਬਹੁਤ ਸ਼ੁਕਰੀਆ। ਔਰ ਇਸੇ ਤਰ੍ਹਾਂ ਸ਼ਾਨਾ ਅੰਜਮ ਜੀ ਇਹ ਵੀ ਪਾਕਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਖਾਲਿਸਤਾਨ ਜ਼ਿੰਦਾਬਾਦ। ਸਤਨਾਮ ਸਿੰਘ ਜੀ ਵੀ ਅਰਨਮਨੀ। ਔਰ ਫਿਰ ਇਸ ਤਰ੍ਹਾਂ ਹਰਵਿੰਦਰ ਸਿੰਘ ਜੀ ਦਰਦ ਪੰਜਾਬ ਦਾ। ਬਿਲਾਲ ਅਹਿਮਦ ਜੀ ਕਹਿੰਦੇ ਨੇ ਸੂਨ UAB पाकिस्तान के साथ सिक्योरिटी डील करेगा, इंडिया के गोदी मीडिया में सन्नाटा की कहते हैं, सन्नाटा। हाँ जी सो गया है, नहीं सप सो गया सॉरी मैं का सन्नाटा छा गया। ओके गुरप्रकाश सिंह जी भी और नुप्पा जी बॉलीवुड वाले कुमार ते दियोल ते होर भी अपने आप नू पंजाबी कहंदे ने, बोल नहीं रहे हिंदू हिंदी ਹੁੰਦੇ ਆ ਪਤਾ ਨਹੀਂ ਕਹਿੰਦੇ। ਗੁਰੂ ਗੋਬਿੰਦ ਸਿੰਘ ਜੀ ਬਿਹਾਰ ਵਾਲੇ ਹੁੰਦੇ ਤਾਂ ਪੰਜਾਬ ਵਾਸਤੇ ਨਹੀਂ ਲੜਦੇ ਸੀ ਤੇ ਨਾ ਹੀ ਪੰਜਾਬ ਹੁੰਦੇ। ਔਰ ਉਹਦੇ ਚ ਅਨੂਪਾ ਜੀ ਇਹ ਮੈਂ ਤਾਂ ਇਸ ਕਿਸਮ ਦੇ ਜਿਹੜੇ ਬਿਲਕੁਲ ਨਕੰਮੇ ਕਿਸਮ ਦੇ ਲੋਕਾਂ ਦੀ ਦਲੀਲ ਦੀ ਗੱਲ ਕੀਤੀ ਹੈ। 10ਵੇਂ ਪਾਤਸ਼ਾਹ ਤਾਂ ਕੁੱਲ ਇਨਸਾਨੀਅਤ ਦੇ ਨੇ, ਲੇਕਿਨ ਉਹਨਾਂ ਨੇ ਖਾਲਸਾ ਪੰਥ ਸਾਜਿਆ ਔਰ ਰਾਜ ਕਰੇਗਾ ਖਾਲਸਾ। ਔਰ ਨਾਲ ਦੀ ਨਾਲ ਸਿੱਖਾਂ ਨੇ ਜਿਵੇਂ ਪੰਜਾਬ ਦੇ ਲਈ ਆਪਣਾ ਖੂਨ ਡੋਲਿਆ ਔਰ ਹੁਣ ਖਾਲਿਸਤਾਨ ਸਾਡੀ ਅਲਟੀਮੇਟ ਮੰਜ਼ਿਲ ਹੈ। ਸੋ ਇਹ ਸਾਰੇ ਜਿਹੜੀਆਂ ਇਸ ਕਿਸਮ ਦੀਆਂ ਦਲੀਲਾਂ ਨੇ ਉਹ ਖਾਲਿਸਤਾਨ ਦੇ ਕਨਸੈਪਟ ਨੂੰ ਕਮਜ਼ੋਰ ਕਰਨ ਲਈ ਦਿੱਤੀਆਂ ਜਾਂਦੀਆਂ ਨੇ। ਹਾਂਜੀ, ਲਾਲ ਜੁਰਾਂ ਦਾ ਮੈਸੇਜ ਹੈ ਕਹਿੰਦੇ RSS दुनिया की सबसे बड़ी दहशतगर्दी है और डॉक्टर साहब जे RSS वाले ही ਹਨ जो हिटलर को अपना रोल मॉडल मानते हैं। बिल्कुल ठीक। सो RSS वाले ही ब्रिटिश गौरी के टाउट थे और पाकिस्तान की नज़र नागपुर पर है। हाँ नहीं ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਇਹਨਾਂ ਦਾ ਸਾਰਾ ਸਟਾਈਲ ਜਿਵੇਂ ਹੇ ਹਿਟਲਰ, ਸੈਲਿਊਟ, ਇਹਨਾਂ ਦਾ ਪਹਿਰਾਵਾ, ਇਹਨਾਂ ਦਾ ਵਨ ਨੇਸ਼ਨ ਵਨ ਰੇਸ ਵਨ ਪੀਪਲ ਜਿਹੜਾ ਨਾਜ਼ੀਆਂ ਦਾ ਨਾਰਾ ਸੀ, ਹਿੰਦੂ ਹਿੰਦੀ ਹਿੰਦੁਸਤਾਨ, ਇਹ ਤਾਂ RSS ਦੀ ਮੋਟੀਵੇਸ਼ਨ ਹੀ ਜਿਹੜੀ ਹੈ ਮੇਨ ਉਹਦੇ ਚੋਂ ਨਿਕਲੀ, ਨਾਜ਼ੀ ਪਾਰਟੀ ਔਰ ਮੁਸੋਲਿਨੀ ਦੀ ਜਿਹੜੀ ਨਿੱਕਰ ਪਾਰਟੀ ਸੀ ਉਹਦੇ ਚੋਂ। ਸੈਯਦ ਜੀ ਸਾਨੂੰ ਅਸਲਾਮ ਵਾਲੇਕਮ ਕਹਿੰਦੇ। ਵਾਲੇਕਮ ਸਲਾਮ। ਸਭ ਦਾ ਬਹੁਤ ਬਹੁਤ ਸ਼ੁਕਰੀਆ ਇਸਨੇ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvrefood.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।